ਜਵਾਕਾਂ ਦੇ ਡੰਡੇ ਕਿਉਂ ਪੈ ਰਹੇ ਨੇ ਜੀ ਪਟਿਆਲੇ ਜਾਂਦੇ ਨੇ ਫੇਰ ਜ਼ਿੰਮੇਵਾਰ ਜੀ ਕੌਣ ਜ਼ਿੰਮੇਵਾਰ ਹੈ ਤੁਹਾਡੀ ਗੱਲ ਤੇ ਸਾਨੂੰ ਦੱਸ ਕੇ ਜਾਓ ਇੱਥੇ ਹੀ ਆ ਮੈਂ ਵਿੱਚ ਤੇ ਜਾਣਾ ਤੂੰ ਭੱਜਦਾ ਸਿੱਟਦੇ ਪਰਾਂ ਇੱਧਰ ਆ ਭੁਪਿੰਦਰ सर असी प्रोटेस्ट ना करिए की करिए 5 साल हो गए साढ़े हल्के के MLA ने असी जिताए ने कुर्सी ने बिठाए ने पर साडियां सरकारां 5 साल हो गए ये सरकार दे कंन ते जू नहीं सरकदी साडी लाइट दा देखो तुसीं बुरा हाल है साडा कर्जा माफी का वादा करा जिन्हां ने किसी किसान का कोई कर्जा नहीं माफ होया कि नवां पैसा माफ नहीं होया किन्ने ने साडे नाल वादे करे ते साडा बहुत बुरी हालत है साडी किन्नी स्कॉलरशिप करके असी इस प्रोटेस्ट करते हैं असी कि पैसे का हिसाब किताब लेना है किन्ने टाइम तो बिजली नहीं आ रही बिजली साडे दा जी बुरा हाल है देखो असी एक मिथी डेट तो 1 मिनट बिल ना भरीए तो सानू नाल ला के जुर्माना अदा करना पैंदा लेकिन लाइट का कोई हिसाब किताब नहीं 4 दिन ना आवे 10 दिन ना आवे 5 दिन ना आवे कोई नहीं पुछदा हैगा असी यही मांग कर रहे हैं क्योंकि असी मंत्री बनाने असी वोटां नाल बनाने नूं कुर्सी ते बिठाउने अपने विकास वास्ते जे साडी दुर्दशा हुंदी है फिर सानूं जनता जिन्होंने वोटां पाइयां साडे घरां जाके मिलदा सीगा सानूं हुण मिले हुण क्यों इन्ना इहनूं खतरा हो गया हुण तां इह मंत्री आ जां तां इक सधारण आदमी साडे घरां च आउंदा सी हुण मंत्री हो के सानूं गल भी नहीं साडे नाल करदा सातों ही वोटां लैके साडा ही मंत्री बनाया होया अज साडे नाल गल नहीं करदा चंडीगढ़ जाके बह जांदा सानूं सपोर्ट कर साडे बच्चिआं दे वजीफे देवे चोर 700 किला जमीन दा खरीद गया चोर साधु सिंह चोर साधु सिंह चोर साधु सिंह चोर गली गली च चोर ਤੁਹਾਨੂੰ ਜਿਹੜਾ ਇੱਥੇ ਮਿਲੇ ਨੇ ਹੈਗੇ ਤੁਹਾਨੂੰ ਹੁਣ ਤੁਸੀਂ ਇੱਥੇ ਇਕੱਠੇ ਵੀਰੇ ਮਿਲੇ ਨੇ ਆਲੇ ਦਾਲੇ ਨੇ ਆਪਣੀ ਪੂਰੀ ਪੁਲਿਸ ਫੋਰਸ ਲਾਈ ਹੋਈ ਵੀਰ ਜੀ ਦਾ ਮੈਨੂੰ ਨਾਮ ਨਹੀਂ ਯਾਦ ਹੈਗਾ ਵੀਰ ਜੀ ਸਾਨੂੰ ਇੰਨੇ ਧੱਕੇ ਨਾਲ ਰੋਕ ਰਹੇ ਸੀ ਵੀ ਜਾਣਾ ਨਹੀਂ
ਉਦੋਂ ਵੀਰ ਜੀ ਰੋਕਿਆ ਕਰਨ ਸਾਧੂ ਸਿੰਘ ਨੂੰ ਵੀ ਪਿੰਡਾਂ 'ਚ ਵੋਟਾਂ ਲੈਣ ਨਹੀਂ ਜਾਣਾ, ਸਾਡੇ ਵਰਗੇ ਰੋਕਿਆ ਕਰਨ ਤੂੰ ਸਾਧੂ ਸਿੰਘ ਨੂੰ ਤੁਸੀਂ ਵੋਟ ਨਹੀਂ ਪਾਉਣੀ। ਅੱਜ ਸਾਨੂੰ ਗੱਲ ਕਰਨ ਤੋਂ ਵੀ ਰੋਕ ਰਹੇ ਨੇ, ਅੱਜ ਸਾਡੇ ਮੂਹਰੇ ਰੱਸੀਆਂ ਲਾ ਰਹੇ ਨੇ, ਧੱਕੇ ਮਾਰੇ ਵੀ ਸਾਡੇ ਰੱਸੀਆਂ ਲਾਉਣ ਵੀ ਵੋਟਾਂ ਨਹੀਂ ਪਾਉਣੀਆਂ, ਵੋਟਾਂ ਨਹੀਂ ਪਾਉਣੀਆਂ, ਕਾਂਗਰਸ ਨੂੰ ਰੱਸੀਆਂ ਲਾ ਕੇ ਰੋਕੋ, ਇਹ ਸਾਨੂੰ ਅੱਜ ਰੋਕ ਰਹੇ ਨੇ। ਤੇ ਹੁਣ ਤੁਹਾਡੀ ਮੇਨ ਮੰਗ ਕੀ ਹੈ, ਕਾਹਦੇ ਵਾਸਤੇ ਕਾਹਦੇ ਵਾਸਤੇ ਕਰ ਰਹੇ ਹੋ? ਸਾਡੇ ਵੀਰੇ ਨੇ 5 ਵਾਅਦੇ ਕੀਤੇ ਸੀ ਸਾਡੇ ਉਹ ਪੂਰੇ ਕਰਨ। ਕਿਹੜੇ ਵਾਅਦੇ ਨੇ? ਸਾਡੇ ਬੱਚਿਆਂ ਸਾਡੀ ਲਾਈਟ, ਸਾਡੇ ਬੱਚਿਆਂ ਨੂੰ ਘਰ ਘਰ ਨੌਕਰੀ, ਸਾਡੇ ਟੀਚਰ ਟੈਟ ਦਾ ਪੇਪਰ ਕਰਕੇ ਪਟਿਆਲੇ ਰੂਲ ਰਹੇ ਨੇ, ਲਾਠੀ ਚਾਰਜ ਹੋ ਰਿਹਾ, ਸਾਡੇ ਬੱਚੇ ਅੱਜ ਮਰਨ ਵਰਤਨ ਰੱਖ ਰਹੇ ਨੇ, ਸਾਨੂੰ ਕੋਈ ਵੀ ਸਾਡੇ ਬੱਚਿਆਂ ਨੂੰ ਕੋਈ ਸਪੋਰਟ ਨਹੀਂ ਦਿੱਤੀ ਇਹਨਾਂ ਨੇ। ਜਾ ਕੇ ਸਾਡੇ ਬੱਚਿਆਂ 30 ਜੂਨ ਆ ਪਟਿਆਲੇ ਧਰਨਾ ਦਾ ਹਾਲ ਕੀ ਆ? ਕੱਲ ਨੂੰ ਵੋਟਾਂ ਮੰਗਣ ਆਉਣਗੇ ਫੇਰ ਕਿਸ ਤਰ੍ਹਾਂ? ਕਿਤਾਬਾਂ ਚਾੜਾਂਗੇ, ਪੁਲਿਸ ਨਾਲ ਆਵੇ ਫਿਰ ਦੇਖਾਂਗੇ ਪੁਲਿਸ ਵਾਲਿਆਂ ਨੂੰ, ਪੂਰਾ ਕਿਤਾਬਾਂ ਚਾੜਾਂਗੇ। ਵੀਰੇ ਮੇਰਾ ਨਾਮ ਸਰਬਜੀਤ ਕੌਰ, ਮੈਂ ਡਕੌਂਦਾ ਯੂਨੀਅਨ ਦੀ ਪ੍ਰਧਾਨ ਆ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਉਦਘਾਟਨ ਕਰਨ ਆਏ ਸੀ ਇਹ ਗੱਲ ਇਹ ਹੈ 30 ਸਾਲਾਂ ਦੀ ਸੜਕ ਨੂੰ ਲੋਕ ਤਰਸ ਰਹੇ ਸੀ ਇਲਾਕੇ ਦੇ, ਖੱਲਾ ਮੰਡੀ ਪੈਂਦੀ ਹੈ, 40 ਪਿੰਡਾਂ ਦੀ ਸੜਕ ਹੈ ਇਹ, 9 ਕਰੋੜ ਰੁਪਈਆ ਲਾ ਕੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਸਪੈਸ਼ਲ ਇਹ ਸੜਕ ਪਵਾਈ ਆ। ਇਹ ਕੰਮ ਚਾਲੂ ਹੋ ਗਿਆ, ਕੰਮ ਚਾਲੂ ਹੋਣ ਤੋਂ ਬਾਅਦ ਅੱਜ ਅਸੀਂ ਨੈਗੋਸ਼ੀਏਸ਼ਨ ਕੀਤੀ ਹੈ, ਉਦਘਾਟਨ ਕੀਤਾ ਹੈ, ਔਰ ਆਮ ਪਾਰਟੀ ਦੇ ਬੰਦੇ, ਕੁਝ ਸ਼ਰਾਰਤੀ ਬੰਦੇ ਕਿਸਾਨ ਯੂਨੀਅਨ ਦੇ, ਜਿਨ੍ਹਾਂ ਨੂੰ ਡਿਵੈਲਪਮੈਂਟ ਚੰਗੀ ਨਹੀਂ ਲੱਗਦੀ, ਜਿਨ੍ਹਾਂ ਨੂੰ ਕੰਮ ਹੁੰਦਾ ਚੰਗਾ ਨਹੀਂ ਲੱਗਦਾ, ਅੱਜ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ 40 ਪਿੰਡਾਂ ਦੇ ਲੋਕ ਜਿਹੜੇ 30 ਸਾਲ ਤੋਂ ਤਰਸਦੇ ਸੀ ਸੜਕ ਨੂੰ, ਅੱਜ 9 ਕਰੋੜ ਰੁਪਈਆ ਲਾ ਕੇ ਕੰਮ ਇਹ ਚਾਲੂ ਹੋਇਆ, ਅੱਜ ਇਹਨਾਂ ਲੋਕਾਂ ਨੂੰ ਇਹ ਚੰਗਾ ਨਹੀਂ ਲੱਗਦਾ। ਭਾਈ ਇਹਨਾਂ ਨੇ ਰੌਲਾ ਪਾਉਣਾ, ਅਸੀਂ ਕੰਮ ਕਰਨਾ ਬਸ। ਹਾਂਜੀ, ਬਿਜਲੀ ਦੀ ਜਿਹੜੀ ਗੱਲ ਆ ਮੈਂ ਇਹਨਾਂ ਨੂੰ ਆ ਕੇ ਦੱਸਤਾ, ਮੇਰੇ ਇਲਾਕੇ ਦੇ ਪਿੰਡ ਦੇ, ਮੈਂ ਇਹਨਾਂ ਨੂੰ ਆ ਕੇ ਸਿੱਧਾ ਮਿਲਿਆ, ਆ ਕੇ ਮੇਰੀ ਚੇਅਰਮੈਨ ਨਾਲ ਗੱਲ ਹੋਈ ਆ। ਭਾਖੜਾ ਡੈਮ ਦੇ 2 ਜਿਹੜੇ ਸੀਗੇ ਯੂਨਿਟ ਖਰਾਬ ਹੋਏ ਨੇ, ਅੱਜ ਸ਼ਾਮ ਤੱਕ ਠੀਕ ਹੋ ਜਾਣੇ ਨੇ, ਕੱਲ ਤੋਂ ਰੈਗੂਲਰ ਬਿਜਲੀ ਹੋ ਜਾਏਗੀ। ਕੇਜਰੀਵਾਲ ਆਏ ਸੀ 300 ਯੂਨਿਟ ਬਿਜਲੀ ਮਾਫ ਕਰਨ ਦੀ ਗੱਲ ਕਹਿ ਰਹੇ, ਉਹ ਗੱਲਾਂ ਬਾਤਾਂ ਕਰਦੇ ਨੇ, ਅਸੀਂ ਕੰਮ ਕਰਦੇ ਆ ਬਸ। ਜਿਹਨੇ ਵੋਟਾਂ ਲੈਣਾ ਉਹਦੇ ਨਾਲ ਤੂੰ ਸੌਲੀ ਵੋਟਾਂ ਲੈਣਾ ਹੁਣ ਵੀਰੇ, ਤੂੰ ਕੱਲਾ ਹੁੰਦਾ ਸੀ, ਤੇਰੇ ਨਾਲ ਕੋਈ ਪੁਲਿਸ ਫੋਰਸ ਨਹੀਂ ਸੀ, ਹੁਣ ਤੈਨੂੰ ਮੰਤਰੀ ਬਣ ਕੇ ਕੀ ਖਤਰਾ ਹੋ ਗਿਆ? ਨਹੀਂ ਦੱਸੋ ਭਾਈ, ਕੰਮ ਦੱਸੋ। ਨਹੀਂ 1 ਮਿੰਟ, ਤੈਨੂੰ ਹੁਣ ਕੀ ਖਤਰਾ ਹੋ ਗਿਆ? ਸਾਡੀ ਲਾਈਫ ਦੇ ਵਾਅਦੇ ਪੂਰੇ ਕੀਤੇ, ਮੈਂ ਉਹੀ ਸੁਣ ਕੇ ਆਇਆ, ਮੈਂ ਗੱਲ ਚੇਅਰਮੈਨ ਨਾਲ ਕਰਕੇ ਆਇਆ, ਮੇਰੇ ਨਾਲ ਗੱਲ ਕਰਨਾ ਹੈ। ਤੂੰ 5 ਸਾਲ ਵਾਅਦੇ ਕਰੇ, ਹੁਣ ਵੋਟਾਂ ਆ ਗਈਆਂ, ਆਇਆ ਹੁਣ ਤੂੰ ਕਿੱਥੇ ਹੋ ਗਿਆ? ਉਹੀ ਸੌਲੀਆਂ ਨੇ ਦਿੱਤੀਆਂ ਸੀ। 1 ਮਿੰਟ ਮਾਨ ਸਾਹਿਬ ਜੀ ਮੇਰੀ ਗੱਲ ਦੇਖੋ ਜੀ, ਇੱਕ ਮੈਨੂੰ ਇੱਕ ਗੱਲ ਖੇਦ ਹੈ, ਇੱਕ ਗੱਲ ਦਾ ਵੱਡਾ ਖੇਦ ਹੈ ਤੁਹਾਡੇ ਤੇ ਪਰਸਨਲੀ। ਜਿੱਦਣ ਆਪਾਂ ਇਹ ਸੰਘਰਸ਼ ਮਤਲਬ ਵਿੱਢਿਆ ਆ ਜੀ, ਆਹੀ ਦਿਨ ਹੋਣਗੇ ਮੇਰੇ ਖਿਆਲ ਦੇ। ਅਸੀਂ ਮੈਮੋਰੰਡਮ ਦੇਣ ਗਏ ਸੀਗੇ, ਸਾਰੇ ਜਿੰਨੇ ਵੀ ਵਿਧਾਇਕ ਸੀਗੇ, ਸਾਨੂੰ ਜੀ ਚਲੋ ਬਾਅਦ ਚ ਬਣਿਆ, ਤੇ ਉਹ ਅਸੀਂ ਇਹ ਦੇਣ ਗਏ ਸੀ ਵੀ ਸਾਨੂੰ ਵੀ ਸਾਡਾ ਜਿਹੜਾ ਮੁੱਦਾ ਹੈ ਲੱਗੇ ਉਧਰ ਧਿਆਨ ਦੇ, ਇੱਧਰ ਹੀ ਦੇਖਦਾ। ਕੋਈ ਤੁਹਾਡਾ ਵਿਰੋਧ ਨਹੀਂ ਕਰਨ ਗਏ ਸੁਣੋ ਗੱਲ। ਤੇ ਤੁਸੀਂ ਸਾਡੇ ਆਪੇ ਚ ਹੁੰਦੇ ਵੀ ਤੁਸੀਂ, ਅਸੀਂ 2 ਘੰਟੇ ਉੱਤੇ ਧੁੱਪ ਦੇ ਬਹਿ ਕੇ ਆਇਆ, ਤੁਹਾਡੀ ਕੋਠੀ ਤੋਂ 200 ਮੀਟਰ। ਮੈਂ ਜਦੋਂ ਘਰੇ ਨਹੀਂ, ਮੇਰੀ ਗੱਲ ਨਹੀਂ ਦੇਖੋ ਆ ਇੱਥੇ ਆ ਜਿਹੜਾ ਟੋਲ ਪਲਾਜ਼ਾ, ਮੇਰੀ ਗੱਲ ਸੁਣ, ਮੇਰੇ ਭਰਾ ਬੈਠੇ ਹੋਣੇ ਨੇ ਇੱਥੇ ਖੜ ਕੇ, ਮੈਂ ਔਰ ਪੁੱਛ ਕੇ ਲੰਗਰ ਵਾਸਤੇ ਪੈਸੇ ਦੇ ਕੇ ਜਾਂਦਾ ਰਿਹਾ। ਭਾਈ ਮੇਰੇ ਲਈ ਕੋਈ ਸੇਵਾ ਤਾਂ ਦੱਸੋ। ਮੇਰੀ ਗੱਲ ਸੁਣੋ ਜੀ, ਮੈਂ ਮੇਰਾ ਪੂਰਾ ਸਵਾਲ ਲਓ, ਮੇਰਾ ਪੂਰਾ ਸਵਾਲ ਲਓ, ਮੈਂ ਤਾਂ ਤੁਹਾਡੇ ਵਿੱਚ ਆ ਭਰਾ ਤੁਹਾਡਾ। ਨਹੀਂ ਮੇਰਾ ਪੂਰਾ ਸਵਾਲ ਤਾਂ ਲਓ, ਮੇਰਾ ਪੂਰਾ ਸਵਾਲ ਲਓ। ਦੇਖੋ ਜਦੋਂ ਤੁਸੀਂ ਸਾਡੇ ਪਿੰਡ ਦੇ ਵਿੱਚ ਵੋਟਾਂ ਲੈਣ ਜਾਂਦੇ ਜੀ, ਤੁਹਾਡੀ ਪੂਰੀ ਰਿਸਪੈਕਟ ਹੁੰਦੀ ਹੈ ਨਹੀਂ ਹੁੰਦੀ? ਬਿਲਕੁਲ ਹੁੰਦੀ ਹੈ। ਦੇਖੋ ਕਿਸਾਨ ਤੁਹਾਡੀ ਕੋਠੀ ਤੱਕ ਗਿਆ, ਸਾਡੀ ਰਿਸਪੈਕਟ ਇਹ ਹੋਈ ਵੀ ਨਾ ਸਾਨੂੰ ਪਾਣੀ ਪੁੱਛਿਆ ਤੇ ਧੁੱਪ 'ਚ ਬਹਿ ਕੇ ਅਸੀਂ ਦੋਨੋਂ ਰੁਕੇ ਆ। ਹਾਂ ਤੁਸੀਂ ਸਾਡਾ ਇੰਟੈਲੀਜੈਂਸ ਸੀਆਈਡੀ ਨੂੰ ਸਾਡਾ ਮੈਂ ਨਹੀਂ ਸੀ, ਮੈਂ ਤਾਂ ਆਪ ਖੜ ਕੇ ਪੁੱਛੋ, ਇਮਾਨਦਾਰੀ ਨਾਲ ਪੁੱਛ ਕੇ ਟੋਲ ਪਲਾਜ਼ੇ ਤੇ ਆਪ ਖੜ ਕੇ, ਟੋਲ ਪਲਾਜ਼ੇ ਦੇ ਕੋਲ ਆਪ ਖੜ ਕੇ ਜਾ ਕੇ ਰੋਕ ਕੇ, ਕਈ ਵਾਰੀ ਮੈਂ ਪੈਸੇ ਵੀ ਦੇ ਗਿਆ ਨਾ ਭਾਈ ਲੰਗਰ ਦਾ ਹਿੱਸਾ ਪਾ। ਤੁਸੀਂ ਇਹ ਗੱਲ 2 ਵਾਰ ਰਿਪੀਟ ਕਰਦੇ ਹੁਣ, ਤੁਹਾਨੂੰ ਵੋਟਾਂ ਨਾਭੇ ਇਲਾਕੇ ਨੇ ਪਾਈਆਂ, ਚੰਡੀਗੜ੍ਹ ਤਾਂ ਨਹੀਂ ਪਾਈਆਂ। ਤੁਸੀਂ ਚੰਡੀਗੜ੍ਹ ਜਾ ਕੇ ਬੈਠੇ, ਤੁਸੀਂ ਨਾਭੇ 'ਚ ਰਹਿ ਕੇ ਨਾਭੇ ਸਾਡੇ ਗੱਲਾਂ ਰੋਜ਼ ਕਿਉਂ ਸੁਣਦੇ? ਚੰਡੀਗੜ੍ਹ ਹੁਣ ਵੀ ਤੁਹਾਡਾ ਗਿਆ ਨਾ, ਮੇਰੀ ਗੱਲ ਮੇਰੀ ਬੇਨਤੀ ਤਾਂ ਸੁਣ ਲਓ, ਮੇਰੀ ਗੱਲ ਤਾਂ ਸੁਣ ਲਓ। ਜਦੋਂ ਮੈਨੂੰ ਪਤਾ ਲੱਗਿਆ ਇੱਥੇ ਇਹ ਬੰਦੇ ਬੈਠੇ ਨੇ, ਮੇਰੇ ਬੰਦੇ
ਮੈਂ ਜਾਊਂਗਾ ਬਿਜਲੀ ਦੀ ਜਿਹੜੇ ਸ਼ਾਮ ਨੂੰ ਠੀਕ ਹੋ ਜਾਣੇ ਨੇ ਕੱਲ ਤੋਂ ਰੈਗੂਲਰ ਬਿਜਲੀ ਹੋਣੀ। ਅੱਛਾ ਜੀ, ਇੱਕ ਸਾਡੇ ਸਵਾਲ ਹੋ ਗਿਆ ਕੱਲ ਤੋਂ ਰੈਗੂਲਰ ਨਾ ਹੋਈ ਜੀ। ਮੈਂ ਜ਼ਿੰਮੇਵਾਰ ਹਾਂ। ਅਸੀਂ ਰਾਸਤੇ 'ਚ ਘਰੋ ਮੈਂ ਸਰਕਾਰ ਵੱਲੋਂ ਕਹਿੰਦੇ ਟੈਲੀਵਿਜ਼ਨ ਦੇ ਸਾਰੇ ਮੈਂ ਜ਼ਿੰਮੇਵਾਰ ਹਾਂ, ਗੱਲ ਤੋਂ ਨਾ ਹੋਵੇ। ਅੱਛਾ ਜੀ, ਮੇਰੇ ਬੇਟੇ ਦਾ ਵਜੀਫਾ ਦੇਵੋ, ਮੇਰੇ ਬੇਟੇ ਔਰ ਮੇਰੀ ਬੇਟੀ ਦਾ ਵਜੀਫਾ ਦੇਵੋ। ਹੁਣ ਤੱਕ ਸਾਨੂੰ ਵਜੀਫਾ ਨਹੀਂ ਮਿਲਿਆ। ਦੇ ਵਜੀਫਾ ਸਾਡਾ, ਸਾਨੂੰ ਹੁਣ ਤੱਕ ਵਜੀਫਾ ਨਹੀਂ ਮਿਲਿਆ। 4 ਸਾਲ ਹੋ ਗਏ ਸਾਡੇ ਬੱਚਿਆਂ ਨੂੰ ਵਜੀਫਾ ਖਾਂਦੇ ਨੂੰ। ਅੱਜ ਦੀ ਗਲਤੀ ਮੇਰੀ ਸੁਣੋ ਜੀ, ਇੱਕ ਸਕਿੰਟ ਆ ਬਿਜਲੀ ਦੀ ਆ। ਮੈਂ ਜ਼ਿੰਮੇਵਾਰੀ ਦੇਖੋ ਜੀ, ਤੁਸੀਂ ਸਾਡੇ ਪਿੰਡਾਂ ਜਾਓ। ਜਿਹੜਾ ਮਰਜ਼ੀ ਆ ਜਾਏ ਮੈਂ ਮੰਤਰੀ ਸਾਹਿਬ ਜੀ, ਅਸੀਂ ਤੁਹਾਡੇ ਧੁੱਪ 'ਚ ਬਹਿ ਕੇ ਆਏ ਆਪੇ। ਬਿਲਕੁਲ ਤੁਹਾਡੇ ਵਾਅਦੇ ਪੂਰੇ ਹੋ ਗਏ ਜੀ, ਜਿਹੜੇ ਅੱਜ ਤੋਂ 5 ਸਾਲ ਪਹਿਲਾਂ ਮੈਨੀਫੈਸਟੋ 'ਚ ਕੀਤੇ ਸੀ। ਤੁਹਾਡੇ ਵਾਅਦੇ ਪੂਰੇ ਹੋ ਗਏ ਜੀ। ਹਾਂ ਜੀ, ਇੱਕ ਤਾਂ ਨਹੀਂ ਦੇਖੋ, ਇੱਕ ਤਾਂ ਬਾਦਲ ਪਰਿਵਾਰ ਅੰਦਰ ਬੈਠਾ ਬੇਅਦਬੀ ਦੇ ਮਾਮਲੇ 'ਚ ਬੈਠਾ ਹੀ ਅੰਦਰ। ਦੇਖੋ ਨਹੀਂ, ਦੂਜਾ ਸਾਡਾ ਸਾਰੇ ਬੱਚੇ ਨੌਕਰੀ ਤੇ ਲੱਗ ਗਏ। ਤੀਜਾ ਸਾਡਾ ਸਾਰਾ ਕਰਜ਼ਾ ਮਾਫ ਹੋ ਗਿਆ ਜੀ। ਚੌਥਾ ਸਾਨੂੰ ਬਿਜਲੀ 8 ਘੰਟੇ ਮਿਲੀ ਰਹੀ ਹੈ ਸਪਲਾਈ। ਦੱਸੋ ਸਾਨੂੰ ਇੱਕ ਵੀ ਵਾਅਦਾ ਪੂਰਾ। ਜਵਾਕਾਂ ਦੇ ਡੰਡੇ ਕਿਉਂ ਪੈ ਰਹੇ ਨੇ ਜੀ? ਪਟਿਆਲੇ ਜਾਂਦੇ ਨੇ। ਜ਼ਿੰਮੇਵਾਰ ਜੀ, ਕੌਣ ਜ਼ਿੰਮੇਵਾਰ ਹੈ? ਤੁਹਾਡੀ ਗੱਲ ਤੇ ਸਾਨੂੰ ਦੱਸ ਕੇ ਜਾਓ। ਇੱਥੇ ਹੀ ਆ ਮੈਂ ਵਿੱਚ ਜਾਣਾ ਭੱਜਦਾ ਸਿੱਟਦੇ ਪਰਾਂ ਇੱਧਰ ਆ ਭੁਪਿੰਦਰ सर ਅਸੀਂ ਪ੍ਰੋਟੈਸਟ ਨਾ ਕਰੀਏ ਕੀ ਕਰੀਏ 5 ਸਾਲ ਹੋ ਗਏ ਸਾਡੇ ਹਲਕੇ ਦੇ ਐਮਐਲਏ ਨੇ ਅਸੀਂ ਜਿਤਾਏ ਨੇ ਕੁਰਸੀ ਤੇ ਬਿਠਾਏ ਨੇ ਪਰ ਸਾਡੀਆਂ ਸਰਕਾਰਾਂ 5 ਸਾਲ ਹੋ ਗਏ ਇਹ ਸਰਕਾਰ ਦੇ ਕੰਮ ਤੇ ਜੂ ਨਹੀਂ ਸਰਕਦੀ ਸਾਡੀ ਲਾਈਟ ਦਾ ਦੇਖੋ ਤੁਸੀਂ ਬੁਰਾ ਹਾਲ ਹੈ ਸਾਡਾ ਕਰਜ਼ਾ ਮਾਫੀ ਦਾ ਵਾਅਦਾ ਕਰਿਆ ਸੀ ਇਹਨਾਂ ਨੇ ਕਿਸੇ ਕਿਸਾਨ ਦਾ ਕੋਈ ਕਰਜ਼ਾ ਨਹੀਂ ਮਾਫ ਹੋਇਆ ਕਿ ਨਵਾਂ ਪੈਸਾ ਮਾਫ ਨਹੀਂ ਹੋਇਆ ਕਿੰਨੇ ਇਹਨਾਂ ਨੇ ਸਾਡੇ ਨਾਲ ਵਾਅਦੇ ਕਰੇ ਤੇ ਸਾਡਾ ਬਹੁਤ ਬੁਰੀ ਹਾਲਤ ਹੈ ਸਾਡੀ ਕਿੰਨੀ ਸਕਾਲਰਸ਼ਿਪ ਕਰਕੇ ਅਸੀਂ ਇਸ ਪ੍ਰੋਟੈਸਟ ਕਰਦੇ ਹਾਂ ਅਸੀਂ ਕਿ ਪੈਸੇ ਦੇ ਹਿਸਾਬ ਕਿਤਾਬ ਲੈਣਾ ਹੈ ਕਿੰਨੇ ਟਾਈਮ ਤੋਂ ਬਿਜਲੀ ਨਹੀਂ ਆ ਰਹੀ ਬਿਜਲੀ ਸਾਡੇ ਦਾ ਜੀ ਬੁਰਾ ਹਾਲ ਹੈ ਦੇਖੋ
ਅਸੀਂ ਇੱਕ ਮਿੱਥੀ ਡੇਟ ਤੋਂ 1 ਮਿੰਟ ਬਿੱਲ ਨਾ ਭਰੀਏ ਤਾਂ ਸਾਨੂੰ ਨਾਲ ਲਾ ਕੇ ਜੁਰਮਾਨਾ ਅਦਾ ਕਰਨਾ ਪੈਂਦਾ। ਲੇਕਿਨ ਲਾਈਟ ਦਾ ਕੋਈ ਹਿਸਾਬ ਕਿਤਾਬ ਨਹੀਂ। 4 ਦਿਨ ਨਾ ਆਵੇ, 10 ਦਿਨ ਨਾ ਆਵੇ, 5 ਦਿਨ ਨਾ ਆਵੇ, ਕੋਈ ਨਹੀਂ ਪੁੱਛਦਾ ਹੈਗਾ। ਅਸੀਂ ਇਹ ਮੰਗ ਕਰ ਰਹੇ ਹਾਂ ਕਿਉਂਕਿ ਅਸੀਂ ਮੰਤਰੀ ਬਣਾਉਣੇ ਆ, ਅਸੀਂ ਵੋਟਾਂ ਦਾ ਬਣਾਉਣੇ ਨੂੰ ਕੁਰਸੀ ਤੇ ਬਿਠਾਉਣੇ ਆ ਆਪਣੇ ਵਿਕਾਸ ਵਾਸਤੇ। ਜੇ ਸਾਡੀ ਦੁਰਦਸ਼ਾ ਹੁੰਦੀ ਹੈ ਫਿਰ ਸਾਨੂੰ ਸੰਤਾ ਜਿਨ੍ਹਾਂ ਨੇ ਵੋਟਾਂ ਪਾਈਆਂ ਸਾਡੇ ਘਰਾਂ ਜਾ ਕੇ ਮਿਲਦਾ ਸੀਗਾ, ਸਾਨੂੰ ਹੁਣ ਮਿਲੇ। ਹੁਣ ਕਿਉਂ ਇੰਨਾ ਇਹਨੂੰ ਖਤਰਾ ਹੋ ਗਿਆ? ਹੁਣ ਤਾਂ ਇਹ ਮੰਤਰੀ ਆ, ਜਾਂ ਤਾਂ ਇੱਕ ਸਧਾਰਨ ਆਦਮੀ ਸਾਡੇ ਘਰਾਂ 'ਚ ਆਉਂਦਾ ਸੀ, ਹੁਣ ਮੰਤਰੀ ਹੋ ਕੇ ਸਾਨੂੰ ਗੱਲ ਵੀ ਨਹੀਂ ਸਾਡੇ ਨਾਲ ਕਰਦਾ। ਸਾਤੋਂ ਹੀ ਵੋਟਾਂ ਲੈ ਕੇ ਸਾਡਾ ਹੀ ਮੰਤਰੀ ਬਣਾਇਆ ਹੋਇਆ, ਅੱਜ ਸਾਡੇ ਨਾਲ ਗੱਲ ਨਹੀਂ ਕਰਦਾ, ਚੰਡੀਗੜ੍ਹ ਜਾ ਕੇ ਬਹਿ ਜਾਂਦਾ। ਸਾਨੂੰ ਸਪੋਰਟ ਕਰ, ਸਾਡੇ ਬੱਚਿਆਂ ਦੇ ਵਜੀਫੇ ਦੇਵੇ ਚੋਰ, 700 ਕਿੱਲਾ ਜ਼ਮੀਨ ਦਾ ਖਰੀਦ ਗਿਆ ਚੋਰ, ਸਾਧੂ ਸਿੰਘ ਚੋਰ, ਸਾਧੂ ਸਿੰਘ ਚੋਰ, ਸਾਧੂ ਸਿੰਘ ਚੋਰ, ਗਲੀ ਗਲੀ ਚ ਚੋਰ। ਤੁਹਾਨੂੰ ਜਿਹੜਾ ਕਿੱਥੇ ਮਿਲੇ ਨਹੀਂ ਹੈਗੇ ਤੁਹਾਨੂੰ? ਹੁਣ ਤੁਸੀਂ ਇੱਥੇ ਇਕੱਠੇ ਵੀਰੇ ਮਿਲੇ ਨੇ, ਆਲੇ ਦੁਆਲੇ ਨੇ ਆਪਣੀ ਪੂਰੀ ਪੁਲਿਸ ਫੋਰਸ ਲਾਈ ਹੋਈ। ਵੀਰ ਜੀ ਦਾ ਮੈਨੂੰ ਨਾਮ ਨਹੀਂ ਯਾਦ ਹੈਗਾ। ਵੀਰ ਜੀ ਸਾਨੂੰ ਇੰਨੇ ਧੱਕੇ ਨਾਲ ਰੋਕ ਰਹੇ ਸੀ ਵੀ ਜਾਣਾ ਨਹੀਂ। ਉਦੋਂ ਵੀਰ ਜੀ ਰੋਕਿਆ ਕਰਨ ਸਾਧੂ ਸਿੰਘ ਨੂੰ ਵੀ ਪਿੰਡਾਂ 'ਚ ਵੋਟਾਂ ਲੈਣ ਨਹੀਂ ਜਾਣਾ। ਸਾਡੇ ਵਰਗੇ ਰੋਕਿਆ ਕਰਨ ਤੂੰ ਸਾਧੂ ਸਿੰਘ ਨੂੰ ਤੁਸੀਂ ਵੋਟ ਨਹੀਂ ਪਾਉਣੀ। ਅੱਜ ਸਾਨੂੰ ਗੱਲ ਕਰਨ ਤੋਂ ਵੀ ਰੋਕ ਰਹੇ ਨੇ। ਅੱਜ ਸਾਡੇ ਮੂਹਰੇ ਰੱਸੀਆਂ ਲਾ ਰਹੇ ਨੇ, ਧੱਕੇ ਉਧਰ ਵੀ ਸਾਡੇ ਰੱਸੀਆਂ ਲਾਉਣ ਵੀ ਵੋਟਾਂ ਨਹੀਂ ਪਾਉਣੀਆਂ, ਵੋਟਾਂ ਨਹੀਂ ਪਾਉਣੀਆਂ। ਕਾਂਗਰਸ ਨੂੰ ਰੱਸੀਆਂ ਲਾ ਕੇ ਰੋਕੋ, ਇਹ ਸਾਨੂੰ ਅੱਜ ਰੋਕ ਰਹੇ ਨੇ। ਤੇ ਹੁਣ ਤੁਹਾਡੀ ਮੇਨ ਮੰਗ ਕੀ ਹੈ? ਕਾਹਦੇ ਵਾਸਤੇ ਕਾਹਦੇ ਵਾਸਤੇ ਕਰ ਰਹੇ ਹੋ? ਸਾਡੇ ਵੀਰੇ ਨੇ 5 ਵਾਅਦੇ ਕੀਤੇ ਸੀ, ਸਾਡੇ ਉਹ ਪੂਰੇ ਕਰਨ। ਕਿਹੜੇ ਵਾਅਦੇ ਨੇ? ਸਾਡੇ ਬੱਚਿਆਂ, ਸਾਡੀ ਲਾਈਟ, ਸਾਡੇ ਬੱਚਿਆਂ ਨੂੰ ਘਰ ਘਰ ਨੌਕਰੀ, ਸਾਡੇ ਟੀਚਰ ਟੈਟ ਦਾ ਪੇਪਰ ਕਰਕੇ ਪਟਿਆਲੇ ਰੁਲ ਰਹੇ ਨੇ, ਲਾਠੀ ਚਾਰਜ ਹੋ ਰਿਹਾ, ਸਾਡੇ ਬੱਚੇ ਅੱਜ ਮਰਨ ਵਰਤਨ ਰੱਖ ਰਹੇ ਨੇ। ਸਾਨੂੰ ਕੋਈ ਵੀ ਸਾਡੇ ਬੱਚਿਆਂ ਨੂੰ ਕੋਈ ਸਪੋਰਟ ਨਹੀਂ ਦਿੱਤੀ ਇਹਨਾਂ ਨੇ। ਜਾ ਕੇ ਦੇਖੋ ਸਾਡੇ ਬੱਚਿਆਂ 30 ਜੂਨ ਆ ਪਟਿਆਲੇ ਧਰਨਾ ਦਾ ਹਾਲ ਕੀ ਆ। ਕੱਲ ਨੂੰ ਵੋਟਾਂ ਮੰਗਣ ਆਉਣਗੇ ਫੇਰ ਕਿਸ ਤਰ੍ਹਾਂ? ਕਿਤਾਬਾਂ ਚਾੜਾਂਗੇ, ਪੁਲਿਸ ਨਾਲ ਆਵੇ ਫਿਰ ਦੇਖਾਂਗੇ ਪੁਲਿਸ ਵਾਲਿਆਂ ਨੂੰ, ਪੂਰਾ ਕਿਤਾਬਾਂ ਚਾੜਾਂਗੇ। ਵੀਰੇ ਮੇਰਾ ਨਾਮ ਸਰਬਜੀਤ ਕੌਰ, ਮੈਂ ਡਕੌਂਦਾ ਯੂਨੀਅਨ ਦੀ ਪ੍ਰਧਾਨ ਆ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਉਦਘਾਟਨ ਕਰਨ ਆਏ ਸੀ ਇਹ ਗੱਲ ਇਹ ਹੈ 30 ਸਾਲਾਂ ਦੀ ਸੜਕ ਨੂੰ ਲੋਕ ਤਰਸ ਰਹੇ ਸੀ ਇਲਾਕੇ ਦੇ। ਖੱਲਾ ਮੰਡੀ ਪੈਂਦੀ ਹੈ, 40 ਪਿੰਡਾਂ ਦੀ ਸੜਕ ਇਹ 9 ਕਰੋੜ ਰੁਪਈਆ ਲਾ ਕੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਸਪੈਸ਼ਲ ਇਹ ਸੜਕ ਪਵਾਈ ਆ। ਇਹ ਕੰਮ ਚਾਲੂ ਹੋ ਗਿਆ। ਕੰਮ ਚਾਲੂ ਹੋਣ ਤੋਂ ਬਾਅਦ ਅੱਜ ਅਸੀਂ ਇਨੌਗਰੇਸ਼ਨ ਕੀਤੀ ਹੈ, ਉਦਘਾਟਨ ਕੀਤਾ ਹੈ। ਔਰ ਆਮ ਪਾਰਟੀ ਦੇ ਬੰਦੇ, ਕੁਝ ਸ਼ਰਾਰਤੀ ਬੰਦੇ ਕਿਸਾਨ ਯੂਨੀਅਨ ਦੇ, ਜਿਨ੍ਹਾਂ ਨੂੰ ਡਿਵੈਲਪਮੈਂਟ ਚੰਗੀ ਨਹੀਂ ਲੱਗਦੀ, ਜਿਨ੍ਹਾਂ ਨੂੰ ਕੰਮ ਹੁੰਦਾ ਚੰਗਾ ਨਹੀਂ ਲੱਗਦਾ, ਅੱਜ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ 40 ਪਿੰਡਾਂ ਦੇ ਲੋਕ ਜਿਹੜੇ 30 ਸਾਲ ਤੋਂ ਤਰਸਦੇ ਸੀ ਸੜਕ ਨੂੰ, ਅੱਜ 9 ਕਰੋੜ ਰੁਪਈਆ ਲਾ ਕੇ ਕੰਮ ਇਹ ਚਾਲੂ ਹੋਇਆ। ਅੱਜ ਇਹਨਾਂ ਲੋਕਾਂ ਨੂੰ ਇਹ ਚੰਗਾ ਨਹੀਂ ਲੱਗਦਾ। ਭਾਈ ਇਹਨਾਂ ਨੇ ਰੌਲਾ ਪਾਉਣਾ, ਅਸੀਂ ਕੰਮ ਕਰਨਾ ਬਸ। ਹਾਂਜੀ, ਬਿਜਲੀ ਦੀ ਜਿਹੜੀ ਗੱਲ ਆ ਮੈਂ ਇਹਨਾਂ ਨੂੰ ਆ ਕੇ ਦੱਸਤਾ। ਮੇਰੇ ਇਲਾਕੇ ਦੇ ਪਿੰਡ ਦੇ ਮੈਂ ਇਹਨਾਂ ਨੂੰ ਆ ਕੇ ਸਿੱਧਾ ਮਿਲਿਆ, ਆ ਕੇ ਮੇਰੀ ਚੇਅਰਮੈਨ ਨਾਲ ਗੱਲ ਹੋਈ ਆ। ਭਾਖੜਾ ਡੈਮ ਦੇ 2 ਜਿਹੜੇ ਸੀਗੇ ਯੂਨਿਟ ਖਰਾਬ ਹੋਏ ਨੇ, ਅੱਜ ਸ਼ਾਮ ਤੱਕ ਠੀਕ ਹੋ ਜਾਣੇ ਨੇ, ਕੱਲ ਤੋਂ ਰੈਗੂਲਰ ਬਿਜਲੀ ਹੋ ਜਾਏਗੀ। ਕੇਜਰੀਵਾਲ ਆਏ ਸੀ 300 ਯੂਨਿਟ ਬਿਜਲੀ ਮਾਫ ਕਰਨ ਦੀ ਗੱਲ ਕਹਿ ਰਹੇ। ਉਹ ਗੱਲਾਂ ਬਾਤਾਂ ਕਰਦੇ ਨੇ, ਅਸੀਂ ਕੰਮ ਕਰਦੇ ਆ ਬਸ। ਜਿਹਨੇ ਵੋਟਾਂ ਲੈਣਾ ਉਹਦੇ ਨਾਲ ਜਦੋਂ ਤੂੰ ਸੌਦੀ ਵੋਟਾਂ ਲੈਣਾ ਹੁਣ ਵਿਗੜੇ, ਤੂੰ ਕੱਲਾ ਹੁੰਦਾ ਸੀ, ਤੇਰੇ ਨਾਲ ਕੋਈ ਪੁਲਿਸ ਫੋਰਸ ਨਹੀਂ ਸੀ। ਹੁਣ ਤੈਨੂੰ ਮੰਤਰੀ ਬਣ ਕੇ ਕੀ ਖਤਰਾ ਹੋ ਗਿਆ? ਨਹੀਂ ਦੱਸੋ ਭਾਈ, ਕੰਮ ਦੱਸੋ। ਨਹੀਂ 1 ਮਿੰਟ, ਤੈਨੂੰ ਹੁਣ ਕੀ ਖਤਰਾ ਹੋ ਗਿਆ? ਸਾਡੀ ਲਾਈਟ ਦੇ ਵਾਅਦੇ ਪੂਰੇ ਕੀਤੇ। ਮੈਂ ਉਹੀ ਸੁਣ ਕੇ ਆਇਆ, ਮੈਂ ਗੱਲ ਚੇਅਰਮੈਨ ਨਾਲ ਕਰਕੇ ਆਇਆ, ਮੇਰੇ ਨਾਲ ਗੱਲ ਕਰਨਾ ਹੈ। ਜੇ ਤੂੰ 5 ਸਾਲ ਵਾਅਦੇ ਕਰੇ, ਹੁਣ ਵੋਟਾਂ ਆ ਗਈਆਂ, ਆਇਆ ਦਿਸਦੀਆਂ, ਹੁਣ ਤੂੰ ਕਿੱਥੇ ਹੋ ਗਿਆ? ਉਹੀ ਸਹੂਲੀਆਂ ਨੇ ਦਿੱਤੀਆਂ ਸੀ। 1 ਮਿੰਟ ਮੰਤਰੀ ਸਾਹਿਬ ਜੀ ਮੇਰੀ ਗੱਲ ਸੁਣੋ। ਦੇਖੋ ਜੀ, ਇੱਕ ਮੈਨੂੰ ਇੱਕ ਗੱਲ ਖੇਦ ਹੈ, ਇੱਕ ਗੱਲ ਦਾ ਵੱਡਾ ਖੇਦ ਹੈ ਤੁਹਾਡੇ ਤੇ ਪਰਸਨਲੀ। ਜਿੱਦਣ ਆਪਾਂ ਇਹ ਸੰਘਰਸ਼ ਮਤਲਬ ਵਿੱਢਿਆ ਆ ਜੀ, ਆਹੀ ਦਿਨ ਹੋਣਗੇ ਮੇਰੇ ਖਿਆਲ ਦੇ। ਅਸੀਂ ਮੈਮੋਰੰਡਮ ਦੇਣ ਗਏ ਸੀਗੇ ਸਾਰੇ ਜਿੰਨੇ ਵੀ ਵਿਧਾਇਕ ਸੀਗੇ, ਸਾਨੂੰ ਜੀ ਚਲੋ ਬਾਅਦ ਚ ਬਣਿਆ, ਤੇ ਉਹ ਅਸੀਂ ਇਹ ਦੇਣ ਗਏ ਸੀ ਵੀ ਸਾਨੂੰ ਵੀ ਸਾਡਾ ਜਿਹੜਾ ਮੁੱਦਾ ਹੈ ਜੀ ਅੱਗੇ ਉਧਰ ਧਿਆਨ ਦੇ, ਇੱਧਰ ਹੀ ਦੇਖਦਾ। ਕੋਈ ਤੁਹਾਡਾ ਵਿਰੋਧ ਨਹੀਂ ਕਰਨ ਗਏ ਸੀ।
ਤੇ ਤੁਸੀਂ ਸਾਡੇ ਹੁਣ ਆਪੇ ਚ ਹੁੰਦੇ ਵੀ ਤੁਸੀਂ ਅਸੀਂ 2 ਘੰਟੇ ਉੱਥੇ ਧੁੱਪ 'ਚ ਬਹਿ ਕੇ ਆਏ ਤੁਹਾਡੀ ਕੋਠੀ ਤੋਂ 200 ਮੀਟਰ ਪਿੱਛੇ। ਮੈਂ ਜਦੋਂ ਘਰੇ ਨਹੀਂ ਮੇਰੀ ਗੱਲ ਨਹੀਂ, ਨਹੀਂ, ਦੇਖੋ ਆ ਇੱਥੇ ਆ ਜਿਹੜਾ ਟੋਲ ਪਲਾਜ਼ਾ ਮੇਰੀ ਗੱਲ ਸੁਣ। ਮੇਰੇ ਭਰਾ ਬੈਠੇ ਹੋਣੇ ਨੇ ਇੱਥੇ ਖੜ ਕੇ ਮੈਂ ਔਰ ਪੁੱਛ ਕੇ ਲੰਗਰ ਵਾਸਤੇ ਪੈਸੇ ਦੇ ਕੇ ਜਾਂਦਾ ਰਿਹਾ ਭਾਈ ਮੇਰੇ ਲਈ ਕੋਈ ਸੇਵਾ ਤਾਂ ਦੱਸੋ। ਨਹੀਂ ਮੇਰੀ ਗੱਲ ਸੁਣੋ ਜੀ, ਮੈਂ ਮੇਰਾ ਪੂਰਾ ਸਵਾਲ ਲਓ, ਮੇਰਾ ਪੂਰਾ ਸਵਾਲ ਲਓ, ਮੈਂ ਤਾਂ ਤੁਹਾਡੇ ਵਿੱਚ ਆ ਭਰਾ ਤੁਹਾਡਾ। ਨਹੀਂ ਮੇਰਾ ਪੂਰਾ ਸਵਾਲ ਤਾਂ ਲਓ ਨਾ, ਮੇਰਾ ਪੂਰਾ ਸਵਾਲ ਲਓ। ਦੇਖੋ ਜਦੋਂ ਤੁਸੀਂ ਸਾਡੇ ਪਿੰਡ ਦੇ ਵਿੱਚ ਵੋਟਾਂ ਲੈਣ ਜਾਂਦੇ ਜੀ ਤੁਹਾਡੀ ਪੂਰੀ ਰਿਸਪੈਕਟ ਹੁੰਦੀ ਹੈ ਨਹੀਂ ਹੁੰਦੀ? ਬਿਲਕੁਲ ਹੁੰਦੀ ਹੈ। ਦੇਖੋ ਕਿਸਾਨ ਤੁਹਾਡੀ ਕੋਠੀ ਤੱਕ ਗਿਆ, ਸਾਡੀ ਰਿਸਪੈਕਟ ਇਹ ਹੋਈ ਵੀ ਨਾ ਸਾਨੂੰ ਪਾਣੀ ਪੁੱਛਿਆ ਤੇ ਧੁੱਪ 'ਚ ਬਹਿ ਕੇ ਅਸੀਂ ਮੁੜ ਕੇ ਆ। ਮੈਂ ਉੱਥੇ ਹਾਂ ਤੁਸੀਂ ਸਾਡੇ ਇੰਟੈਲੀਜੈਂਸ ਸੀਆਈਡੀ ਨੂੰ ਸਾਡਾ ਮੈਂ ਨਹੀਂ ਸੀ, ਮੈਂ ਤਾਂ ਆਪ ਖੜ ਕੇ ਪੁੱਛੋ ਇਮਾਨਦਾਰੀ ਨਾਲ ਪੁੱਛ ਕੇ ਟੋਲ ਪਲਾਜ਼ੇ ਤੇ ਆਪ ਖੜ ਕੇ ਟੋਲ ਪਲਾਜ਼ੇ ਦੇ ਕੋਲ ਆਪ ਖੜ ਕੇ ਜਾ ਕੇ ਰੋਕ ਕੇ ਕਈ ਵਾਰੀ ਮੈਂ ਪੈਸੇ ਵੀ ਦੇ ਗਿਆ ਨਾ ਭਾਈ ਲੰਗਰ ਦਾ ਹਿਸਾਬ ਤੁਸੀਂ ਇਹ ਗੱਲ 2 ਵਾਰ ਰਿਪੀਟ ਕਰਦੇ ਹੁਣ ਮੇਰੀ ਗੱਲ ਸੁਣੋ। ਤੁਹਾਨੂੰ ਵੋਟਾਂ ਨਾਭੇ ਇਲਾਕੇ ਨੇ ਪਾਈਆਂ, ਚੰਡੀਗੜ੍ਹ ਤਾਂ ਨਹੀਂ ਪਾਈਆਂ। ਤੁਸੀਂ ਚੰਡੀਗੜ੍ਹ ਜਾ ਕੇ ਬੈਠੇ, ਤੁਸੀਂ ਨਾਭੇ 'ਚ ਰਹਿ ਕੇ ਨਾਭੇ ਸਾਡੇ ਗੱਲਾਂ ਰੋਜ਼ ਕਿਉਂ ਸੁਣਦੇ? ਚੰਡੀਗੜ੍ਹ ਹੁਣ ਵੀ ਤੁਹਾਡਾ ਗਿਆ ਨਾ ਮੇਰੀ ਗੱਲ ਮੇਰੀ ਬੇਨਤੀ ਤਾਂ ਸੁਣ ਲਓ, ਮੇਰੀ ਗੱਲ ਤਾਂ ਸੁਣ ਲਓ। ਜਦੋਂ ਮੈਨੂੰ ਪਤਾ ਲੱਗਿਆ ਇੱਥੇ ਇਹ ਬੰਦੇ ਬੈਠੇ ਨੇ ਮੇਰੇ ਬੰਦੇ ਮੈਂ ਜਾਊਂਗਾ ਬਿਜਲੀ ਦੀ ਜਿਹੜੇ ਸ਼ਾਮ ਨੂੰ ਠੀਕ ਹੋ ਜਾਣੇ ਨੇ ਕੱਲ ਤੋਂ ਰੈਗੂਲਰ ਬਿਜਲੀ ਹੋ। ਅੱਛਾ ਜੀ, ਇੱਕ ਸਾਡੇ ਸਵਾਲ ਹੋ ਗਿਆ ਕੱਲ ਤੋਂ ਰੈਗੂਲਰ ਹੋਈ ਜੀ। ਮੈਂ ਜ਼ਿੰਮੇਵਾਰ ਅਸੀਂ ਰਾਸਤੇ 'ਚ ਘਰੋ ਮੈਂ ਸਰਕਾਰ ਵੱਲੋਂ ਕਹਿੰਦੇ ਟੈਲੀਵਿਜ਼ਨ ਦੇ ਸਾਰੇ ਮੈਂ ਜ਼ਿੰਮੇਵਾਰ ਹਾਂ ਗੱਲ ਤੋਂ ਨਾ। ਅੱਛਾ ਜੀ, ਮੇਰੇ ਬੇਟੇ ਦਾ ਵਜੀਫਾ ਦੇਵੋ, ਮੇਰੇ ਬੇਟੇ ਔਰ ਮੇਰੀ ਬੇਟੀ ਦਾ ਵਜੀਫਾ ਦੇਵੋ। ਹੁਣ ਤੱਕ ਸਾਨੂੰ ਵਜੀਫਾ ਨਹੀਂ ਮਿਲਿਆ। ਦੇ ਵਜੀਫਾ ਸਾਡਾ, ਸਾਨੂੰ ਹੁਣ ਤੱਕ ਵਜੀਫਾ ਨਹੀਂ ਮਿਲਿਆ। 4 ਸਾਲ ਹੋ ਗਏ ਸਾਡੇ ਬੱਚਿਆਂ ਨੂੰ ਵਜੀਫਾ ਖਾਂਦੇ ਨੂੰ। ਅੱਜ ਦੀ ਗਲਤੀ ਮੇਰੀ ਸੁਣੋ ਜੀ, ਕਿਸ ਕਹਿੰਦਾ ਬਿਜਲੀ ਦੀ ਆ। ਮੈਂ ਜ਼ਿੰਮੇਵਾਰੀ ਦੇਖੋ ਜੀ, ਤੁਸੀਂ ਸਾਡੇ ਪਿੰਡਾਂ ਜਾਓ ਮਰਜ਼ੀ ਆ ਜਾ ਮੈਂ ਨਾ ਮੰਤਰੀ ਸਾਹਿਬ ਜੀ ਅਸੀਂ ਤੁਹਾਡੇ ਧੁੱਪ 'ਚ ਬਹਿ ਕੇ ਆਏ ਆਪੇ ਬਿਲਕੁਲ ਤੁਹਾਡੇ ਵਾਅਦੇ ਪੂਰੇ ਹੋ ਗਏ ਜੀ ਜਿਹੜੇ ਅੱਜ ਤੋਂ 5 ਸਾਲ ਪਹਿਲਾਂ ਮੈਨੀਫੈਸਟੋ 'ਚ ਕੀਤੇ ਸੀ। ਤੁਹਾਡੇ ਵਾਅਦੇ ਪੂਰੇ ਹੋ ਗਏ ਜੀ ਹੈ ਜੀ। ਇੱਕ ਤਾਂ ਨਹੀਂ ਦੇਖੋ, ਇੱਕ ਤਾਂ ਬਾਦਲ ਪਰਿਵਾਰ ਅੰਦਰ ਬੈਠਾ ਬੇਅਦਬੀ ਦੇ ਮਾਮਲੇ 'ਚ ਬੈਠਾ ਹੀ ਅੰਦਰ। ਦੇਖੋ ਨਹੀਂ, ਦੂਜਾ ਸਾਡਾ ਸਾਰੇ ਬੱਚੇ ਨੌਕਰੀ ਤੇ ਲੱਗ ਗਏ। ਤੀਜਾ ਸਾਡਾ ਸਾਰਾ ਕਰਜ਼ਾ ਮਾਫ ਹੋ ਗਿਆ ਜੀ। ਚੌਥਾ ਸਾਨੂੰ ਬਿਜਲੀ 8 ਘੰਟੇ ਮਿਲੀ ਰਹੀ ਹੈ ਸਪਲਾਈ। ਦੱਸੋ ਸਾਨੂੰ ਇੱਕ ਵੀ ਵਾਅਦਾ ਪੂਰਾ। ਜਵਾਕਾਂ ਦੇ ਡੰਡੇ ਕਿਉਂ ਪੈ ਰਹੇ ਨੇ ਜੀ? ਪਟਿਆਲੇ ਜਾਂਦੇ ਨੇ ਜ਼ਿੰਮੇਵਾਰ ਜੀ, ਕੌਣ ਜ਼ਿੰਮੇਵਾਰ ਹੈ? ਤੁਹਾਡੀ ਗੱਲ ਤੇ ਸਾਨੂੰ ਦੱਸ ਕੇ ਜਾਓ। ਇੱਥੇ ਮੈਂ ਵਿੱਚ ਤੇ ਜਾਣਾ ਤੂੰ ਭੱਜਦਾ ਸਿੱਟਦੇ ਪਰਾਂ ਇੱਧਰ ਆ ਭੁਪਿੰਦਰ ਇੱਧਰ
ਸਰ ਅਸੀਂ ਪ੍ਰੋਟੈਸਟ ਨਾ ਕਰੀਏ ਕੀ ਕਰੀਏ 5 ਸਾਲ ਹੋ ਗਏ ਸਾਡੇ ਹਲਕੇ ਦੇ ਐਮਐਲਏ ਨੇ ਅਸੀਂ ਜਿਤਾਏ ਨੇ ਕੁਰਸੀ ਤੇ ਬਿਠਾਏ ਨੇ ਪਰ ਇਹ ਸਾਡੀਆਂ ਸਰਕਾਰਾਂ 5 ਸਾਲ ਹੋ ਗਏ ਇਹ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕਦੀ। ਸਾਡੀ ਲਾਈਟ ਦਾ ਦੇਖੋ ਤੁਸੀਂ ਬੁਰਾ ਹਾਲ ਹੈ। ਸਾਡਾ ਕਰਜ਼ਾ ਮਾਫੀ ਦਾ ਵਾਅਦਾ ਕਰਿਆ ਸੀ ਇਹਨਾਂ ਨੇ ਕਿਸੇ ਕਿਸਾਨ ਦਾ ਕੋਈ ਕਰਜ਼ਾ ਨਹੀਂ ਮਾਫ ਹੋਇਆ ਕਿ ਨਵਾਂ ਪੈਸਾ ਮਾਫ ਨਹੀਂ ਹੋਇਆ। ਕਿੰਨੇ ਇਹਨਾਂ ਨੇ ਸਾਡੇ ਨਾਲ ਵਾਅਦੇ ਕਰੇ ਤੇ ਸਾਡਾ ਬਹੁਤ ਬੁਰੀ ਹਾਲਤ ਹੈ। ਸਾਡੀ ਕਿੰਨੀ ਸਕਾਲਰਸ਼ਿਪ ਕਰਕੇ ਅਸੀਂ ਇਸ ਪ੍ਰੋਟੈਸਟ ਕਰਦੇ ਹਾਂ। ਅਸੀਂ ਕਿ ਪਹਿਲੇ ਦੇ ਹਿਸਾਬ ਕਿਤਾਬ ਲੈਣਾ ਹੈ। ਕਿੰਨੇ ਟਾਈਮ ਤੋਂ ਬਿਜਲੀ ਨਹੀਂ ਆ ਰਹੀ? ਬਿਜਲੀ ਸਾਡੇ ਦਾ ਜੀ ਬੁਰਾ ਹਾਲ ਹੈ। ਦੇਖੋ ਅਸੀਂ ਇੱਕ ਮਿੱਥੀ ਡੇਟ ਤੋਂ 1 ਮਿੰਟ ਬਿੱਲ ਨਾ ਭਰੀਏ ਤਾਂ ਸਾਨੂੰ ਨਾਲ ਲਾ ਕੇ ਜੁਰਮਾਨਾ ਅਦਾ ਕਰਨਾ ਪੈਂਦਾ ਲੇਕਿਨ ਲਾਈਟ ਦਾ ਕੋਈ ਹਿਸਾਬ ਕਿਤਾਬ ਨਹੀਂ। 4 ਦਿਨ ਨਾ ਆਵੇ 10 ਦਿਨ ਨਾ ਆਵੇ 5 ਦਿਨ ਨਾ ਆਵੇ ਕੋਈ ਨਹੀਂ ਪੁੱਛਦਾ ਹੈਗਾ। ਅਸੀਂ ਇਹ ਮੰਗ ਕਰ ਰਹੇ ਹਾਂ ਕਿਉਂਕਿ ਅਸੀਂ ਮੰਤਰੀ ਬਣਾਉਣੇ ਆ ਅਸੀਂ ਵੋਟਾਂ ਨਾਲ ਬਣਾਉਣੇ ਨੂੰ ਕੁਰਸੀ ਤੇ ਬਿਠਾਉਣੇ ਆ ਆਪਣੇ ਵਿਕਾਸ ਵਾਸਤੇ ਜੇ ਸਾਡੀ ਜ਼ਰੂਰਤ ਸਮਝਦੀ ਹੈ ਫਿਰ ਸਾਨੂੰ ਜਨਤਾ ਜਿਨ੍ਹਾਂ ਨੇ ਵੋਟਾਂ ਪਾਈਆਂ ਸਾਡੇ ਘਰਾਂ ਜਾ ਕੇ ਮਿਲਦਾ ਸੀਗਾ ਸਾਨੂੰ ਹੁਣ ਮਿਲੇ ਹੁਣ ਕਿਉਂ ਇੰਨਾ ਇਹਨੂੰ ਖਤਰਾ ਹੋ ਗਿਆ। ਹੁਣ ਤਾਂ ਇਹ ਮੰਤਰੀ ਆ ਜਾਂ ਤਾਂ ਇੱਕ ਸਧਾਰਨ ਆਦਮੀ ਸਾਡੇ ਘਰਾਂ 'ਚ ਆਉਂਦਾ ਸੀ ਹੁਣ ਮੰਤਰੀ ਹੋ ਕੇ ਸਾਨੂੰ ਗੱਲ ਵੀ ਨਹੀਂ ਸਾਡੇ ਨਾਲ ਕਰਦਾ। ਸਾਤੋਂ ਹੀ ਵੋਟਾਂ ਲੈ ਕੇ ਸਾਡਾ ਹੀ ਮੰਤਰੀ ਬਣਾਇਆ ਹੋਇਆ ਅੱਜ ਸਾਡੇ ਨਾਲ ਗੱਲ ਨਹੀਂ ਕਰਦਾ ਚੰਡੀਗੜ੍ਹ ਜਾ ਕੇ ਬਹਿ ਜਾਂਦਾ ਸਾਨੂੰ ਸਪੋਰਟ ਕਰ ਸਾਡੇ ਬੱਚਿਆਂ ਦੇ ਵਜ਼ੀਫੇ ਦੇਵੇ ਚੋਰ 700 ਕਿੱਲਾ ਜ਼ਮੀਨ ਦਾ ਖਰੀਦ ਗਿਆ ਚੋਰ ਸਾਧੂ ਸਿੰਘ ਚੋਰ ਸਾਧੂ ਸਿੰਘ ਚੋਰ ਸਾਧੂ ਸਿੰਘ ਚੋਰ ਗਲੀ ਗਲੀ ਚ ਚੋਰ। ਤੁਹਾਨੂੰ ਜਿਹੜਾ ਕਿੱਥੇ ਮਿਲੇ ਨਹੀਂ ਹੈਗੇ ਤੁਹਾਨੂੰ ਹੁਣ ਤੁਸੀਂ ਇੱਥੇ ਇਕੱਠੇ ਵੀਰੇ ਮਿਲੇ ਨੇ ਆਲੇ ਦੁਆਲੇ ਨੇ ਆਪਣੀ ਪੂਰੀ ਪੁਲਿਸ ਫੋਰਸ ਲਾਈ ਹੋਈ। ਵੀਰ ਜੀ ਦਾ ਮੈਨੂੰ ਨਾਮ ਨਹੀਂ ਯਾਦ ਹੈਗਾ। ਵੀਰ ਜੀ ਸਾਨੂੰ ਇੰਨੇ ਧੱਕੇ ਨਾਲ ਰੋਕ ਰਹੇ ਸੀ ਵੀ ਜਾਣਾ ਨਹੀਂ ਉਦੋਂ ਵੀਰ ਜੀ ਰੋਕਿਆ ਕਰਨ ਸਾਧੂ ਸਿੰਘ ਨੂੰ ਵੀ ਪਿੰਡਾਂ 'ਚ ਵੋਟਾਂ ਲੈਣ ਨਹੀਂ ਜਾਣਾ ਸਾਡੇ ਵਰਗੇ ਰੋਕਿਆ ਕਰਨ ਤੂੰ ਸਾਧੂ ਸਿੰਘ ਨੂੰ ਤੁਸੀਂ ਵੋਟ ਨਹੀਂ ਪਾਉਣੀ। ਅੱਜ ਸਾਨੂੰ ਗੱਲ ਕਰਨ ਤੋਂ ਵੀ ਰੋਕ ਰਹੇ ਨੇ ਅੱਜ ਸਾਡੇ ਪੂਰੇ ਰੱਸੀਆਂ ਲਾ ਰਹੇ ਨੇ ਧੱਕੇ ਮਾਰੇ ਵੀ ਸਾਡੇ ਰੱਸੀਆਂ ਲਾਉਣ ਵੀ ਵੋਟਾਂ ਨਹੀਂ ਪਾਉਣੀਆਂ ਕਾਂਗਰਸ ਨੂੰ ਰੱਸੀਆਂ ਲਾ ਕੇ ਰੋਕੋ ਇਹ ਸਾਨੂੰ ਅੱਜ ਰੋਕ ਰਹੇ ਨੇ। ਤੇ ਹੁਣ ਤੁਹਾਡੀ ਮੇਨ ਮੰਗ ਕੀ ਹੈ ਕਾਹਦੇ ਵਾਸਤੇ ਕਰ ਰਹੇ ਹੋ? ਸਾਡੇ ਵੀਰੇ ਇਹਨਾਂ ਨੇ 5 ਵਾਅਦੇ ਕੀਤੇ ਸੀ ਸਾਡੇ ਉਹ ਪੂਰੇ ਕਰਨ। ਕਿਹੜੇ ਵਾਅਦੇ ਨੇ? ਸਾਡੇ ਬੱਚਿਆਂ ਸਾਡੀ ਲਾਈਟ ਸਾਡੇ ਬੱਚਿਆਂ ਨੂੰ ਘਰ ਘਰ ਨੌਕਰੀ ਸਾਡੇ ਟੀਚਰ ਟੈਟ ਦਾ ਪੇਪਰ ਕਰਕੇ ਪਟਿਆਲੇ ਰੂਲ ਰਹੇ ਨੇ ਲਾਠੀ ਚਾਰਜ ਹੋ ਰਿਹਾ ਸਾਡੇ ਬੱਚੇ ਅੱਜ ਮਰਨ ਵਰਤਨ ਰੱਖ ਰਹੇ ਨੇ ਸਾਨੂੰ ਕੋਈ ਵੀ ਸਾਡੇ ਬੱਚਿਆਂ ਨੂੰ ਕੋਈ ਸਪੋਰਟ ਨਹੀਂ ਦਿੱਤੀ ਇਹਨਾਂ ਨੇ। ਜਾ ਕੇ ਦੇਖੋ ਸਾਡੇ ਬੱਚਿਆਂ 30 ਜੂਨ ਆ ਪਟਿਆਲੇ ਧਰਨਾ ਦਾ ਹਾਲ ਕੀ ਆ। ਕੱਲ ਨੂੰ ਵੋਟਾਂ ਮੰਗਣ ਆਉਣਗੇ ਫੇਰ ਕਿਸ ਕਿਤਾਬਾਂ ਚਾੜਾਂਗੇ ਪੁਲਿਸ ਨਾਲ ਆਵੇ ਫਿਰ ਦੇਖਾਂਗੇ ਪੁਲਿਸ ਵਾਲਿਆਂ ਨੂੰ ਪੂਰਾ ਕਿਤਾਬਾਂ ਚਾੜਾਂਗੇ। ਵੀਰੇ ਮੇਰਾ ਨਾਮ ਸਰਬਜੀਤ ਕੌਰ ਮੈਂ ਡਕੌਂਦਾ ਯੂਨੀਅਨ ਦੀ ਪ੍ਰਧਾਨ ਆ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਦਘਾਟਨ ਕਰਨ ਆਏ ਸੀ ਇਹ ਗੱਲ ਇਹ ਹੈ 30 ਸਾਲਾਂ ਦੀ ਸੜਕ ਨੂੰ ਲੋਕ ਤਰਸ ਰਹੇ ਸੀ ਇਲਾਕੇ ਦੇ ਖੱਲਾ ਮੰਡੀ ਪੈਂਦੀ ਹੈ 40 ਪਿੰਡਾਂ ਦੀ ਸੜਕ ਇਹ 9 ਕਰੋੜ ਰੁਪਈਆ ਲਾ ਕੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਸਪੈਸ਼ਲ ਇਹ ਸੜਕ ਪਵਾਈ ਆ। ਇਹ ਕੰਮ ਚਾਲੂ ਹੋ ਗਿਆ। ਕੰਮ ਚਾਲੂ ਹੋਣ ਤੋਂ ਬਾਅਦ ਅੱਜ ਅਸੀਂ ਨੈਗੋਸ਼ੀਏਸ਼ਨ ਕੀਤੀ ਹੈ ਉਦਘਾਟਨ ਕੀਤਾ ਹੈ ਔਰ ਆਮ ਪਾਰਟੀ ਦੇ ਬੰਦੇ ਕੁਝ ਸ਼ਰਾਰਤੀ ਬੰਦੇ ਕਿਸਾਨ ਯੂਨੀਅਨ ਦੇ ਜਿਨ੍ਹਾਂ ਨੂੰ ਡਿਵੈਲਪਮੈਂਟ ਚੰਗੀ ਨਹੀਂ ਲੱਗਦੀ ਜਿਨ੍ਹਾਂ ਨੂੰ ਕੰਮ ਹੁੰਦਾ ਚੰਗਾ ਨਹੀਂ ਲੱਗਦਾ ਅੱਜ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ 40 ਪਿੰਡਾਂ ਦੇ ਲੋਕ ਜਿਹੜੇ 30 ਸਾਲ ਤੋਂ ਤਰਸਦੇ ਸੀ ਸੜਕ ਨੂੰ ਅੱਜ 9 ਕਰੋੜ ਰੁਪਈਆ ਲਾ ਕੇ ਕੰਮ ਇਹ ਚਾਲੂ ਹੋਇਆ ਅੱਜ ਇਹਨਾਂ ਲੋਕਾਂ ਨੂੰ ਇਹ ਚੰਗਾ ਨਹੀਂ ਲੱਗਦਾ ਭਾਈ ਇਹਨਾਂ ਨੇ ਰੌਲਾ ਪਾਉਣਾ ਅਸੀਂ ਕੰਮ ਕਰਨਾ ਬਸ। ਹਾਂਜੀ ਬਿਜਲੀ ਦੀ ਜਿਹੜੀ ਗੱਲ ਆ ਮੈਂ ਇਹਨਾਂ ਨੂੰ ਆ ਕੇ ਦੱਸਤਾ ਮੇਰੇ ਇਲਾਕੇ ਦੇ ਪਿੰਡ ਦੇ ਮੈਂ ਇਹਨਾਂ ਨੂੰ ਆ ਕੇ ਸਿੱਧਾ ਮਿਲਿਆ ਆ ਕੇ ਮੇਰੀ ਚੇਅਰਮੈਨ ਨਾਲ ਗੱਲ ਹੋਈ ਆ ਭਾਖੜਾ ਡੈਮ ਦੇ 2 ਜਿਹੜੇ ਸੀਗੇ ਯੂਨਿਟ ਖਰਾਬ ਹੋਏ ਨੇ ਅੱਜ ਸ਼ਾਮ ਤੱਕ ਠੀਕ ਹੋ ਜਾਣੇ ਨੇ ਕੱਲ ਤੋਂ ਰੈਗੂਲਰ ਬਿਜਲੀ ਹੋ ਜਾਏਗੀ। ਕੇਜਰੀਵਾਲ ਆਏ ਸੀ 300 ਯੂਨਿਟ ਬਿਜਲੀ ਮਾਫ ਕਰਨ ਦੀ ਗੱਲ ਕਹਿ ਰਹੇ ਉਹ ਗੱਲਾਂ ਬਾਤਾਂ ਕਰਦੇ ਨੇ ਅਸੀਂ ਕੰਮ ਕਰਦੇ ਆ ਬਸ। ਜਿਹੜੇ ਵੋਟਾਂ ਲੈਣਾ ਉਹਦੇ ਨਾਲ ਤੂੰ ਸੌਲੀ ਵੋਟਾਂ ਲੈਣਾ ਉਹਨਾਂ ਦੀ ਵੀਰੇ ਤੂੰ ਕੱਲਾ ਹੁੰਦਾ ਸੀ ਤੇਰੇ ਨਾਲ ਕੋਈ ਪੁਲਿਸ ਫੋਰਸ ਨਹੀਂ ਸੀ ਹੁਣ ਤੈਨੂੰ ਮੰਤਰੀ ਬਣ ਕੇ ਕੀ ਖਤਰਾ ਹੋ ਗਿਆ। ਨਹੀਂ ਦੱਸੋ ਭਾਈ ਕੰਮ ਦੱਸੋ। ਨਹੀਂ 1 ਮਿੰਟ ਤੈਨੂੰ ਹੁਣ ਕੀ ਖਤਰਾ ਹੋ ਗਿਆ ਸਾਡੀ ਲਾਈਟ ਦੇ ਵਾਅਦੇ ਪੂਰੇ ਕੀਤੇ ਮੈਂ ਉਹੀ ਸੁਣ ਕੇ ਆਇਆ ਮੈਂ ਗੱਲ ਚੇਅਰਮੈਨ ਨਾਲ ਕਰਕੇ ਆਇਆ ਮੈਂ ਗੱਲ ਕਰਨਾ ਹੈ। ਤੂੰ 5 ਸਾਲ ਵਾਅਦੇ ਕਰੇ ਹੁਣ ਵੋਟਾਂ ਆ ਗਈਆਂ ਦਿਸਦੀਆਂ ਹੁਣ ਤੂੰ ਕਿੱਥੇ ਹੋ ਗਿਆ ਉਹੀ 100
ਬੋਲੀ ਵਾਲੀ ਬੀਬੀਆਂ ਸੀ। ਇੱਕ ਮਿੰਟ ਮਾਫੀ ਸਾਹਿਬ ਜੀ ਮੇਰੀ ਗੱਲ ਸੁਣੋ। ਦੇਖੋ ਜੀ ਇੱਕ ਮੈਨੂੰ ਇੱਕ ਗੱਲ ਖੇਦ ਹੈ, ਇੱਕ ਗੱਲ ਦਾ ਵੱਡਾ ਖੇਦ ਹੈ ਤੁਹਾਡੇ ਤੇ ਪਰਸਨਲੀ। ਜਿੱਦਣ ਆਪਾਂ ਇਹ ਸੰਘਰਸ਼ ਮਤਲਬ ਵਿੱਢਿਆ ਜੀ, ਆਹੀ ਦਿਨ ਹੋਣਗੇ ਮੇਰੇ ਖਿਆਲ ਦੇ। ਅਸੀਂ ਮੈਮੋਰੰਡਮ ਦੇਣ ਗਏ ਸੀਗੇ ਸਾਰੇ ਜਿੰਨੇ ਵੀ ਵਿਧਾਇਕ ਸੀਗੇ, ਸਾਨੂੰ ਜੀ ਚਲੋ ਬਾਅਦ ਚ ਬਣਿਆ ਤੇ ਉਹ ਅਸੀਂ ਇਹ ਦੇਣ ਗਏ ਸੀ ਵੀ ਸਾਨੂੰ ਵੀ ਸਾਡਾ ਜਿਹੜਾ ਮੁੱਦਾ ਹੈ ਜੀ ਅੱਗੇ ਉੱਧਰ ਧਿਆਨ ਦੇ ਇੱਧਰ ਹੀ ਦੇਣਾ। ਕੋਈ ਤੁਹਾਡਾ ਵਿਰੋਧ ਨਹੀਂ ਕਰਨ ਗਏ ਸੀ। ਸੁਣੋ ਗੱਲ ਤੇ ਤੁਸੀਂ ਸਾਡੇ ਉੱਪਰ ਆਪੇ ਚ ਹੁੰਦੇ ਵੀ ਤੁਸੀਂ ਅਸੀਂ 2 ਘੰਟੇ ਉੱਤੇ ਧੁੱਪ 'ਚ ਬਹਿ ਕੇ ਆਏ ਤੁਹਾਡੀ ਕੋਠੀ ਤੋਂ 200 ਮੀਟਰ ਪਿੱਛੇ। ਮੈਂ ਜਦੋਂ ਘਰੇ ਨਹੀਂ, ਮੇਰੀ ਗੱਲ ਨਹੀਂ ਦੇਖੋ ਆ ਇੱਥੇ ਆ ਜਿਹੜਾ ਟੋਲ ਪਲਾਜ਼ਾ, ਮੇਰੀ ਗੱਲ ਸੁਣ, ਮੇਰੇ ਭਰਾ ਬੈਠੇ ਹੋਣੇ ਨੇ ਇੱਥੇ ਖੜ ਕੇ ਮੈਂ ਔਰ ਪੁੱਛ ਕੇ ਲੰਗਰ ਵਾਸਤੇ ਪੈਸੇ ਦੇ ਕੇ ਜਾਂਦਾ ਰਿਹਾ ਭਾਈ, ਮੇਰੇ ਲਈ ਕੋਈ ਸੇਵਾ ਤਾਂ ਦੱਸੋ। ਨਹੀਂ ਮੇਰੀ ਗੱਲ ਸੁਣੋ ਜੀ, ਮੇਰਾ ਪੂਰਾ ਸਵਾਲ ਲਓ, ਮੇਰਾ ਪੂਰਾ ਸਵਾਲ ਲਓ, ਮੈਂ ਤਾਂ ਤੁਹਾਡੇ ਵਿੱਚ ਆ ਭਰਾ ਤੁਹਾਡਾ। ਨਹੀਂ ਮੇਰਾ ਪੂਰਾ ਸਵਾਲ ਤਾਂ ਲਓ ਨਾ, ਮੇਰਾ ਪੂਰਾ ਸਵਾਲ ਲਓ। ਦੇਖੋ ਜਦੋਂ ਤੁਸੀਂ ਸਾਡੇ ਪਿੰਡ ਦੇ ਵਿੱਚ ਵੋਟਾਂ ਲੈਣ ਜਾਂਦੇ ਜੀ ਤੁਹਾਡੀ ਪੂਰੀ ਰਿਸਪੈਕਟ ਹੁੰਦੀ ਹੈ ਨਹੀਂ ਹੁੰਦੀ? ਬਿਲਕੁਲ ਹੁੰਦੀ ਹੈ। ਦੇਖੋ ਕਿਸਾਨ ਤੁਹਾਡੀ ਕੋਠੀ ਤੱਕ ਗਿਆ, ਸਾਡੀ ਰਿਸਪੈਕਟ ਇਹ ਹੋਈ ਵੀ ਨਾ ਸਾਨੂੰ ਪਾਣੀ ਪੁੱਛਿਆ ਤੇ ਧੁੱਪ 'ਚ ਬਹਿ ਕੇ ਅਸੀਂ ਦੋਨੋਂ ਰੁਕੇ ਆ। ਹਾਂ ਤੁਸੀਂ ਸਾਡੇ ਇੰਟੈਲੀਜੈਂਸ ਸੀਆਈਡੀ ਨੂੰ ਸਾਡਾ ਮੈਂ ਨਹੀਂ ਸੀ, ਮੈਂ ਤਾਂ ਆਪ ਖੜ ਕੇ ਪੁੱਛੋ, ਇਮਾਨਦਾਰੀ ਨਾਲ ਪੁੱਛ ਕੇ ਦੇਖੋ ਇੱਥੇ ਟੋਲ ਪਲਾਜ਼ੇ ਤੇ ਆਪ ਖੜ ਕੇ ਟੋਲ ਪਲਾਜ਼ੇ ਦੇ ਕੋਲ ਆਪ ਖੜ ਕੇ ਜਾ ਕੇ ਰੋਕ ਕੇ ਕਈ ਵਾਰੀ ਮੈਂ ਪੈਸੇ ਵੀ ਦੇ ਗਿਆ ਨਾ ਭਾਈ ਲੰਗਰ ਤੇ ਮੇਰਾ ਹਿੱਸਾ ਤੁਸੀਂ ਇਹ ਗੱਲ 2 ਵਾਰ ਰਿਪੀਟ ਕਰਦੇ ਹੁਣ ਦੇਖੋ ਤੁਹਾਨੂੰ ਵੋਟਾਂ ਨਾਭੇ ਇਲਾਕੇ ਨੇ ਪਾਈਆਂ, ਚੰਡੀਗੜ੍ਹ ਤਾਂ ਨਹੀਂ ਪਾਈਆਂ। ਤੁਸੀਂ ਚੰਡੀਗੜ੍ਹ ਜਾ ਕੇ ਬੈਠੋ, ਤੁਸੀਂ ਨਾਭੇ 'ਚ ਰਹਿ ਕੇ ਨਾਭੇ ਸਾਡੇ ਗੱਲਾਂ ਰੋਜ਼ ਕਿਉਂ ਸੁਣਦੇ? ਚੰਡੀਗੜ੍ਹ ਹੁਣ ਵੀ ਥੋੜਾ ਗਿਆ ਨਾ। ਮੇਰੀ ਗੱਲ ਮੇਰੀ ਬੇਨਤੀ ਤਾਂ ਸੁਣ ਲਓ, ਮੇਰੀ ਗੱਲ ਤਾਂ ਸੁਣ ਲਓ। ਜਦੋਂ ਮੈਨੂੰ ਪਤਾ ਲੱਗਿਆ ਇੱਥੇ ਇਹ ਬੰਦੇ ਬੈਠੇ ਨੇ, ਮੈਂ ਜਾਊਂਗਾ ਬਿਜਲੀ ਦੀ ਜਿਹੜੇ ਸ਼ਾਮ ਨੂੰ ਠੀਕ ਹੋ ਜਾਣੇ ਨੇ, ਕੱਲ ਤੋਂ ਰੈਗੂਲਰ ਬਿਜਲੀ ਹੋ ਜਾਣੀ। ਅੱਛਾ ਜੀ, ਇੱਕ ਸਾਡੇ ਸਵਾਲ ਹੋ ਗਏ ਕੱਲ ਤੋਂ ਰੈਗੂਲਰ ਹੋਈ ਜੀ। ਮੈਂ ਜ਼ਿੰਮੇਵਾਰ ਹਾਂ। ਅਸੀਂ ਰਾਸਤੇ 'ਚ ਘਰੋ ਮੈਂ ਸਰਕਾਰ ਵੱਲੋਂ ਕਹਿੰਦੇ ਟੈਲੀਵਿਜ਼ਨ ਦੇ ਸਾਰੇ ਮੈਂ ਜ਼ਿੰਮੇਵਾਰ ਹਾਂ ਗੱਲ ਤੋਂ ਨਾ। ਅੱਛਾ ਜੀ, ਮੇਰੇ ਬੇਟੇ ਦਾ ਵਜੀਫਾ ਦੇਵੋ, ਮੇਰੇ ਬੇਟੇ ਔਰ ਮੇਰੀ ਬੇਟੀ ਦਾ ਵਜੀਫਾ ਦੇਵੋ। ਹੁਣ ਤੱਕ ਸਾਨੂੰ ਵਜੀਫਾ ਨਹੀਂ ਮਿਲਿਆ, ਦੇ ਵਜੀਫਾ ਸਾਡਾ, ਸਾਨੂੰ ਹੁਣ ਤੱਕ ਵਜੀਫਾ ਨਹੀਂ ਮਿਲਿਆ। 4 ਸਾਲ ਹੋ ਗਏ ਸਾਡੇ ਬੱਚਿਆਂ ਨੂੰ ਵਜੀਫਾ ਖਾਂਦੇ ਨੂੰ। ਅੱਜ ਦੀ ਗਲਤੀ ਮੇਰੀ ਸੁਣੋ ਜੀ, ਇੱਕ ਸਕਿੰਟ ਆ ਬਿਜਲੀ ਦੀ ਆ, ਮੈਂ ਜ਼ਿੰਮੇਵਾਰੀ ਦੇਖੋ ਜੀ, ਤੁਸੀਂ ਸਾਡੇ ਪਿੰਡਾਂ ਜਾਓ ਮੰਤਰੀ ਸਾਹਿਬ ਜੀ, ਅਸੀਂ ਤੁਹਾਡੇ ਧੁੱਪ 'ਚ ਬਹਿ ਕੇ ਆਏ ਆਪੇ ਬਿਲਕੁਲ ਤੁਹਾਡੇ ਵਾਅਦੇ ਪੂਰੇ ਹੋ ਗਏ ਜੀ, ਜਿਹੜੇ ਅੱਜ ਤੋਂ 5 ਸਾਲ ਪਹਿਲਾਂ ਮੈਨੀਫੈਸਟੋ 'ਚ ਕੀਤੇ ਸੀ, ਤੁਹਾਡੇ ਵਾਅਦੇ ਪੂਰੇ ਹੋ ਗਏ ਜੀ। ਹਾਂ ਜੀ, ਇੱਕ ਤਾਂ ਨਹੀਂ ਦੇਖੋ, ਇੱਕ ਤਾਂ ਬਾਦਲ ਪਰਿਵਾਰ ਅੰਦਰ ਬੈਠਾ ਬੇਅਦਬੀ ਦੇ ਮਾਮਲੇ 'ਚ ਬੈਠਾ ਹੀ ਅੰਦਰ। ਦੇਖੋ ਨਹੀਂ, ਦੂਜਾ ਸਾਡਾ ਸਾਰੇ ਬੱਚੇ ਨੌਕਰੀ ਤੇ ਲੱਗ ਗਏ। ਤੀਜਾ ਸਾਡਾ ਸਾਰਾ ਕਰਜ਼ਾ ਮਾਫ ਹੋ ਗਿਆ ਜੀ। ਚੌਥਾ ਸਾਨੂੰ ਬਿਜਲੀ 8 ਘੰਟੇ ਮਿਲੀ ਰਹੀ ਸਪਲਾਈ। ਦੱਸੋ ਸਾਨੂੰ ਇੱਕ ਵੀ ਵਾਅਦਾ ਪੂਰਾ। ਜਵਾਕਾਂ ਦੇ ਡੰਡੇ ਕਿਉਂ ਪੈ ਰਹੇ ਨੇ ਜੀ? ਪਟਿਆਲੇ ਜਾਂਦੇ ਨੇ, ਜ਼ਿੰਮੇਵਾਰ ਜੀ ਕੌਣ ਜ਼ਿੰਮੇਵਾਰ ਹੈ? ਤੁਹਾਡੀ ਗੱਲ ਤੇ ਸਾਨੂੰ ਦੱਸ ਕੇ ਜਾਓ। ਇੱਥੇ ਹੀ ਮੈਂ ਵਿੱਚ ਤੇ ਜਾਣਾ ਤੂੰ ਭੱਜਦਾ
ਨੂੰ ਸਿੱਟਦੇ ਪਰ ਇੱਧਰ ਆ ਭੁਪਿੰਦਰ ਇੱਧਰ ਸਰ ਅਸੀਂ ਪ੍ਰੋਟੈਸਟ ਨਾ ਕਰੀਏ ਕੀ ਕਰੀਏ 5 ਸਾਲ ਹੋ ਗਏ ਸਾਡੇ ਹਲਕੇ ਦੇ ਐਮਐਲਏ ਨੇ ਅਸੀਂ ਜਿਤਾਏ ਨੇ ਕੁਰਸੀ ਤੇ ਬਿਠਾਏ ਨੇ ਪਰ ਇਹ ਸਾਡੀਆਂ ਸਰਕਾਰਾਂ 5 ਸਾਲ ਹੋ ਗਏ ਇਹ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕਦੀ। ਸਾਡੀ ਲਾਈਟ ਦਾ ਦੇਖੋ ਤੁਸੀਂ ਬੁਰਾ ਹਾਲ ਹੈ। ਸਾਡਾ ਕਰਜ਼ਾ ਮਾਫੀ ਦਾ ਵਾਅਦਾ ਕਰਿਆ ਸੀ ਇਹਨਾਂ ਨੇ ਕਿਸੇ ਕਿਸਾਨ ਦਾ ਕੋਈ ਕਰਜ਼ਾ ਨਹੀਂ ਮਾਫ ਹੋਇਆ ਕਿ ਨਵਾਂ ਪੈਸਾ ਮਾਫ ਨਹੀਂ ਹੋਇਆ ਕਿੰਨੇ ਇਹਨਾਂ ਨੇ ਸਾਡੇ ਨਾਲ ਵਾਅਦੇ ਕਰੇ ਤੇ ਸਾਡਾ ਬਹੁਤ ਬੁਰੀ ਹਾਲਤ ਹੈ। ਸਾਡੀ ਕਿੰਨੀ ਸਕਾਲਰਸ਼ਿਪ ਕਰਕੇ ਅਸੀਂ ਇਸ ਪ੍ਰੋਟੈਸਟ ਕਰਦੇ ਹਾਂ। ਅਸੀਂ ਕਿ ਪਹਿਲੇ ਦੇ ਹਿਸਾਬ ਕਿਤਾਬ ਲੈਣਾ ਹੈ। ਕਿੰਨੇ ਟਾਈਮ ਤੋਂ ਬਿਜਲੀ ਨਹੀਂ ਆ ਰਹੀ? ਬਿਜਲੀ ਸਾਡੇ ਦਾ ਜੀ ਬੁਰਾ ਹਾਲ ਹੈ। ਦੇਖੋ ਅਸੀਂ ਇੱਕ ਮਿਤੀ ਡੇਢ ਤੋਂ 1 ਮਿੰਟ ਬਿੱਲ ਨਾ ਭਰੀਏ ਤਾਂ ਸਾਨੂੰ ਨਾਲ ਲਾ ਕੇ ਜੁਰਮਾਨਾ ਅਦਾ ਕਰਨਾ ਪੈਂਦਾ ਲੇਕਿਨ ਲਾਈਟ ਦਾ ਕੋਈ ਹਿਸਾਬ ਕਿਤਾਬ ਨਹੀਂ। 4 ਦਿਨ ਨਾ ਆਵੇ 10 ਦਿਨ ਨਾ ਆਵੇ 5 ਦਿਨ ਨਾ ਆਵੇ ਕੋਈ ਨਹੀਂ ਪੁੱਛਦਾ ਹੈਗਾ। ਅਸੀਂ ਇਹ ਮੰਗ ਕਰ ਰਹੇ ਹਾਂ ਕਿਉਂਕਿ ਅਸੀਂ ਮੰਤਰੀ ਬਣਾਉਣੇ ਆ ਅਸੀਂ ਵੋਟਾਂ ਦਾ ਬਣਾਉਣੇ ਨੂੰ ਕੁਰਸੀ ਤੇ ਬਿਠਾਉਣੇ ਆ ਆਪਣੇ ਵਿਕਾਸ ਵਾਸਤੇ ਜੇ ਸਾਡੀ ਦੁਰਦਸ਼ਾ ਹੁੰਦੀ ਹੈ ਫਿਰ ਸਾਨੂੰ ਜਨਤਾ ਜਿਨ੍ਹਾਂ ਨੇ ਵੋਟਾਂ ਪਾਈਆਂ ਸਾਡੇ ਘਰਾਂ ਜਾ ਕੇ ਮਿਲਦਾ ਸੀਗਾ ਸਾਨੂੰ ਹੁਣ ਮਿਲੇ ਹੁਣ ਕਿਉਂ ਇਹਨੂੰ ਖਤਰਾ ਹੋ ਗਿਆ। ਹੁਣ ਤਾਂ ਇਹ ਮੰਤਰੀ ਆ ਜਾਂ ਤਾਂ ਇੱਕ ਸਧਾਰਨ ਆਦਮੀ ਸਾਡੇ ਘਰਾਂ 'ਚ ਆਉਂਦਾ ਸੀ ਹੁਣ ਮੰਤਰੀ ਹੋ ਕੇ ਸਾਨੂੰ ਗੱਲ ਵੀ ਨਹੀਂ ਸਾਡੇ ਨਾਲ ਕਰਦਾ। ਸਾਤੋਂ ਹੀ ਵੋਟਾਂ ਲੈ ਕੇ ਸਾਡਾ ਹੀ ਮੰਤਰੀ ਬਣਾਇਆ ਹੋਇਆ ਅੱਜ ਸਾਡੇ ਨਾਲ ਗੱਲ ਨਹੀਂ ਕਰਦਾ ਚੰਡੀਗੜ੍ਹ ਜਾ ਕੇ ਬਹਿ ਜਾਂਦਾ ਸਾਨੂੰ ਸਪੋਰਟ ਕਰ ਸਾਡੇ ਬੱਚਿਆਂ ਦੇ ਵਜ਼ੀਫੇ ਦੇਵੇ ਚੋਰ 700 ਕਿੱਲਾ ਜ਼ਮੀਨ ਦਾ ਖਰੀਦ ਗਿਆ ਚੋਰ ਸਾਧੂ ਸਿੰਘ ਚੋਰ ਸਾਧੂ ਸਿੰਘ ਚੋਰ ਸਾਧੂ ਸਿੰਘ ਚੋਰ ਗਲੀ ਗਲੀ ਚ ਚੋਰ ਤੁਹਾਨੂੰ ਜਿਹੜਾ ਇੱਥੇ ਮਿਲੇ ਨਹੀਂ ਹੈਗੇ ਤੁਹਾਨੂੰ ਹੁਣ ਤੁਸੀਂ ਇੱਥੇ ਇਕੱਠੇ ਵੀਰੇ ਮਿਲੇ ਨੇ ਆਲੇ ਦਾਲੇ ਨੇ ਆਪਣੀ ਪੂਰੀ ਪੁਲਿਸ ਫੋਰਸ ਲਾਈ ਹੋਈ ਵੀਰ ਜੀ ਦਾ ਮੈਨੂੰ ਨਾਮ ਨਹੀਂ ਯਾਦ ਹੈਗਾ ਵੀਰ ਜੀ ਸਾਨੂੰ ਇੰਨੇ ਧੱਕੇ ਨਾਲ ਰੋਕ ਰਹੇ ਸੀ ਵੀ ਜਾਣਾ ਨਹੀਂ ਉਦੋਂ ਵੀਰ ਜੀ ਰੋਕਿਆ ਕਰਨ ਸਾਧੂ ਸਿੰਘ ਨੂੰ ਵੀ ਪਿੰਡਾਂ 'ਚ ਵੋਟਾਂ ਲੈਣ ਨਹੀਂ ਜਾਣਾ ਸਾਡੇ ਵਰਗੇ ਰੋਕਿਆ ਕਰਨ ਤੂੰ ਸਾਧੂ ਸਿੰਘ ਨੂੰ ਤੁਸੀਂ ਵੋਟ ਨਹੀਂ ਪਾਉਣੀ ਅੱਜ ਸਾਨੂੰ ਗੱਲ ਕਰਨ ਤੋਂ ਵੀ ਰੋਕ ਰਹੇ ਨੇ ਅੱਜ ਸਾਡੇ ਪੂਰੇ ਰੱਸੀਆਂ ਲਾ ਰਹੇ ਨੇ ਧੱਕੇ ਮਾਰੇ ਵੀ ਸਾਡੇ ਰੱਸੀਆਂ ਲਾਉਣ ਵੀ ਵੋਟਾਂ ਨਹੀਂ ਪਾਉਣੀਆਂ ਕਾਂਗਰਸ ਨੂੰ ਰੱਸੀਆਂ ਲਾ ਕੇ ਰੋਕੋ ਇਹ ਸਾਨੂੰ ਅੱਜ ਰੋਕ ਰਹੇ ਨੇ ਤੇ ਹੁਣ ਤੁਹਾਡੀ ਮੇਨ ਮੰਗ ਕੀ ਹੈ ਕਾਹਦੇ ਵਾਸਤੇ ਕਰ ਰਹੇ ਹੋ? ਸਾਡੇ ਵੀਰੇ ਨੇ 5 ਵਾਅਦੇ ਕੀਤੇ ਸੀ ਸਾਡੇ ਉਹ ਪੂਰੇ ਕਰਨ ਕਿਹੜੇ ਵਾਅਦੇ ਨੇ? ਸਾਡੇ ਬੱਚਿਆਂ ਸਾਡੀ ਲਾਈਟ ਸਾਡੇ ਬੱਚਿਆਂ ਨੂੰ ਘਰ ਘਰ ਨੌਕਰੀ ਸਾਡੇ ਟੀਚਰ ਟੈਟ ਦਾ ਪੇਪਰ ਕਿ ਪਟਿਆਲੇ ਰੂਲ ਰਹੇ ਨੇ ਲਾਠੀ ਚਾਰਜ ਹੋ ਰਿਹਾ ਸਾਡੇ ਬੱਚੇ ਅੱਜ ਮਰਨ ਵਰਤਨ ਰੱਖ ਰਹੇ ਨੇ ਸਾਨੂੰ ਕੋਈ ਵੀ ਸਾਡੇ ਬੱਚਿਆਂ ਨੂੰ ਕੋਈ ਸਪੋਰਟ ਨਹੀਂ ਦਿੱਤੀ ਇਹਨਾਂ ਨੇ ਜਾ ਕੇ ਦੇਖੋ ਸਾਡੇ ਬੱਚਿਆਂ 30 ਜੂਨ ਆ ਪਟਿਆਲੇ ਧਰਨਾ ਦਾ ਹਾਲ ਕੀ ਆ ਕੱਲ ਨੂੰ ਵੋਟਾਂ ਮੰਗਣ ਆਉਣਗੇ ਫੇਰ ਕਿਸ ਕਿਤਾਬਾਂ ਚਾੜਾਂਗੇ ਪੁਲਿਸ ਨਾਲ ਆਵੇ ਫਿਰ ਦੇਖਾਂਗੇ ਪੁਲਿਸ ਵਾਲਿਆਂ ਨੂੰ ਪੂਰਾ ਕਿਤਾਬਾਂ ਚਾੜਾਂਗੇ ਵੀਰੇ ਮੇਰਾ ਨਾਮ ਸਰਬਜੀਤ ਕੌਰ ਮੈਂ ਡਕਾਉਂਦਾ ਯੂਨੀਅਨ ਦੀ ਪ੍ਰਧਾਨ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਦਘਾਟਨ ਕਰਨ ਆਏ ਸੀ ਇਹ ਗੱਲ ਇਹ ਹੈ 30 ਸਾਲਾਂ ਦੀ ਸੜਕ ਨੂੰ ਲੋਕ ਤਰਸ ਰਹੇ ਸੀ ਇਲਾਕੇ ਦੇ ਖੱਲਾ ਮੰਡੀ ਪੈਂਦੀ ਹੈ 40 ਪਿੰਡਾਂ ਦੀ ਸੜਕ ਇਹ 9 ਕਰੋੜ ਰੁਪਈਆ ਲਾ ਕੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਸਪੈਸ਼ਲ ਇਹ ਸੜਕ ਪਵਾਈ ਆ ਇਹ ਕੰਮ ਚਾਲੂ ਹੋ ਗਿਆ ਕੰਮ ਚਾਲੂ ਹੋਣ ਤੋਂ ਬਾਅਦ ਅੱਜ ਅਸੀਂ ਨੈਗੋਸ਼ੀਏਸ਼ਨ ਕੀਤੀ ਹੈ ਉਦਘਾਟਨ ਕੀਤਾ ਹੈ ਔਰ ਆਮ ਪਾਰਟੀ ਦੇ ਬੰਦੇ ਕੁਝ ਸ਼ਰਾਰਤੀ ਬੰਦੇ ਕਿਸਾਨ ਯੂਨੀਅਨ ਦੇ ਜਿਨ੍ਹਾਂ ਨੂੰ ਡਿਵੈਲਪਮੈਂਟ ਚੰਗੀ ਨਹੀਂ ਲੱਗਦੀ ਜਿਨ੍ਹਾਂ ਨੂੰ ਕੰਮ ਹੁੰਦਾ ਚੰਗਾ ਨਹੀਂ ਲੱਗਦਾ ਅੱਜ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ 40 ਪਿੰਡਾਂ ਦੇ ਲੋਕ ਜਿਹੜੇ 30 ਸਾਲ ਤੋਂ ਤਰਸਦੇ ਸੀ ਸੜਕ ਨੂੰ ਅੱਜ 9 ਕਰੋੜ ਰੁਪਈਆ ਲਾ ਕੇ ਕੰਮ ਇਹ ਚਾਲੂ ਹੋਇਆ ਅੱਜ ਇਹਨਾਂ ਲੋਕਾਂ ਨੂੰ ਇਹ ਚੰਗਾ ਨਹੀਂ ਲੱਗਦਾ ਭਾਈ ਇਹਨਾਂ ਨੇ ਰੌਲਾ ਪਾਉਣਾ ਅਸੀਂ ਕੰਮ ਕਰਨਾ ਬਸ ਹਾਂਜੀ ਬਿਜਲੀ ਦੀ ਜਿਹੜੀ ਗੱਲ ਆ ਮੈਂ ਇਹਨਾਂ ਨੂੰ ਆ ਕੇ ਦੱਸਤਾ ਮੇਰੇ ਇਲਾਕੇ ਦੇ ਪਿੰਡ ਦੇ ਮੈਂ ਇਹਨਾਂ ਨੂੰ ਆ ਕੇ ਸਿੱਧਾ ਮਿਲਿਆ ਆ ਕੇ ਮੇਰੀ ਚੇਅਰਮੈਨ ਨਾਲ ਗੱਲ ਹੋਈ ਆ ਭਾਖੜਾ ਡੈਮ ਦੇ 2 ਜਿਹੜੇ ਸੀਗੇ ਯੂਨਿਟ ਖਰਾਬ ਹੋਏ ਨੇ
ਅੱਜ ਸ਼ਾਮ ਤੱਕ ਠੀਕ ਹੋ ਜਾਣੇ ਨੇ, ਕੱਲ ਤੋਂ ਰੈਗੂਲਰ ਬਿਜਲੀ ਹੋ ਜਾਏਗੀ। ਕੇਜਰੀਵਾਲ ਆਏ ਸੀ 300 ਯੂਨਿਟ ਬਿਜਲੀ ਮਾਫ ਕਰਨ ਦੀ ਗੱਲ ਕਹਿ ਰਹੇ। ਉਹ ਗੱਲਾਂ ਬਾਤਾਂ ਕਰਦੇ ਨੇ, ਅਸੀਂ ਕੰਮ ਕਰਦੇ ਆ ਬਸ। ਜਿਹਨੇ ਵੋਟਾਂ ਲੈਣਾ ਉਹਦੇ ਨਾਲ ਫੁੱਟ ਜਦੋਂ ਤੂੰ ਸੋਹਲੀ ਵੋਟਾਂ ਲੈਣਾ ਉਹਨਾਂ ਦੀ ਵੀਰੇ ਤੂੰ ਕੱਲਾ ਹੁੰਦਾ ਸੀ, ਤੇਰੇ ਨਾਲ ਕੋਈ ਪੁਲਿਸ ਫੋਰਸ ਨਹੀਂ ਸੀ। ਹੁਣ ਤੈਨੂੰ ਮੰਤਰੀ ਬਣ ਕੇ ਕੀ ਖਤਰਾ ਹੋ ਗਿਆ? ਨਹੀਂ ਦੱਸੋ ਭਾਈ, ਕੰਮ ਦੱਸੋ। ਨਹੀਂ ਇੱਕ ਮਿੰਟ, ਤੈਨੂੰ ਹੁਣ ਕੀ ਖਤਰਾ ਹੋ ਗਿਆ? ਸਾਡੀ ਲਾਈਫ ਦੇ ਤਾਂ ਵਾਅਦੇ ਪੂਰੇ ਕੀਤੇ। ਮੈਂ ਉਹੀ ਸੁਣ ਕੇ ਆਇਆ, ਮੈਂ ਗੱਲ ਚੇਅਰਮੈਨ ਨਾਲ ਕਰਕੇ ਆਇਆ, ਮੈਂ ਗੱਲ ਕਰਨਾ ਹੈ। ਯਾਰ ਤੂੰ 5 ਸਾਲ ਹੀ ਵਾਅਦੇ ਕਰੇ, ਹੁਣ ਵੋਟਾਂ ਆ ਗਈਆਂ। ਆਇਆ ਦਿਸਦੀਆਂ ਹੁਣ ਤੂੰ ਕਿੱਥੇ ਹੋ ਗਿਆ? ਉਹੀ ਸੌਲੀ ਵਾਲੀ ਬੀਬੀਆਂ ਸੀ। ਇੱਕ ਮਿੰਟ ਮਾਫੀ ਸਾਹਿਬ ਜੀ, ਮੇਰੀ ਗੱਲ ਸੁਣੋ। ਦੇਖੋ ਜੀ, ਇੱਕ ਮੈਨੂੰ ਇੱਕ ਗੱਲ ਖੇਦ ਹੈ, ਇੱਕ ਗੱਲ ਦਾ ਵੱਡਾ ਖੇਦ ਹੈ ਤੁਹਾਡੇ ਤੇ ਪਰਸਨਲੀ। ਜਿੱਦਣ ਆਪਾਂ ਇਹ ਸੰਘਰਸ਼ ਮਤਲਬ ਵਿੱਢਿਆ ਆ ਜੀ, ਆਹੀ ਦਿਨ ਹੋਣਗੇ ਮੇਰੇ ਖਿਆਲ ਦੇ। ਅਸੀਂ ਮੈਮੋਰੰਡਮ ਦੇਣ ਗਏ ਸੀਗੇ ਸਾਰੇ ਜਿੰਨੇ ਵੀ ਵਿਧਾਇਕ ਸੀਗੇ, ਸਾਨੂੰ ਬਣਵਾਇਆ ਜੀ, ਚਲੋ ਬਾਅਦ ਚ ਬਣਿਆ ਤੇ ਉਹ ਅਸੀਂ ਇਹ ਦੇਣ ਗਏ ਸੀ ਵੀ ਸਾਨੂੰ ਵੀ ਸਾਡਾ ਜਿਹੜਾ ਮੁੱਦਾ ਹੈ ਜੀ ਅੱਗੇ ਉੱਧਰ ਧਿਆਨ ਦੇ, ਉੱਧਰ ਹੀ ਦੇਣਾ। ਕੋਈ ਤੁਹਾਡਾ ਵਿਰੋਧ ਨਹੀਂ ਕਰਨ ਗਏ ਸੀ। ਸੁਣੋ ਗੱਲ, ਤੇ ਤੁਸੀਂ ਸਾਡੇ ਉੱਪਰ ਆਪੇ ਚ ਹੁੰਦੇ ਵੀ ਤੁਸੀਂ ਅਸੀਂ 2 ਘੰਟੇ ਉੱਤੇ ਧੁੱਪ 'ਚ ਬਹਿ ਕੇ ਆਇਆ ਤੁਹਾਡੀ ਕੋਠੀ ਤੋਂ 200 ਮੀਟਰ। ਮੈਂ ਜਦੋਂ ਘਰੇ ਨਹੀਂ, ਮੇਰੀ ਗੱਲ ਨਹੀਂ ਦੇਖੋ ਆ ਇੱਥੇ ਆ ਜਿਹੜਾ ਟੋਲ ਪਲਾਜ਼ਾ, ਮੇਰੀ ਗੱਲ ਸੁਣ, ਮੇਰੇ ਭਰਾ ਬੈਠੇ ਹੋਣੇ ਨੇ ਇੱਥੇ ਖੜ ਕੇ ਮੈਂ ਔਰ ਪੁੱਛ ਕੇ ਲੰਗਰ ਵਾਸਤੇ ਪੈਸੇ ਦੇ ਕੇ ਜਾਂਦਾ ਰਿਹਾ। ਭਾਈ ਮੇਰੇ ਲਈ ਕੋਈ ਸੇਵਾ ਤਾਂ ਦੱਸੋ। ਮੇਰੀ ਗੱਲ ਸੁਣੋ ਜੀ, ਮੇਰਾ ਪੂਰਾ ਸਵਾਲ ਲਓ, ਮੇਰਾ ਪੂਰਾ ਸਵਾਲ ਲਓ। ਮੈਂ ਤਾਂ ਤੁਹਾਡੇ ਵਿੱਚ ਆ ਭਰਾ ਤੁਹਾਡਾ। ਨਹੀਂ ਮੇਰਾ ਪੂਰਾ ਸਵਾਲ ਤਾਂ ਲਓ ਨਾ। ਮੇਰਾ ਪੂਰਾ ਸਵਾਲ ਲਓ। ਦੇਖੋ ਜਦੋਂ ਤੁਸੀਂ ਸਾਡੇ ਪਿੰਡ ਦੇ ਵਿੱਚ ਵੋਟਾਂ ਲੈਣ ਜਾਂਦੇ ਜੀ, ਤੁਹਾਡੀ ਪੂਰੀ ਰਿਸਪੈਕਟ ਹੁੰਦੀ ਹੈ ਨਹੀਂ ਹੁੰਦੀ? ਬਿਲਕੁਲ ਹੁੰਦੀ ਹੈ। ਦੇਖੋ ਕਿਸਾਨ ਤੁਹਾਡੀ ਕੋਠੀ ਤੱਕ ਗਿਆ, ਸਾਡੀ ਰਿਸਪੈਕਟ ਇਹ ਹੋਈ ਵੀ ਨਾ ਸਾਨੂੰ ਪਾਣੀ ਪੁੱਛਿਆ ਤੇ ਧੁੱਪ 'ਚ ਬਹਿ ਕੇ ਅਸੀਂ ਦੋਨੋਂ ਰੁਕੇ ਆ। ਹਾਂ ਤੁਸੀਂ ਸਾਡਾ ਇੰਟੈਲੀਜੈਂਸ ਸੀਆਈਡੀ ਨੂੰ ਸਾਡਾ ਮੈਂ ਨਹੀਂ ਸੀ, ਮੈਂ ਤਾਂ ਆਪ ਖੜ ਕੇ ਪੁੱਛੋ, ਇਮਾਨਦਾਰੀ ਨਾਲ ਪੁੱਛ ਕੇ ਟੋਲ ਪਲਾਜ਼ੇ ਤੇ ਆਪ ਖੜ ਕੇ ਟੋਲ ਪਲਾਜ਼ੇ ਦੇ ਕੋਲ ਆਪ ਖੜ ਕੇ ਜਾ ਕੇ ਰੋਕ ਕੇ ਕਈ ਵਾਰੀ ਮੈਂ ਪੈਸੇ ਵੀ ਦੇ ਗਿਆ ਨਾ ਭਾਈ ਲੰਗਰ ਤੇ ਬੜਾ ਹਿੱਸਾ ਤੁਸੀਂ ਇਹ ਗੱਲ 2 ਵਾਰ ਰਿਪੀਟ ਕਰਦੇ ਹੁਣ। ਮੈਂ ਤੁਹਾਨੂੰ ਵੋਟਾਂ ਨਾਭੇ ਇਲਾਕੇ ਨੇ ਪਾਈਆਂ, ਚੰਡੀਗੜ੍ਹ ਤਾਂ ਨਹੀਂ ਪਾਈਆਂ। ਤੁਸੀਂ ਚੰਡੀਗੜ੍ਹ ਜਾ ਕੇ ਬੈਠੇ, ਤੁਸੀਂ ਨਾਭੇ 'ਚ ਰਹਿ ਕੇ ਨਾਭੇ ਸਾਡੇ ਗੱਲਾਂ ਰੋਜ਼ ਕਿਉਂ ਨਹੀਂ ਸੁਣਦੇ? ਚੰਡੀਗੜ੍ਹ ਹੁਣ ਵੀ ਥੋੜਾ ਗਿਆ ਨਾ। ਮੇਰੀ ਗੱਲ ਮੇਰੀ ਬੇਨਤੀ ਤਾਂ ਸੁਣ ਲਓ, ਮੇਰੀ ਗੱਲ ਤਾਂ ਸੁਣ ਲਓ। ਜਦੋਂ ਮੈਨੂੰ ਪਤਾ ਲੱਗਿਆ ਇੱਥੇ ਇਹ ਬੰਦੇ ਬੈਠੇ ਨੇ, ਮੈਂ ਜਾਊਂਗਾ ਬਿਜਲੀ ਦੀ ਜਿਹੜੇ ਸ਼ਾਮ ਨੂੰ ਠੀਕ ਹੋ ਜਾਣੇ ਨੇ, ਕੱਲ ਤੋਂ ਰੈਗੂਲਰ ਬਿਜਲੀ ਹੋ ਜਾਣੀ। ਅੱਛਾ ਜੀ, ਇੱਕ ਸਾਡੇ ਸਵਾਲ ਹੋ ਗਏ। ਕੱਲ ਤੋਂ ਰੈਗੂਲਰ ਹੋਈ ਜੀ। ਮੈਂ ਜ਼ਿੰਮੇਵਾਰ ਅਸੀਂ ਰਾਸਤੇ 'ਚ ਘਰੋ ਮੈਂ ਸਰਕਾਰ ਵੱਲੋਂ ਕਹਿੰਦੇ ਟੈਲੀਵਿਜ਼ਨ ਦੇ ਸਾਰੇ ਮੈਂ ਜ਼ਿੰਮੇਵਾਰ ਹਾਂ ਗੱਲ ਤੁਹਾਡਾ। ਅੱਛਾ ਜੀ, ਮੇਰੇ ਬੇਟੇ ਦਾ ਵਜੀਫਾ ਦੇਵੋ, ਮੇਰੇ ਬੇਟੇ ਔਰ ਮੇਰੀ ਬੇਟੀ ਦਾ ਵਜੀਫਾ ਦੇਵੋ। ਹੁਣ ਤੱਕ ਸਾਨੂੰ ਵਜੀਫਾ ਨਹੀਂ ਮਿਲਿਆ। ਦੇ ਵਜੀਫਾ ਸਾਡਾ, ਸਾਨੂੰ ਹੁਣ ਤੱਕ ਵਜੀਫਾ ਨਹੀਂ ਮਿਲਿਆ। 4 ਸਾਲ ਹੋ ਗਏ ਸਾਡੇ ਬੱਚਿਆਂ ਨੂੰ ਵਜੀਫਾ ਖਾਂਦੇ ਨੂੰ। ਅੱਜ ਦੀ ਗਲਤੀ ਮੇਰੀ ਸੁਣੋ ਜੀ, ਇੱਕ ਸਕਿੰਟ ਆ ਬਿਜਲੀ ਦੀ ਆ। ਮੈਂ ਜ਼ਿੰਮੇਵਾਰੀ ਦੇਖੋ ਜੀ, ਤੁਸੀਂ ਸਾਡੇ ਪਿੰਡਾਂ ਜਾਓ। ਮਰਜ਼ੀ ਆ ਜਾ, ਮੈਂ ਮੰਤਰੀ ਸਾਹਿਬ ਜੀ, ਅਸੀਂ ਤੁਹਾਡੇ ਧੁੱਪ 'ਚ ਬਹਿ ਕੇ ਆਏ ਹਾਂ। ਬਿਲਕੁਲ ਤੁਹਾਡੇ ਵਾਅਦੇ ਪੂਰੇ ਹੋ ਗਏ ਜੀ, ਜਿਹੜੇ ਅੱਜ ਤੋਂ 5 ਸਾਲ ਪਹਿਲਾਂ ਮੈਨੀਫੈਸਟੋ 'ਚ ਕੀਤੇ ਸੀ। ਤੁਹਾਡੇ ਵਾਅਦੇ ਪੂਰੇ ਹੋ ਗਏ ਜੀ। ਹਾਂ ਜੀ, ਇੱਕ ਤਾਂ ਨਹੀਂ ਦੇਖੋ, ਇੱਕ ਤਾਂ ਬਾਦਲ ਪਰਿਵਾਰ ਅੰਦਰ ਬੈਠਾ ਬੇਅਦਬੀ ਦੇ ਮਾਮਲੇ 'ਚ ਬੈਠਾ ਹੀ ਅੰਦਰ। ਦੇਖੋ ਨਹੀਂ, ਦੂਜਾ ਸਾਡਾ ਸਾਰੇ ਬੱਚੇ ਨੌਕਰੀ ਤੇ ਲੱਗੇ। ਤੀਜਾ ਸਾਡਾ ਸਾਰਾ ਕਰਜ਼ਾ ਮਾਫ ਹੋ ਗਿਆ ਜੀ। ਚੌਥਾ ਸਾਨੂੰ ਬਿਜਲੀ 8 ਘੰਟੇ ਮਿਲੀ ਰਹੀ ਹੈ ਸਪਲਾਈ। ਦੱਸੋ ਸਾਨੂੰ ਇੱਕ ਵੀ ਵਾਅਦਾ ਪੂਰਾ। ਜਵਾਕਾਂ ਦੇ ਡੰਡੇ ਕਿਉਂ ਪੈ ਰਹੇ ਨੇ ਜੀ? ਪਟਿਆਲੇ ਜਾਂਦੇ ਨੇ, ਜ਼ਿੰਮੇਵਾਰ ਜੀ ਕੌਣ ਜ਼ਿੰਮੇਵਾਰ ਹੈ? ਤੁਹਾਡੀ ਗੱਲ ਤੇ ਸਾਨੂੰ ਦੱਸ ਕੇ ਜਾਓ। ਇੱਥੇ ਹੀ ਮੈਂ ਵਿੱਚ ਤੇ ਜਾਣਾ ਮੈਨੂੰ ਭੱਜਦਾ
ਸੁਧਾਰ ਨੂੰ ਸਿੱਟਦੇ ਪਰ ਇੱਧਰ ਆ ਭੁਪਿੰਦਰ सर ਅਸੀਂ ਪ੍ਰੋਟੈਸਟ ਨਾ ਕਰੀਏ ਕੀ ਕਰੀਏ 5 ਸਾਲ ਹੋ ਗਏ ਸਾਡੇ ਹਲਕੇ ਦੇ ਐਮਐਲਏ ਨੇ ਅਸੀਂ ਜਿਤਾਏ ਨੇ ਕੁਰਸੀ ਤੇ ਬਿਠਾਏ ਨੇ ਪਰ ਸਾਡੀਆਂ ਸਰਕਾਰਾਂ 5 ਸਾਲ ਹੋ ਗਏ ਇਹ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕਦੀ ਸਾਡੀ ਲਾਈਟ ਦਾ ਦੇਖੋ ਤੁਸੀਂ ਬੁਰਾ ਹਾਲ ਹੈ ਸਾਡਾ ਕਰਜ਼ਾ ਮਾਫੀ ਦਾ ਵਾਅਦਾ ਕਰਿਆ ਸੀ ਇਹਨਾਂ ਨੇ ਕਿਸੇ ਕਿਸਾਨ ਦਾ ਕੋਈ ਕਰਜ਼ਾ ਨਹੀਂ ਮਾਫ ਹੋਇਆ ਕਿ ਨਵਾਂ ਪੈਸਾ ਮਾਫ ਨਹੀਂ ਹੋਇਆ ਕਿੰਨੇ ਇਹਨਾਂ ਨੇ ਸਾਡੇ ਨਾਲ ਵਾਅਦੇ ਕਰੇ ਤੇ ਸਾਡਾ ਬਹੁਤ ਬੁਰੀ ਹਾਲਤ ਹੈ ਸਾਡੀ ਕਿੰਨੀ ਸਕਾਲਰਸ਼ਿਪ ਕਰਕੇ ਅਸੀਂ ਇਸ ਪ੍ਰੋਟੈਸਟ ਕਰਦੇ ਹਾਂ ਅਸੀਂ ਕਿ ਪਹਿਲੇ ਦੇ ਹਿਸਾਬ ਕਿਤਾਬ ਲੈਣਾ ਹੈ ਕਿੰਨੇ ਟਾਈਮ ਤੋਂ ਬਿਜਲੀ ਨਹੀਂ ਆ ਰਹੀ ਬਿਜਲੀ ਸਾਡੇ ਦਾ ਜੀ ਬੁਰਾ ਹਾਲ ਹੈ ਦੇਖੋ ਅਸੀਂ ਇੱਕ ਮਿੱਥੀ ਡੇਟ ਤੋਂ 1 ਮਿੰਟ ਬਿੱਲ ਨਾ ਭਰੀਏ ਤਾਂ ਸਾਨੂੰ ਨਾਲ ਲਾ ਕੇ ਜੁਰਮਾਨਾ ਅਦਾ ਕਰਨਾ ਪੈਂਦਾ ਲੇਕਿਨ ਲਾਈਟ ਦਾ ਕੋਈ ਹਿਸਾਬ ਕਿਤਾਬ ਨਹੀਂ 4 ਦਿਨ ਨਾ ਆਵੇ 10 ਦਿਨ ਨਾ ਆਵੇ 5 ਦਿਨ ਨਾ ਆਵੇ ਕੋਈ ਨਹੀਂ ਪੁੱਛਦਾ ਹੈਗਾ ਅਸੀਂ ਇਹ ਮੰਗ ਕਰ ਰਹੇ ਹਾਂ ਕਿਉਂਕਿ ਅਸੀਂ ਮੰਤਰੀ ਬਣਾਉਣੇ ਆ ਅਸੀਂ ਵੋਟਾਂ ਦਾ ਬਣਾਉਣੇ ਨੂੰ ਕੁਰਸੀ ਤੇ ਬਿਠਾਉਣੇ ਆ ਆਪਣੇ ਵਿਕਾਸ ਵਾਸਤੇ ਜੇ ਸਾਡੀ ਦੁਰਦਸ਼ਾ ਹੁੰਦੀ ਹੈ ਫਿਰ ਸਾਨੂੰ ਜਨਤਾ ਜਿਨ੍ਹਾਂ ਨੇ ਵੋਟਾਂ ਪਾਈਆਂ ਸਾਡੇ ਘਰਾਂ ਜਾ ਕੇ ਮਿਲਦਾ ਸੀਗਾ ਸਾਨੂੰ ਹੁਣ ਮਿਲੇ ਹੁਣ ਕਿਉਂ ਇੰਨਾ ਇਹਨੂੰ ਖਤਰਾ ਹੋ ਗਿਆ ਹੁਣ ਤਾਂ ਇਹ ਮੰਤਰੀ ਆ ਜਾਂ ਤਾਂ ਇੱਕ ਸਧਾਰਨ ਆਦਮੀ ਸਾਡੇ ਘਰਾਂ 'ਚ ਆਉਂਦਾ ਸੀ ਹੁਣ ਮੰਤਰੀ ਹੋ ਕੇ ਸਾਨੂੰ ਗੱਲ ਵੀ ਨਹੀਂ ਸਾਡੇ ਨਾਲ ਕਰਦਾ ਸਾਤੋਂ ਹੀ ਵੋਟਾਂ ਲੈ ਕੇ ਸਾਡਾ ਹੀ ਮੰਤਰੀ ਬਣਾਇਆ ਹੋਇਆ ਅੱਜ ਸਾਡੇ ਨਾਲ ਗੱਲ ਨਹੀਂ ਕਰਦਾ ਚੰਡੀਗੜ੍ਹ ਜਾ ਕੇ ਬਹਿ ਜਾਂਦਾ ਸਾਨੂੰ ਸਪੋਰਟ ਕਰ ਸਾਡੇ ਬੱਚਿਆਂ ਦੇ ਵਜ਼ੀਫੇ ਦੇਵੇ ਚੋਰ 700 ਕਿੱਲਾ ਜ਼ਮੀਨ ਦਾ ਖਰੀਦ ਗਿਆ ਚੋਰ ਸਾਧੂ ਸਿੰਘ ਚੋਰ ਸਾਧੂ ਸਿੰਘ ਚੋਰ ਸਾਧੂ ਸਿੰਘ ਚੋਰ ਗਲੀ ਗਲੀ ਚ ਚੋਰ ਤੁਹਾਨੂੰ ਜਿਹੜਾ ਇੱਥੇ ਮਿਲੇ ਨਹੀਂ ਹੈਗੇ ਤੁਹਾਨੂੰ ਹੁਣ ਤੁਸੀਂ ਇੱਥੇ ਇਕੱਠੇ ਵੀਰੇ ਮਿਲੇ ਨੇ ਆਲੇ ਦਾਲੇ ਨੇ ਆਪਣੀ ਪੂਰੀ ਪੁਲਿਸ ਫੋਰਸ ਲਾਈ ਹੋਈ ਵੀਰ ਜੀ ਦਾ ਮੈਨੂੰ ਨਾਮ ਨਹੀਂ ਯਾਦ ਹੈਗਾ ਵੀਰ ਜੀ ਸਾਨੂੰ ਇੰਨੇ ਧੱਕੇ ਨਾਲ ਰੋਕ ਰਹੇ ਸੀ ਵੀ ਜਾਣਾ ਨਹੀਂ ਉਦੋਂ ਵੀਰ ਜੀ ਰੋਕਿਆ ਕਰਨ ਸਾਧੂ ਸਿੰਘ ਨੂੰ ਵੀ ਪਿੰਡਾਂ 'ਚ ਵੋਟਾਂ ਲੈਣ ਨਹੀਂ ਜਾਣਾ ਸਾਡੇ ਵਰਗੇ ਰੋਕਿਆ ਕਰਨ ਤੂੰ ਸਾਧੂ ਸਿੰਘ ਨੂੰ ਤੁਸੀਂ ਵੋਟ ਨਹੀਂ ਪਾਉਣੀ ਅੱਜ ਸਾਨੂੰ ਗੱਲ ਕਰਨ ਤੋਂ ਵੀ ਰੋਕ ਰਹੇ ਨੇ ਅੱਜ ਸਾਡੇ ਪੂਰੇ ਰੱਸੀਆਂ ਲਾ ਰਹੇ ਨੇ ਧੱਕੇ ਮਾਰੇ ਸਾਡੇ ਰੱਸੀਆਂ ਲਾਉਣ ਵੀ ਵੋਟਾਂ ਨਹੀਂ ਪਾਉਣੀਆਂ ਕਾਂਗਰਸ ਨੂੰ ਰੱਸੀਆਂ ਲਾ ਕੇ ਰੋਕੋ ਇਹ ਸਾਨੂੰ ਅੱਜ ਰੋਕ ਰਹੇ ਨੇ ਤੇ ਹੁਣ ਤੁਹਾਡੀ ਮੇਨ ਮੰਗ ਕੀ ਹੈ ਕਾਹਦੇ ਵਾਸਤੇ ਕਰ ਰਹੇ ਹੋ ਸਾਡੇ ਵੀਰੇ ਇਹਨਾਂ ਨੇ 5 ਵਾਅਦੇ ਕੀਤੇ ਸੀ ਸਾਡੇ ਉਹ ਪੂਰੇ ਕਰਨ ਕਿਹੜੇ ਵਾਅਦੇ ਨੇ ਸਾਡੇ ਬੱਚਿਆਂ ਸਾਡੀ ਲਾਈਟ ਸਾਡੇ ਬੱਚਿਆਂ ਨੂੰ ਘਰ ਘਰ ਨੌਕਰੀ ਸਾਡੇ ਟੀਚਰ ਟੈਟ ਦਾ ਪੇਪਰ ਕਰਕੇ ਪਟਿਆਲੇ ਰੂਲ ਰਹੇ ਨੇ ਲਾਠੀ ਚਾਰਜ ਹੋ ਰਿਹਾ ਸਾਡੇ ਬੱਚੇ ਅੱਜ ਮਰਨ ਵਰਤਨ ਰੱਖ ਰਹੇ ਨੇ ਸਾਨੂੰ ਕੋਈ ਵੀ ਸਾਡੇ ਬੱਚਿਆਂ ਨੂੰ ਕੋਈ ਸਪੋਰਟ ਨਹੀਂ ਦਿੱਤੀ ਇਹਨਾਂ ਨੇ ਜਾ ਕੇ ਦੇਖੋ ਸਾਡੇ ਬੱਚਿਆਂ 30 ਜੂਨ ਆ ਪਟਿਆਲੇ ਧਰਨਾ ਦਾ ਹਾਲ ਕੀ ਆ ਕੱਲ ਨੂੰ ਵੋਟਾਂ ਮੰਗਣ ਆਉਣਗੇ ਫੇਰ ਕਿਸ ਕਿਤਾਬਾਂ ਚਾੜਾਂਗੇ ਪੁਲਿਸ ਨਾਲ ਆਵੇ ਫਿਰ ਦੇਖਾਂਗੇ ਪੁਲਿਸ ਵਾਲਿਆਂ ਨੂੰ ਪੂਰਾ ਕਿਤਾਬਾਂ ਚਾੜਾਂਗੇ ਵੀਰੇ ਮੇਰਾ ਨਾਮ ਸਰਬਜੀਤ ਕੌਰ ਮੈਂ ਡਕੌਂਦਾ ਯੂਨੀਅਨ ਦੀ ਪ੍ਰਧਾਨ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਦਘਾਟਨ ਕਰਨ ਆਏ ਸੀ ਇਹ ਗੱਲ ਇਹ ਹੈ 30 ਸਾਲਾਂ ਦੀ ਸੜਕ ਨੂੰ ਲੋਕ ਤਰਸ ਰਹੇ ਸੀ ਇਲਾਕੇ ਦੇ ਖੱਲਾ ਮੰਡੀ ਪੈਂਦੀ ਹੈ 40 ਪਿੰਡਾਂ ਦੀ ਸੜਕ ਇਹ 9 ਕਰੋੜ ਰੁਪਈਆ ਲਾ ਕੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਸਪੈਸ਼ਲ ਇਹ ਸੜਕ ਪਵਾਈ ਆ ਇਹ ਕੰਮ ਚਾਲੂ ਹੋ ਗਿਆ ਕੰਮ ਚਾਲੂ ਹੋਣ ਤੋਂ ਬਾਅਦ ਅੱਜ ਅਸੀਂ ਨੈਗੋਸ਼ੀਏਸ਼ਨ ਕੀਤੀ ਹੈ ਉਦਘਾਟਨ ਕੀਤਾ ਹੈ ਔਰ ਆਮ ਪਾਰਟੀ ਦੇ ਬੰਦੇ ਕੁਝ ਸ਼ਰਾਰਤੀ ਬੰਦੇ ਕਿਸਾਨ ਯੂਨੀਅਨ ਦੇ ਜਿਨ੍ਹਾਂ ਨੂੰ ਡਿਵੈਲਪਮੈਂਟ ਚੰਗੀ ਨਹੀਂ ਲੱਗਦੀ ਜਿਨ੍ਹਾਂ ਨੂੰ ਕੰਮ ਹੁੰਦਾ ਚੰਗਾ ਨਹੀਂ ਲੱਗਦਾ ਅੱਜ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ 40 ਪਿੰਡਾਂ ਦੇ ਲੋਕ ਜਿਹੜੇ 30 ਸਾਲ ਤੋਂ ਤਰਸਦੇ ਸੀ ਸੜਕ ਨੂੰ ਅੱਜ 9 ਕਰੋੜ ਰੁਪਈਆ ਲਾ ਕੇ ਕੰਮ ਇਹ ਚਾਲੂ ਹੋਇਆ ਅੱਜ ਇਹਨਾਂ ਲੋਕਾਂ ਨੂੰ ਇਹ ਚੰਗਾ ਨਹੀਂ ਲੱਗਦਾ ਭਾਈ ਇਹਨਾਂ ਨੇ ਰੌਲਾ ਪਾਉਣਾ ਅਸੀਂ ਕੰਮ ਕਰਨਾ ਬਸ ਹਾਂਜੀ ਬਿਜਲੀ ਦੀ ਜਿਹੜੀ ਗੱਲ ਆ ਮੈਂ ਇਹਨਾਂ ਨੂੰ ਆ ਕੇ ਦੱਸਤਾ ਮੇਰੇ ਇਲਾਕੇ ਦੇ ਪਿੰਡ ਦੇ ਮੈਂ ਇਹਨਾਂ ਨੂੰ ਆ ਕੇ ਸਿੱਧਾ ਮਿਲਿਆ ਆ ਕੇ ਮੇਰੀ ਚੇਅਰਮੈਨ ਨਾਲ ਗੱਲ ਹੋਈ ਆ ਭਾਖੜਾ ਡੈਮ ਦੇ 2 ਜਿਹੜੇ ਸੀਗੇ ਯੂਨਿਟ ਖਰਾਬ ਹੋਏ ਨੇ
ਅੱਜ ਸ਼ਾਮ ਤੱਕ ਠੀਕ ਹੋ ਜਾਣੇ ਨੇ, ਕੱਲ ਤੋਂ ਰੈਗੂਲਰ ਬਿਜਲੀ ਹੋ ਜਾਏਗੀ। ਕੇਜਰੀਵਾਲ ਆਏ ਸੀ 300 ਯੂਨਿਟ ਬਿਜਲੀ ਮਾਫ ਕਰਨ ਦੀ ਗੱਲ ਕਹਿ ਰਹੇ। ਉਹ ਗੱਲਾਂ ਬਾਤਾਂ ਕਰਦੇ ਨੇ, ਅਸੀਂ ਕੰਮ ਕਰਦੇ ਆ ਬਸ। ਜਿਹਨੇ ਵੋਟਾਂ ਲੈਣਾ ਉਹਦੇ ਨਾਲ ਫੁੱਟਬਾਲ ਜਦੋਂ ਤੂੰ ਸੋਹਲੀ ਵੋਟਾਂ ਲੈਣਾ ਉਹਨਾਂ ਦੀ ਤੂੰ ਕੱਲਾ ਹੁੰਦਾ ਸੀ, ਤੇਰੇ ਨਾਲ ਕੋਈ ਪੁਲਿਸ ਫੋਰਸ ਨਹੀਂ ਸੀ। ਹੁਣ ਤੈਨੂੰ ਮੰਤਰੀ ਬਣ ਕੇ ਕੀ ਖਤਰਾ ਹੋ ਗਿਆ? ਨਹੀਂ ਦੱਸੋ ਭਾਈ, ਕੰਮ ਦੱਸੋ। ਨਹੀਂ ਇੱਕ ਮਿੰਟ, ਤੈਨੂੰ ਹੁਣ ਕੀ ਖਤਰਾ ਹੋ ਗਿਆ? ਸਾਡੀ ਲਾਈਟ ਦੇ ਵਾਅਦੇ ਪੂਰੇ ਕੀਤੇ। ਮੈਂ ਉਹੀ ਸੁਣ ਕੇ ਆਇਆ, ਮੈਂ ਗੱਲ ਚੇਅਰਮੈਨ ਨਾਲ ਕਰਕੇ ਆਇਆ, ਮੈਂ ਗੱਲ ਕਰਨਾ ਹੈ। ਯਾਰ ਤੂੰ 5 ਸਾਲ ਵਾਅਦੇ ਕਰੇ, ਹੁਣ ਵੋਟਾਂ ਆ ਗਈਆਂ, ਆਇਆ ਦਿਸਦੀਆਂ, ਹੁਣ ਤੂੰ ਕਿੱਥੇ ਹੋ ਗਿਆ? ਉਹੀ ਸਹੂਲੀਆਂ ਨੇ ਦਿੱਤੀਆਂ ਸੀ। ਇੱਕ ਮਿੰਟ ਮਾਫੀ ਸਾਹਿਬ ਜੀ, ਮੇਰੀ ਗੱਲ ਸੁਣੋ। ਦੇਖੋ ਜੀ, ਇੱਕ ਮੈਨੂੰ ਇੱਕ ਗੱਲ ਖੇਦ ਹੈ, ਇੱਕ ਗੱਲ ਦਾ ਵੱਡਾ ਖੇਦ ਹੈ ਤੁਹਾਡੇ ਤੇ ਪਰਸਨਲੀ। ਜਿੱਦਣ ਆਪਾਂ ਇਹ ਸੰਘਰਸ਼ ਮਤਲਬ ਵਿੱਢਿਆ ਆ ਜੀ, ਆਹੀ ਦਿਨ ਹੋਣਗੇ ਮੇਰੇ ਖਿਆਲ ਦੇ। ਅਸੀਂ ਮੈਮੋਰੰਡਮ ਦੇਣ ਗਏ ਸੀਗੇ ਸਾਰੇ ਜਿੰਨੇ ਵੀ ਵਿਧਾਇਕ ਸੀਗੇ, ਸਾਨੂੰ ਬਣਵਾਇਆ ਜੀ, ਚਲੋ ਬਾਅਦ ਚ ਬਣਿਆ ਤੇ ਉਹ ਅਸੀਂ ਇਹ ਦੇਣ ਗਏ ਸੀ ਵੀ ਸਾਨੂੰ ਵੀ ਸਾਡਾ ਜਿਹੜਾ ਮੁੱਦਾ ਹੈ ਜੀ ਅੱਗੇ ਉਧਰ ਧਿਆਨ ਦੇ, ਇੱਧਰ ਹੀ ਦੇਣਾ। ਕੋਈ ਤੁਹਾਡਾ ਵਿਰੋਧ ਨਹੀਂ ਕਰਨ ਗਏ ਸੀ। ਸੁਣੋ ਗੱਲ, ਤੇ ਤੁਸੀਂ ਸਾਡੇ ਹੁਣ ਆਪੇ ਚ ਹੁੰਦੇ ਵੀ ਤੁਸੀਂ ਅਸੀਂ 2 ਘੰਟੇ ਉੱਤੇ ਧੁੱਪ 'ਚ ਬਹਿ ਕੇ ਆਏ, ਤੁਹਾਡੀ ਕੋਠੀ ਤੋਂ 200 ਮੀਟਰ ਪਿੱਛੇ। ਮੈਂ ਜਦੋਂ ਘਰੇ ਨਹੀਂ, ਮੇਰੀ ਗੱਲ ਨਹੀਂ ਦੇਖੋ ਆ ਇੱਥੇ ਆ ਜਿਹੜਾ ਟੋਲ ਪਲਾਜ਼ਾ, ਮੇਰੀ ਗੱਲ ਸੁਣ, ਮੇਰੇ ਭਰਾ ਬੈਠੇ ਹੋਣੇ ਨੇ ਇੱਥੇ ਖੜ ਕੇ ਮੈਂ ਔਰ ਪੁੱਛ ਕੇ ਲੰਗਰ ਵਾਸਤੇ ਪੈਸੇ ਦੇ ਕੇ ਜਾਂਦਾ ਰਿਹਾ। ਭਾਈ ਮੇਰੇ ਲਈ ਕੋਈ ਸੇਵਾ ਤਾਂ ਦੱਸੋ। ਨਹੀਂ ਮੇਰੀ ਗੱਲ ਸੁਣੋ ਜੀ, ਮੇਰਾ ਪੂਰਾ ਸਵਾਲ ਲਓ, ਮੇਰਾ ਪੂਰਾ ਸਵਾਲ ਲਓ, ਮੈਂ ਤਾਂ ਤੁਹਾਡੇ ਵਿੱਚ ਆ ਭਰਾ ਤੁਹਾਡਾ। ਨਹੀਂ ਮੇਰਾ ਪੂਰਾ ਸਵਾਲ ਤਾਂ ਲਓ ਨਾ, ਮੇਰਾ ਪੂਰਾ ਸਵਾਲ ਲਓ। ਦੇਖੋ ਜਦੋਂ ਤੁਸੀਂ ਸਾਡੇ ਪਿੰਡ ਦੇ ਵਿੱਚ ਵੋਟਾਂ ਲੈਣ ਜਾਂਦੇ ਜੀ, ਤੁਹਾਡੀ ਪੂਰੀ ਰਿਸਪੈਕਟ ਹੁੰਦੀ ਹੈ ਨਹੀਂ ਹੁੰਦੀ? ਬਿਲਕੁਲ ਹੁੰਦੀ ਹੈ। ਦੇਖੋ ਕਿਸਾਨ ਤੁਹਾਡੀ ਕੋਠੀ ਤੱਕ ਗਿਆ, ਸਾਡੀ ਰਿਸਪੈਕਟ ਇਹ ਹੋਈ ਵੀ ਨਾ ਸਾਨੂੰ ਪਾਣੀ ਪੁੱਛਿਆ ਤੇ ਧੁੱਪ 'ਚ ਬਹਿ ਕੇ ਅਸੀਂ ਦੋਨੋਂ ਰੁਕੇ ਆ। ਹਾਂ ਤੁਸੀਂ ਸਾਡੇ ਇੰਟੈਲੀਜੈਂਸ ਸੀਆਈਡੀ ਨੂੰ ਸਾਡਾ ਮੈਂ ਨਹੀਂ ਸੀ, ਮੈਂ ਤਾਂ ਆਪ ਖੜ ਕੇ ਪੁੱਛੋ, ਇਮਾਨਦਾਰੀ ਨਾਲ ਪੁੱਛ ਕੇ ਟੋਲ ਪਲਾਜ਼ੇ ਤੇ ਆਪ ਖੜ ਕੇ ਟੋਲ ਪਲਾਜ਼ੇ ਦੇ ਕੋਲ ਆਪ ਖੜ ਕੇ ਜਾ ਕੇ ਰੋਕ ਕੇ ਕਈ ਵਾਰੀ ਮੈਂ ਪੈਸੇ ਵੀ ਦੇ ਗਿਆ ਨਾ ਭਾਈ ਲੰਗਰ ਤੇ ਮੇਰਾ ਹਿੱਸਾ ਤੁਸੀਂ ਇਹ ਗੱਲ 2 ਵਾਰ ਰਿਪੀਟ ਕਰਦੇ ਹੁਣ। ਮੇਰੀ ਗੱਲ ਸੁਣੋ, ਤੁਹਾਨੂੰ ਵੋਟਾਂ ਨਾਭੇ ਇਲਾਕੇ ਨੇ ਪਾਈਆਂ, ਚੰਡੀਗੜ੍ਹ ਤਾਂ ਨਹੀਂ ਪਾਈਆਂ। ਤੁਸੀਂ ਚੰਡੀਗੜ੍ਹ ਜਾ ਕੇ ਬੈਠੇ, ਤੁਸੀਂ ਨਾਭੇ 'ਚ ਰਹਿ ਕੇ ਨਾਭੇ ਸਾਡੀਆਂ ਗੱਲਾਂ ਰੋਜ਼ ਕਿਉਂ ਨਹੀਂ ਸੁਣਦੇ? ਚੰਡੀਗੜ੍ਹ ਹੁਣ ਵੀ ਤੁਹਾਡਾ ਗਿਆ ਨਾ, ਮੇਰੀ ਗੱਲ ਮੇਰੀ ਬੇਨਤੀ ਤਾਂ ਸੁਣ ਲਓ, ਮੇਰੀ ਗੱਲ ਤਾਂ ਸੁਣ ਲਓ। ਜਦੋਂ ਮੈਨੂੰ ਪਤਾ ਲੱਗਿਆ ਇੱਥੇ ਇਹ ਬੰਦੇ ਬੈਠੇ ਨੇ, ਮੈਂ ਜਾਊਂਗਾ ਬਿਜਲੀ ਦੀ ਜਿਹੜੇ ਸ਼ਾਮ ਨੂੰ ਠੀਕ ਹੋ ਜਾਣੇ ਨੇ, ਕੱਲ ਤੋਂ ਰੈਗੂਲਰ ਬਿਜਲੀ ਹੋ ਜਾਣੀ। ਅੱਛਾ ਜੀ, ਇੱਕ ਸਾਡੇ ਸਵਾਲ ਹੋ ਗਏ, ਕੱਲ ਤੋਂ ਰੈਗੂਲਰ ਨਾ ਹੋਈ ਜੀ। ਮੈਂ ਜ਼ਿੰਮੇਵਾਰ ਅਸੀਂ ਰਾਸਤੇ 'ਚ ਘਰੋ ਮੈਂ ਸਰਕਾਰ ਵੱਲੋਂ ਕਹਿੰਦੇ ਟੈਲੀਵਿਜ਼ਨ ਦੇਖਦੇ ਨੇ ਸਾਰੇ, ਮੈਂ ਜ਼ਿੰਮੇਵਾਰ ਹਾਂ ਗੱਲ ਤੁਹਾਡਾ। ਅੱਛਾ ਜੀ, ਮੇਰੇ ਬੇਟੇ ਦਾ ਵਜੀਫਾ ਦੇਵੋ, ਮੇਰੇ ਬੇਟੇ ਔਰ ਮੇਰੀ ਬੇਟੀ ਦਾ ਵਜੀਫਾ ਦੇਵੋ। ਹੁਣ ਤੱਕ ਸਾਨੂੰ ਵਜੀਫਾ ਨਹੀਂ ਮਿਲਿਆ। ਦੇ ਵਜੀਫਾ ਸਾਡਾ, ਸਾਨੂੰ ਹੁਣ ਤੱਕ ਵਜੀਫਾ ਨਹੀਂ ਮਿਲਿਆ। 4 ਸਾਲ ਹੋ ਗਏ ਸਾਡੇ ਬੱਚਿਆਂ ਨੂੰ ਵਜੀਫਾ ਖਾਂਦੇ ਨੇ। ਤੈਨੂੰ ਅੱਜ ਦੀ ਗਲਤੀ ਮੇਰੀ ਸੁਣੋ ਜੀ, ਕਿਸ ਕਹਿੰਦਾ ਬਿਜਲੀ ਦੀ ਆ, ਮੈਂ ਦੇਖੋ ਜੀ, ਤੁਸੀਂ ਸਾਡੇ ਪਿੰਡਾਂ ਜਾਓ, ਮਰਜ਼ੀ ਆ ਜਾ, ਮੈਂ ਮੰਤਰੀ ਸਾਹਿਬ ਜੀ ਅਸੀਂ ਤੁਹਾਡੇ ਧੁੱਪ 'ਚ ਬਹਿ ਕੇ ਆਏ ਹਾਂ। ਬਿਲਕੁਲ ਤੁਹਾਡੇ ਵਾਅਦੇ ਪੂਰੇ ਹੋ ਗਏ ਜੀ, ਜਿਹੜੇ ਅੱਜ ਤੋਂ 5 ਸਾਲ ਪਹਿਲਾਂ ਮੈਨੀਫੈਸਟੋ 'ਚ ਕੀਤੇ ਸੀ, ਤੁਹਾਡੇ ਵਾਅਦੇ ਪੂਰੇ ਹੋ ਗਏ ਜੀ। ਹਾਂ ਜੀ, ਇੱਕ ਤਾਂ ਨਹੀਂ ਦੇਖੋ, ਇੱਕ ਤਾਂ ਬਾਦਲ ਪਰਿਵਾਰ ਅੰਦਰ ਬੈਠਾ ਬੇਅਦਬੀ ਦੇ ਮਾਮਲੇ 'ਚ ਬੈਠਾ ਹੀ ਅੰਦਰ। ਦੇਖੋ ਨਹੀਂ, ਦੂਜਾ ਸਾਡਾ ਸਾਰੇ ਬੱਚੇ ਨੌਕਰੀ ਤੇ ਲੱਗ ਗਏ। ਤੀਜਾ ਸਾਡਾ ਸਾਰਾ ਕਰਜ਼ਾ ਮਾਫ ਹੋ ਗਿਆ ਜੀ। ਚੌਥਾ ਸਾਨੂੰ ਬਿਜਲੀ 8 ਘੰਟੇ ਮਿਲ ਰਹੀ ਹੈ ਸਪਲਾਈ। ਦੱਸੋ ਸਾਨੂੰ ਇੱਕ ਵੀ ਵਾਅਦਾ ਪੂਰਾ। ਜਵਾਕਾਂ ਦੇ ਡੰਡੇ ਕਿਉਂ ਪੈ ਰਹੇ ਨੇ ਜੀ? ਪਟਿਆਲੇ ਜਾਂਦੇ ਨੇ, ਜ਼ਿੰਮੇਵਾਰ ਜੀ ਕੌਣ ਜ਼ਿੰਮੇਵਾਰ ਹੈ? ਤੁਹਾਡੀ ਗੱਲ ਸਾਨੂੰ ਦੱਸ ਕੇ ਜਾਓ। ਇੱਥੇ ਗਿਆ ਮੈਂ ਕਿਤੇ ਜਾਣਾ ਮੈਨੂੰ ਭੱਜਦਾ
ਸਰਦਾਰ ਨੂੰ ਸਿੱਟਦੇ ਪਰ ਇੱਧਰ ਆ ਭੁਪਿੰਦਰ ਸਾਧੂ ਸਿੰਘ ਚੋਰ ਮੁਰਦਾਬਾਦ, ਸਾਧੂ ਸਿੰਘ ਚੋਰ ਮੁਰਦਾਬਾਦ, ਸਾਧੂ ਸਿੰਘ ਚੋਰ ਮੁਰਦਾਬਾਦ, ਸਾਧੂ ਸਿੰਘ ਚੋਰ ਮੁਰਦਾਬਾਦ, ਸਾਧੂ ਸਿੰਘ ਚੋਰ ਮੁਰਦਾਬਾਦ। ਸਰ ਅਸੀਂ ਪ੍ਰੋਟੈਸਟ ਨਾ ਕਰੀਏ ਕੀ ਕਰੀਏ 5 ਸਾਲ ਹੋ ਗਏ ਸਾਡੇ ਹਲਕੇ ਦੇ ਐਮਐਲਏ ਨੇ ਅਸੀਂ ਜਿਤਾਏ ਨੇ ਕੁਰਸੀ ਤੇ ਬਿਠਾਏ ਨੇ ਪਰ ਇਹ ਸਾਡੀਆਂ ਸਰਕਾਰਾਂ 5 ਸਾਲ ਹੋ ਗਏ ਇਹ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕਦੀ। ਸਾਡੀ ਲਾਈਟ ਦਾ ਦੇਖੋ ਤੁਸੀਂ ਬੁਰਾ ਹਾਲ ਹੈ। ਸਾਡਾ ਕਰਜ਼ਾ ਮਾਫੀ ਦਾ ਵਾਅਦਾ ਕਰਿਆ ਸੀ ਇਹਨਾਂ ਨੇ ਕਿਸੇ ਕਿਸਾਨ ਦਾ ਕੋਈ ਕਰਜ਼ਾ ਨਹੀਂ ਮਾਫ ਹੋਇਆ ਕਿ ਨਵਾਂ ਪੈਸਾ ਮਾਫ ਨਹੀਂ ਹੋਇਆ। ਕਿੰਨੇ ਇਹਨਾਂ ਨੇ ਸਾਡੇ ਨਾਲ ਵਾਅਦੇ ਕਰੇ ਤੇ ਸਾਡਾ ਬਹੁਤ ਬੁਰੀ ਹਾਲਤ ਹੈ। ਸਾਡੀ ਕਿੰਨੀ ਸਕਾਲਰਸ਼ਿਪ ਕਰਕੇ ਅਸੀਂ ਇਸ ਪ੍ਰੋਟੈਸਟ ਕਰਦੇ ਹਾਂ। ਅਸੀਂ ਕਿ ਪੈਸੇ ਦਾ ਹਿਸਾਬ ਕਿਤਾਬ ਲੈਣਾ ਹੈ। ਕਿੰਨੇ ਟਾਈਮ ਤੋਂ ਬਿਜਲੀ ਨਹੀਂ ਆ ਰਹੀ? ਬਿਜਲੀ ਸਾਡੇ ਦਾ ਜੀ ਬੁਰਾ ਹਾਲ ਹੈ। ਦੇਖੋ ਅਸੀਂ ਇੱਕ ਮਿੱਠੀ ਡੇਟ ਤੋਂ 1 ਮਿੰਟ ਬਿੱਲ ਨਾ ਭਰੀਏ ਤਾਂ ਸਾਨੂੰ ਨਾਲ ਲਾ ਕੇ ਜੁਰਮਾਨਾ ਅਦਾ ਕਰਨਾ ਪੈਂਦਾ ਲੇਕਿਨ ਲਾਈਟ ਦਾ ਕੋਈ ਹਿਸਾਬ ਕਿਤਾਬ ਨਹੀਂ। 4 ਦਿਨ ਨਾ ਆਵੇ 10 ਦਿਨ ਨਾ ਆਵੇ 5 ਦਿਨ ਨਾ ਆਵੇ ਕੋਈ ਨਹੀਂ ਪੁੱਛਦਾ ਹੈਗਾ। ਅਸੀਂ ਇਹ ਮੰਗ ਕਰ ਰਹੇ ਹਾਂ ਕਿਉਂਕਿ ਅਸੀਂ ਮੰਤਰੀ ਬਣਾਉਣੇ ਆ ਅਸੀਂ ਵੋਟਾਂ ਨਾਲ ਬਣਾਉਣੇ ਨੂੰ ਕੁਰਸੀ ਤੇ ਬਿਠਾਉਣੇ ਆ ਆਪਣੇ ਵਿਕਾਸ ਵਾਸਤੇ ਜੇ ਸਾਡੀ ਦੁਰਦਸ਼ਾ ਹੁੰਦੀ ਹੈ ਫਿਰ ਸਾਨੂੰ ਜਨਤਾ ਜਿਨ੍ਹਾਂ ਨੇ ਵੋਟਾਂ ਪਾਈਆਂ ਸਾਡੇ ਘਰਾਂ ਜਾ ਕੇ ਮਿਲਦਾ ਸੀਗਾ ਸਾਨੂੰ ਹੁਣ ਮਿਲੇ ਹੁਣ ਕਿਉਂ ਇੰਨਾ ਇਹਨੂੰ ਖਤਰਾ ਹੋ ਗਿਆ। ਹੁਣ ਤਾਂ ਇਹ ਮੰਤਰੀ ਆ ਜਾਂ ਤਾਂ ਇੱਕ ਸਧਾਰਨ ਆਦਮੀ ਸਾਡੇ ਘਰਾਂ ਚ ਆਉਂਦਾ ਸੀ ਹੁਣ ਮੰਤਰੀ ਹੋ ਗਿਆ ਸਾਨੂੰ ਗੱਲ ਵੀ ਨਹੀਂ ਸਾਡੇ ਨਾਲ ਕਰਦਾ। ਸਾਤੋਂ ਹੀ ਵੋਟਾਂ ਲੈ ਕੇ ਸਾਡਾ ਹੀ ਮੰਤਰੀ ਬਣਾਇਆ ਹੋਇਆ ਅੱਜ ਸਾਡੇ ਨਾਲ ਗੱਲ ਨਹੀਂ ਕਰਦਾ ਚੰਡੀਗੜ੍ਹ ਜਾ ਕੇ ਬਹਿ ਜਾਂਦਾ ਸਾਨੂੰ ਸਪੋਰਟ ਕਰ ਸਾਡੇ ਬੱਚਿਆਂ ਦੇ ਵਜੀਫੇ ਦੇਵੇ ਚੋਰ 700 ਕਿੱਲਾ ਜ਼ਮੀਨ ਦਾ ਖਰੀਦ ਗਿਆ ਚੋਰ ਸਾਧੂ ਸਿੰਘ ਚੋਰ ਸਾਧੂ ਸਿੰਘ ਚੋਰ ਸਾਧੂ ਸਿੰਘ ਚੋਰ ਗਲੀ ਗਲੀ ਚ ਚੋਰ ਤੁਹਾਨੂੰ ਜਿਹੜਾ ਕਿੱਥੇ ਮਿਲੇ ਨਹੀਂ ਹੈਗੇ ਤੁਹਾਨੂੰ ਹੁਣ ਤੁਸੀਂ ਇੱਥੇ ਇਕੱਠੇ ਵੀਰੇ ਮਿਲੇ ਨੇ ਆਲੇ ਦੁਆਲੇ ਨੇ ਪੂਰੀ ਪੁਲਿਸ ਫੋਰਸ ਲਾਈ ਹੋਈ ਵੀਰ ਜੀ ਦਾ ਮੈਨੂੰ ਨਾਮ ਨਹੀਂ ਯਾਦ ਹੈਗਾ ਵੀਰ ਜੀ ਸਾਨੂੰ ਇੰਨੇ ਧੱਕੇ ਨਾਲ ਰੋਕ ਰਹੇ ਸੀ ਵੀ ਜਾਣਾ ਨਹੀਂ ਉਦੋਂ ਵੀਰ ਜੀ ਰੋਕਿਆ ਕਰਨ ਸਾਧੂ ਸਿੰਘ ਨੂੰ ਵੀ ਪਿੰਡਾਂ 'ਚ ਵੋਟਾਂ ਲੈਣ ਨਹੀਂ ਜਾਣਾ ਸਾਡੇ ਵਰਗੇ ਰੋਕਿਆ ਕਰਨ ਤੂੰ ਸਾਧੂ ਸਿੰਘ ਨੂੰ ਤੁਸੀਂ ਵੋਟ ਨਹੀਂ ਪਾਉਣੀ ਅੱਜ ਸਾਨੂੰ ਗੱਲ ਕਰਨ ਤੋਂ ਵੀ ਰੋਕ ਰਹੇ ਨੇ ਅੱਜ ਸਾਡੇ ਮੂਹਰੇ ਰੱਸੀਆਂ ਲਾ ਰਹੇ ਨੇ ਧੱਕੇ ਮਾਰੇ ਵੀ ਸਾਡੇ ਰੱਸੀਆਂ ਲਾਉਣ ਵੀ ਵੋਟਾਂ ਨਹੀਂ ਪਾਉਣੀਆਂ ਕਾਂਗਰਸ ਨੂੰ ਰੱਸੀਆਂ ਲਾ ਕੇ ਰੋਕੋ ਇਹ ਸਾਨੂੰ ਅੱਜ ਰੋਕ ਰਹੇ ਨੇ ਤੇ ਹੁਣ ਤੁਹਾਡੀ ਮੇਨ ਮੰਗ ਕੀ ਹੈ ਕਾਹਦੇ ਵਾਸਤੇ ਕਾਹਦੇ ਵਾਸਤੇ ਕਰ ਰਹੇ ਹੋ? ਸਾਡੇ ਵੀਰੇ ਇਹਨਾਂ ਨੇ 5 ਵਾਅਦੇ ਕੀਤੇ ਸੀ ਸਾਡੇ ਉਹ ਪੂਰੇ ਕਰਨ ਕਿਹੜੇ ਕਿਹੜੇ ਵਾਅਦੇ ਨੇ? ਸਾਡੇ ਬੱਚਿਆਂ ਸਾਡੀ ਲਾਈਟ ਸਾਡੇ ਬੱਚਿਆਂ ਨੂੰ ਘਰ ਘਰ ਨੌਕਰੀ ਸਾਡੇ ਟੀਚਰ ਟੈਟ ਦਾ ਪੇਪਰ ਕਿ ਪਟਿਆਲੇ ਰੂਲ ਰਹੇ ਨੇ ਲਾਠੀ ਚਾਰਜ ਹੋ ਰਿਹਾ ਸਾਡੇ ਬੱਚੇ ਅੱਜ ਮਰਨ ਵਰਤਨ ਰੱਖ ਰਹੇ ਨੇ ਸਾਨੂੰ ਕੋਈ ਵੀ ਸਾਡੇ ਬੱਚਿਆਂ ਨੂੰ ਕੋਈ ਸਪੋਰਟ ਨਹੀਂ ਦਿੱਤੀ ਇਹਨਾਂ ਨੇ ਜਾ ਕੇ ਸਾਡੇ ਬੱਚਿਆਂ 30 ਜੂਨ ਆ ਪਟਿਆਲੇ ਧਰਨਾ ਦਾ ਹਾਲ ਕੀ ਆ ਕੱਲ ਨੂੰ ਵੋਟਾਂ ਮੰਗਣ ਆਉਣਗੇ ਫੇਰ ਕਿਸ ਤਰ੍ਹਾਂ? ਕਿਤਾਬਾਂ ਚਾੜਾਂਗੇ ਪੁਲਿਸ ਨਾਲ ਆਵੇ ਫਿਰ ਦੇਖਾਂਗੇ ਪੁਲਿਸ ਵਾਲਿਆਂ ਨੂੰ ਪੂਰਾ ਕਿਤਾਬਾਂ ਚਾੜਾਂਗੇ ਵੀਰੇ ਮੇਰਾ ਨਾਮ ਸਰਬਜੀਤ ਕੌਰ ਮੈਂ ਡਕਾਉਂਦਾ ਯੂਨੀਅਨ ਦੀ ਪ੍ਰਧਾਨ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਦਘਾਟਨ ਕਰਨ ਆਏ ਸੀ ਇਹ ਗੱਲ ਇਹ ਹੈ 30 ਸਾਲਾਂ ਦੀ ਸਰਗੜੂ ਲੋਕ ਥੱਲੇ ਕਰ ਲੈ ਯਾਰ ਤਰਸ ਰਹੇ ਸੀ ਇਲਾਕੇ ਦੇ ਹੱਲਾ ਮੰਡੀ ਪੈਂਦੀ ਹੈ 40 ਪਿੰਡਾਂ ਦੀ ਸੜਕ ਇਹ 9 ਕਰੋੜ ਰੁਪਈਆ ਲਾ ਕੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਸਪੈਸ਼ਲ ਇਹ ਸੜਕ ਪਵਾਈ ਆ ਇਹ ਕੰਮ ਚਾਲੂ ਹੋ ਗਿਆ ਕੰਮ ਚਾਲੂ ਹੋਣ ਤੋਂ ਬਾਅਦ ਅੱਜ ਅਸੀਂ ਨੈਗੋਸ਼ੀਏਸ਼ਨ ਕੀਤੀ ਹੈ ਉਦਘਾਟਨ ਕੀਤਾ ਹੈ ਔਰ ਆਮ ਪਾਰਟੀ ਦੇ ਬੰਦੇ ਕੁਝ ਸ਼ਰਾਰਤੀ ਬੰਦੇ ਕਿਸਾਨ ਯੂਨੀਅਨ ਦੇ ਜਿਨ੍ਹਾਂ ਨੂੰ ਡਿਵੈਲਪਮੈਂਟ ਚੰਗੀ ਨਹੀਂ ਲੱਗਦੀ ਜਿਨ੍ਹਾਂ ਨੂੰ ਕੰਮ ਹੁੰਦਾ ਚੰਗਾ ਨਹੀਂ ਲੱਗਦਾ ਅੱਜ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ 40 ਪਿੰਡਾਂ ਦੇ ਲੋਕ ਜਿਹੜੇ 30 ਸਾਲ ਤੋਂ ਤਰਸਦੇ ਸੀ ਸੜਕ ਨੂੰ ਅੱਜ 9 ਕਰੋੜ ਰੁਪਈਆ ਲਾ ਕੇ ਕੰਮ ਇਹ ਚਾਲੂ ਹੋਇਆ ਅੱਜ ਇਹਨਾਂ ਲੋਕਾਂ ਨੂੰ ਇਹ ਚੰਗਾ ਨਹੀਂ ਲੱਗਦਾ ਭਾਈ ਇਹਨਾਂ ਨੇ ਰੌਲਾ ਪਾਉਣਾ ਅਸੀਂ ਕੰਮ ਕਰਨਾ ਬਸ ਹਾਂਜੀ ਬਿਜਲੀ ਦੀ ਜਿਹੜੀ ਗੱਲ ਆ ਮੈਂ ਇਹਨਾਂ ਨੂੰ ਆ ਕੇ ਦੱਸਤਾ ਮੇਰੇ ਇਲਾਕੇ ਦੇ ਪਿੰਡ ਦੇ ਮੈਂ ਇਹਨਾਂ ਨੂੰ ਆ ਕੇ ਸਿੱਧਾ ਮਿਲਿਆ ਆ ਕੇ ਮੇਰੀ ਚੇਅਰਮੈਨ ਨਾਲ ਗੱਲ ਹੋਈ ਆ ਭਾਖੜਾ ਡੈਮ ਦੇ 2 ਜਿਹੜੇ ਸੀਗੇ ਯੂਨਿਟ ਖਰਾਬ ਹੋਏ ਨੇ
ਅੱਜ ਸ਼ਾਮ ਤੱਕ ਠੀਕ ਹੋ ਜਾਣੇ ਨੇ, ਕੱਲ ਤੋਂ ਰੈਗੂਲਰ ਬਿਜਲੀ ਹੋ ਜਾਏਗੀ। ਕੇਜਰੀਵਾਲ ਆਏ ਸੀ 300 ਯੂਨਿਟ ਬਿਜਲੀ ਮਾਫ ਕਰਨ ਦੀ ਗੱਲ ਕਹਿ ਰਹੇ। ਉਹ ਗੱਲਾਂ ਬਾਤਾਂ ਕਰਦੇ ਨੇ, ਅਸੀਂ ਕੰਮ ਕਰਦੇ ਆ ਬਸ। ਜਿਹਨੂੰ ਵੋਟਾਂ ਲੈਣਾ ਉਹਦੇ ਨਾਲ ਫੁੱਟਬਾਲ ਤੂੰ ਸੌਲੀ ਵੋਟਾਂ ਲੈਣ ਆਉਣਾ ਵਿਗੜੇ ਤੂੰ ਕੱਲਾ ਆਉਂਦਾ ਸੀ, ਤੇਰੇ ਨਾਲ ਕੋਈ ਪੁਲਿਸ ਫੋਰਸ ਨਹੀਂ ਸੀ। ਹੁਣ ਤੈਨੂੰ ਮੰਤਰੀ ਬਣ ਕੇ ਕੀ ਖਤਰਾ ਹੋ ਗਿਆ? ਨਹੀਂ ਦੱਸੋ ਭਾਈ, ਕੰਮ ਦੱਸੋ। ਨਹੀਂ ਇੱਕ ਮਿੰਟ, ਤੈਨੂੰ ਹੁਣ ਕੀ ਖਤਰਾ ਹੋ ਗਿਆ? ਸਾਡੀ ਲਾਈਫ ਦੇ ਤਾਂ ਵਾਅਦੇ ਪੂਰੇ ਕੀਤੇ। ਮੈਂ ਉਹੀ ਸੁਣ ਕੇ ਆਇਆ, ਮੈਂ ਗੱਲ ਚੇਅਰਮੈਨ ਨਾਲ ਕਰਕੇ ਆਇਆ, ਮੇਰੇ ਨਾਲ ਗੱਲ ਕਰਨਾ ਹੈ। ਤੂੰ 5 ਸਾਲ ਵਾਅਦੇ ਕਰੇ, ਹੁਣ ਵੋਟਾਂ ਆ ਗਈਆਂ, ਆਇਆ ਹੁਣ ਤੂੰ ਕਿੱਥੇ ਹੋ ਗਿਆ? ਉਹੀ ਸੌਲੀ ਵਾਲੀ ਬੀਬੀਆਂ ਸੀ। ਇੱਕ ਮਿੰਟ ਮੰਤਰੀ ਸਾਹਿਬ ਜੀ ਮੇਰੀ ਗੱਲ ਸੁਣੋ। ਦੇਖੋ ਜੀ ਦੱਸੋ ਰਾਮ ਇੱਕ ਮੈਨੂੰ ਇੱਕ ਗੱਲ ਖੇਦ ਹੈ, ਇੱਕ ਗੱਲ ਦਾ ਵੱਡਾ ਖੇਦ ਹੈ ਤੁਹਾਡੇ ਤੇ ਪਰਸਨਲੀ। ਦੱਸੋ। ਜਿੱਦਣ ਆਪਾਂ ਇਹ ਸੰਘਰਸ਼ ਮਤਲਬ ਵਿੱਢਿਆ ਜੀ, ਆਹੀ ਦਿਨ ਹੋਣਗੇ ਮੇਰੇ ਖਿਆਲ ਦੇ। ਅਸੀਂ ਮੈਮੋਰੰਡਮ ਦੇਣ ਗਏ ਸੀਗੇ ਸਾਰੇ ਜਿੰਨੇ ਵੀ ਵਿਧਾਇਕ ਸੀਗੇ, ਸਾਨੂੰ ਜੀ ਚਲੋ ਬਾਅਦ ਚ ਬਣਿਆ ਤੇ ਉਹ ਅਸੀਂ ਇਹ ਦੇਣ ਗਏ ਸੀ ਵੀ ਸਾਨੂੰ ਵੀ ਸਾਡਾ ਜਿਹੜਾ ਮੁੱਦਾ ਹੈ ਜੀ ਅੱਗੇ ਉਧਰ ਧਿਆਨ ਦੇ, ਇੱਧਰ ਹੀ ਦੇਣਾ। ਕੋਈ ਤੁਹਾਡਾ ਵਿਰੋਧ ਨਹੀਂ ਕਰਨ ਗਏ ਸੀ। ਸਮਝ ਲੱਗ ਤੇ ਤੁਸੀਂ ਸਾਡੇ ਉੱਪਰ ਨਾਭੇ 'ਚ ਹੁੰਦੇ ਹਲਾਉਂਦੇ ਵੀ ਤੁਸੀਂ ਅਸੀਂ 2 ਘੰਟੇ ਉੱਤੇ ਧੁੱਪ 'ਚ ਬਹਿ ਕੇ ਆਇਆ ਤੁਹਾਡੀ ਕੋਠੀ ਤੋਂ 200 ਮੀਟਰ ਤੇ। ਮੈਂ ਜਦੋਂ ਘਰੇ ਨਹੀਂ, ਮੇਰੀ ਗੱਲ ਨਹੀਂ, ਦੇਖੋ ਆ ਇੱਥੇ ਆ ਜਿਹੜਾ ਟੋਲ ਪਲਾਜ਼ਾ, ਮੇਰੀ ਗੱਲ ਸੁਣੋ। ਮੇਰੇ ਭਰਾ ਬੈਠੇ ਹੋਣੇ ਨੇ ਇੱਥੇ, ਖੜ ਕੇ ਮੈਂ ਔਰ ਪੁੱਛ ਕੇ ਲੰਗਰ ਵਾਸਤੇ ਪੈਸੇ ਦੇ ਕੇ ਜਾਂਦਾ ਰਿਹਾ। ਭਾਈ ਮੇਰੇ ਲਈ ਕੋਈ ਸੇਵਾ ਤਾਂ ਦੱਸੋ। ਨਹੀਂ ਮੇਰੀ ਗੱਲ ਸੁਣੋ ਜੀ, ਮੇਰਾ ਪੂਰਾ ਸਵਾਲ ਲਓ, ਮੇਰਾ ਪੂਰਾ ਸਵਾਲ ਲਓ, ਮੈਂ ਤਾਂ ਤੁਹਾਡੇ ਵਿੱਚ ਆ ਭਰਾ ਤੁਹਾਡਾ। ਨਹੀਂ ਮੇਰਾ ਪੂਰਾ ਸਵਾਲ ਤਾਂ ਲਓ ਨਾ, ਮੇਰਾ ਪੂਰਾ ਸਵਾਲ ਲਓ। ਦੇਖੋ ਜਦੋਂ ਤੁਸੀਂ ਸਾਡੇ ਪਿੰਡ ਦੇ ਵਿੱਚ ਵੋਟਾਂ ਲੈਣ ਜਾਂਦੇ ਜੀ, ਤੁਹਾਡੀ ਪੂਰੀ ਰਿਸਪੈਕਟ ਹੁੰਦੀ ਹੈ ਨਹੀਂ ਹੁੰਦੀ? ਬਿਲਕੁਲ ਹੁੰਦੀ ਹੈ। ਦੇਖੋ ਕਿਸਾਨ ਤੁਹਾਡੀ ਕੋਠੀ ਤੱਕ ਗਿਆ, ਸਾਡੀ ਰਿਸਪੈਕਟ ਇਹ ਹੋਈ ਵੀ ਨਾ ਸਾਨੂੰ ਪਾਣੀ ਪੁੱਛਿਆ ਤੇ ਧੁੱਪ 'ਚ ਬਹਿ ਕੇ ਅਸੀਂ ਦੋਨੋਂ ਰੁਕੇ ਆ। ਮੈਂ ਉੱਥੇ ਹਾਂ ਤੁਸੀਂ ਸਾਡਾ ਇੰਟੈਲੀਜੈਂਸ ਸੀਆਈਡੀ ਨੂੰ ਸਾਡਾ ਮੈਂ ਨਹੀਂ ਸੀ, ਮੈਂ ਤਾਂ ਆਪ ਖੜ ਕੇ ਪੁੱਛੋ, ਇਮਾਨਦਾਰੀ ਨਾਲ ਪੁੱਛ ਕੇ ਟੋਲ ਪਲਾਜ਼ੇ ਤੇ ਆਪ ਖੜ ਕੇ, ਟੋਲ ਪਲਾਜ਼ੇ ਦੇ ਕੋਲ ਆਪ ਖੜ ਕੇ ਜਾ ਕੇ ਰੋਕ ਕੇ, ਕਈ ਵਾਰੀ ਮੈਂ ਪੈਸੇ ਵੀ ਦੇ ਗਿਆ ਨਾ ਭਾਈ ਲੰਗਰ ਤੇ ਪੈਸਾ ਤੁਸੀਂ ਇਹ ਗੱਲ 2 ਵਾਰ ਰਿਪੀਟ ਕਰਦੇ ਹੁਣ ਇਹ ਦੱਸੋ, ਤੁਹਾਨੂੰ ਵੋਟਾਂ ਨਾਭੇ ਇਲਾਕੇ ਨੇ ਪਾਈਆਂ, ਚੰਡੀਗੜ੍ਹ ਤਾਂ ਨਹੀਂ ਪਾਈਆਂ? ਤੁਸੀਂ ਚੰਡੀਗੜ੍ਹ ਜਾ ਕੇ ਬੈਠੋ, ਤੁਸੀਂ ਨਾਭੇ 'ਚ ਰਹਿ ਕੇ ਨਾਭੇ ਸਾਡੀਆਂ ਗੱਲਾਂ ਰੋਜ਼ ਕਿਉਂ ਨਹੀਂ ਸੁਣਦੇ? ਚੰਡੀਗੜ੍ਹ ਹੁਣ ਵੀ ਤੁਹਾਡਾ ਗਿਆ ਨਾ, ਮੇਰੀ ਗੱਲ 4-5 ਘੰਟੇ ਮੇਰੀ ਬੇਨਤੀ ਤਾਂ ਸੁਣ ਲਓ, ਮੇਰੀ ਗੱਲ ਤਾਂ ਸੁਣ ਲਓ। ਜਦੋਂ ਮੈਨੂੰ ਪਤਾ ਲੱਗਿਆ ਇੱਥੇ ਇਹ ਬੰਦੇ ਬੈਠੇ ਨੇ, ਮੈਂ ਜਾਊਂਗਾ ਬਿਜਲੀ ਨਹੀਂ ਜਾਣੀ, ਜਿਹੜੇ ਭਾਰਤਾਂ ਟਾਈਮ ਜਿਹੜੇ ਜਿਹੜੇ ਸ਼ਾਮ ਨੂੰ ਠੀਕ ਹੋ ਜਾਣੇ ਨੇ, ਕੱਲ ਤੋਂ ਰੈਗੂਲਰ ਬਿਜਲੀ ਹੋ ਜਾਣੀ। ਅੱਛਾ ਜੀ, ਇੱਕ ਸਾਡੇ ਸਵਾਲ ਹੋ ਗਏ, ਕੱਲ ਤੋਂ ਰੈਗੂਲਰ ਨਾ ਹੋਈ ਜੀ। ਮੈਂ ਜ਼ਿੰਮੇਵਾਰ ਹਾਂ। ਅਸੀਂ ਰਾਸਤੇ 'ਚ ਘਰੋ ਮੈਂ ਸਰਕਾਰ ਵੱਲੋਂ ਕਹਿੰਦੇ ਟੈਲੀਵਿਜ਼ਨ ਦੇ ਸਾਰੇ ਮੈਂ ਜ਼ਿੰਮੇਵਾਰ ਹਾਂ ਗੱਲ ਤੁਹਾਡਾ। ਅੱਛਾ ਜੀ, ਮੇਰੇ ਬੇਟੇ ਦਾ ਵਜੀਫਾ ਦੇਵੋ, ਮੇਰੇ ਬੇਟੇ ਔਰ ਮੇਰੀ ਬੇਟੀ ਦਾ ਵਜੀਫਾ ਦੇਵੋ। ਹੁਣ ਤੱਕ ਸਾਨੂੰ ਵਜੀਫਾ ਨਹੀਂ ਮਿਲਿਆ, ਦੇ ਵਜੀਫਾ ਸਾਡਾ, ਸਾਨੂੰ ਹੁਣ ਤੱਕ ਵਜੀਫਾ ਨਹੀਂ ਮਿਲਿਆ। 4 ਸਾਲ ਹੋ ਗਏ ਸਾਡੇ ਬੱਚਿਆਂ ਨੂੰ ਵਜੀਫਾ ਖਾਂਦੇ ਨੇ। ਤੈਨੂੰ ਅੱਜ ਦੀ ਗਲਤੀ ਮੇਰੀ ਸੁਣੋ ਜੀ, ਕਿਸ ਘੰਟਾ ਬਿਜਲੀ ਦੀ ਆ, ਮੈਂ ਜ਼ਿੰਮੇਵਾਰੀ ਦੇਖੋ ਜੀ, ਤੁਸੀਂ ਸਾਡੇ ਪਿੰਡਾਂ ਚੋਂ ਮਰਜ਼ੀ ਆ ਜਾਏ। ਮੈਂ ਮੰਤਰੀ ਸਾਹਿਬ ਜੀ ਸੁਣੋ, ਅਸੀਂ ਤੁਹਾਡੇ ਧੁੱਪ 'ਚ ਬਹਿ ਕੇ ਆਏ ਹਾਂ। ਬਿਲਕੁਲ ਤੁਹਾਡੇ ਵਾਅਦੇ ਪੂਰੇ ਹੋ ਗਏ ਜੀ, ਜਿਹੜੇ ਅੱਜ ਤੋਂ 5 ਸਾਲ ਪਹਿਲਾਂ ਮੈਨੀਫੈਸਟੋ 'ਚ ਕੀਤੇ ਸੀ, ਤੁਹਾਡੇ ਵਾਅਦੇ ਪੂਰੇ ਹੋ ਗਏ ਜੀ। ਹਾਂ ਇੱਕ ਤਾਂ ਨਹੀਂ, ਦੇਖੋ ਇੱਕ ਤਾਂ ਬਾਦਲ ਪਰਿਵਾਰ ਅੰਦਰ ਬੈਠਾ, ਬੇਅਦਬੀ ਦੇ ਮਾਮਲੇ 'ਚ ਬੈਠਾ ਹੀ ਅੰਦਰ। ਦੇਖੋ ਨਹੀਂ, ਦੂਜਾ ਸਾਡਾ ਸਾਰੇ ਬੱਚੇ ਨੌਕਰੀ ਤੇ ਲੱਗ ਗਏ। ਤੀਜਾ ਸਾਡਾ ਸਾਰਾ ਕਰਜ਼ਾ ਮਾਫ ਹੋ ਗਿਆ ਜੀ। ਚੌਥਾ ਸਾਨੂੰ ਬਿਜਲੀ 8 ਘੰਟੇ ਮਿਲ ਰਹੀ ਹੈ ਸਪਲਾਈ। ਦੱਸੋ ਸਾਨੂੰ ਇੱਕ ਵੀ ਵਾਅਦਾ ਪੂਰਾ। ਜਵਾਕਾਂ ਦੇ ਡੰਡੇ ਕਿਉਂ ਪੈ ਰਹੇ ਨੇ ਜੀ? ਪਟਿਆਲੇ ਜਾਂਦੇ ਨੇ, ਫੇਰ ਜ਼ਿੰਮੇਵਾਰ ਜੀ ਕੌਣ ਜ਼ਿੰਮੇਵਾਰ ਹੈ? ਤੁਹਾਡੀ ਗੱਲ ਸਾਨੂੰ ਦੱਸ ਕੇ ਜਾਓ। ਇੱਥੇ ਆ, ਮੈਂ ਕਿਤੇ ਜਾਣਾ ਤੂੰ ਭੱਜਦਾ।
ਸਰਦਾਰ ਨੂੰ ਸਿੱਟਦੇ ਪਰਾਂ ਇੱਧਰ ਆ ਭੁਪਿੰਦਰ ਸਾਧੂ ਸਿੰਘ ਚੋਰ ਮੁਰਦਾਬਾਦ, ਸਾਧੂ ਸਿੰਘ ਚੋਰ ਮੁਰਦਾਬਾਦ, ਸਾਧੂ ਸਿੰਘ ਚੋਰ ਮੁਰਦਾਬਾਦ, ਸਾਧੂ ਸਿੰਘ ਚੋਰ ਮੁਰਦਾਬਾਦ, ਸਾਧੂ ਸਿੰਘ ਚੋਰ ਮੁਰਦਾਬਾਦ। ਸਰ ਅਸੀਂ ਪ੍ਰੋਟੈਸਟ ਨਾ ਕਰੀਏ ਕੀ ਕਰੀਏ 5 ਸਾਲ ਹੋ ਗਏ ਸਾਡੇ ਹਲਕੇ ਦੇ ਐਮਐਲਏ ਨੇ ਅਸੀਂ ਜਿਤਾਏ ਨੇ ਕੁਰਸੀ ਤੇ ਬਿਠਾਏ ਨੇ ਪਰ ਇਹ ਸਾਡੀਆਂ ਸਰਕਾਰਾਂ 5 ਸਾਲ ਹੋ ਗਏ ਇਹ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕਦੀ। ਸਾਡੀ ਲਾਈਟ ਦਾ ਦੇਖੋ ਤੁਸੀਂ ਬੁਰਾ ਹਾਲ ਹੈ। ਸਾਡਾ ਕਰਜ਼ਾ ਮਾਫੀ ਦਾ ਵਾਅਦਾ ਕਰਿਆ ਸੀ ਇਹਨਾਂ ਨੇ ਕਿਸੇ ਕਿਸਾਨ ਦਾ ਕੋਈ ਕਰਜ਼ਾ ਨਹੀਂ ਮਾਫ ਹੋਇਆ ਕਿ ਨਵਾਂ ਪੈਸਾ ਮਾਫ ਨਹੀਂ ਹੋਇਆ। ਕਿੰਨੇ ਇਹਨਾਂ ਨੇ ਸਾਡੇ ਨਾਲ ਵਾਅਦੇ ਕਰੇ ਤੇ ਸਾਡਾ ਬਹੁਤ ਬੁਰੀ ਹਾਲਤ ਹੈ। ਸਾਡੀ ਕਿੰਨੀ ਸਕਾਲਰਸ਼ਿਪ ਕਰਕੇ ਅਸੀਂ ਇਸ ਪ੍ਰੋਟੈਸਟ ਕਰਦੇ ਹਾਂ। ਅਸੀਂ ਕਿ ਪੈਸੇ ਦਾ ਹਿਸਾਬ ਕਿਤਾਬ ਲੈਣਾ ਹੈ। ਕਿੰਨੇ ਟਾਈਮ ਤੋਂ ਬਿਜਲੀ ਨਹੀਂ ਆ ਰਹੀ ਬਿਜਲੀ ਸਾਡੇ ਦਾ ਜੀ ਬੁਰਾ ਹਾਲ ਹੈ। ਦੇਖੋ ਅਸੀਂ ਇੱਕ ਮਿੱਠੀ ਡੇਟ ਤੋਂ 1 ਮਿੰਟ ਬਿੱਲ ਨਾ ਭਰੀਏ ਤਾਂ ਸਾਨੂੰ ਨਾਲ ਲਾ ਕੇ ਜੁਰਮਾਨਾ ਅਦਾ ਕਰਨਾ ਪੈਂਦਾ ਲੇਕਿਨ ਲਾਈਟ ਦਾ ਕੋਈ ਹਿਸਾਬ ਕਿਤਾਬ ਨਹੀਂ। 4 ਦਿਨ ਨਾ ਆਵੇ 10 ਦਿਨ ਨਾ ਆਵੇ 5 ਦਿਨ ਨਾ ਆਵੇ ਕੋਈ ਨਹੀਂ ਪੁੱਛਦਾ ਹੈਗਾ। ਅਸੀਂ ਇਹ ਮੰਗ ਕਰ ਰਹੇ ਹਾਂ ਕਿਉਂਕਿ ਅਸੀਂ ਮੰਤਰੀ ਬਣਾਉਣੇ ਆ ਅਸੀਂ ਵੋਟਾਂ ਨਾਲ ਬਣਾਉਣੇ ਨੂੰ ਕੁਰਸੀ ਤੇ ਬਿਠਾਉਣੇ ਆ ਆਪਣੇ ਵਿਕਾਸ ਵਾਸਤੇ ਜੇ ਸਾਡੀ ਦੁਰਦਸ਼ਾ ਹੁੰਦੀ ਹੈ ਫਿਰ ਸਾਨੂੰ ਜਨਤਾ ਜਿਨ੍ਹਾਂ ਨੇ ਵੋਟਾਂ ਪਾਈਆਂ ਸਾਡੇ ਘਰਾਂ ਜਾ ਕੇ ਮਿਲਦਾ ਸੀਗਾ ਸਾਨੂੰ ਹੁਣ ਮਿਲੇ ਹੁਣ ਕਿਉਂ ਇੰਨਾ ਇਹਨੂੰ ਖਤਰਾ ਹੋ ਗਿਆ। ਹੁਣ ਤਾਂ ਇਹ ਮੰਤਰੀ ਆ ਜਾਂ ਤਾਂ ਇੱਕ ਸਧਾਰਨ ਆਦਮੀ ਸਾਡੇ ਘਰਾਂ ਚ ਆਉਂਦਾ ਸੀ ਹੁਣ ਮੰਤਰੀ ਹੋ ਕੇ ਸਾਨੂੰ ਗੱਲ ਵੀ ਨਹੀਂ ਸਾਡੇ ਨਾਲ ਕਰਦਾ। ਸਾਤੋਂ ਹੀ ਵੋਟਾਂ ਲੈ ਕੇ ਸਾਡਾ ਹੀ ਮੰਤਰੀ ਬਣਾਇਆ ਹੋਇਆ ਅੱਜ ਸਾਡੇ ਨਾਲ ਗੱਲ ਨਹੀਂ ਕਰਦਾ ਚੰਡੀਗੜ੍ਹ ਜਾ ਕੇ ਬਹਿ ਜਾਂਦਾ ਸਾਨੂੰ ਸਪੋਰਟ ਕਰ ਸਾਡੇ ਬੱਚਿਆਂ ਦੇ ਵਜੀਫੇ ਦੇਵੇ ਚੋਰ 700 ਕਿੱਲਾ ਜ਼ਮੀਨ ਦਾ ਖਰੀਦ ਗਿਆ ਚੋਰ ਸਾਧੂ ਸਿੰਘ ਚੋਰ ਸਾਧੂ ਸਿੰਘ ਚੋਰ ਸਾਧੂ ਸਿੰਘ ਚੋਰ ਗਲੀ ਗਲੀ ਚ ਚੋਰ ਤੁਹਾਨੂੰ ਜਿਹੜਾ ਕਿੱਥੇ ਮਿਲੇ ਨਹੀਂ ਹੈਗੇ ਤੁਹਾਨੂੰ ਹੁਣ ਤੁਸੀਂ ਇੱਥੇ ਇਕੱਠੇ ਵੀਰੇ ਮਿਲੇ ਨੇ ਆਲੇ ਦਾਲੇ ਨੇ ਪੂਰੀ ਪੁਲਿਸ ਫੋਰਸ ਲਾਈ ਹੋਈ ਵੀਰ ਜੀ ਦਾ ਮੈਨੂੰ ਨਾਮ ਨਹੀਂ ਯਾਦ ਹੈਗਾ ਵੀਰ ਜੀ ਸਾਨੂੰ ਇੰਨੇ ਧੱਕੇ ਨਾਲ ਰੋਕ ਰਹੇ ਸੀ ਵੀ ਜਾਣਾ ਨਹੀਂ ਉਦੋਂ ਵੀਰ ਜੀ ਰੋਕਿਆ ਕਰਨ ਸਾਧੂ ਸਿੰਘ ਨੂੰ ਵੀ ਪਿੰਡਾਂ 'ਚ ਵੋਟਾਂ ਲੈਣ ਨਹੀਂ ਜਾਣਾ ਸਾਡੇ ਵਰਗੇ ਰੋਕਿਆ ਕਰਨ ਤੂੰ ਸਾਧੂ ਸਿੰਘ ਨੂੰ ਤੁਸੀਂ ਵੋਟ ਨਹੀਂ ਪਾਉਣੀ ਅੱਜ ਸਾਨੂੰ ਗੱਲ ਕਰਨ ਤੋਂ ਵੀ ਰੋਕ ਰਹੇ ਨੇ ਅੱਜ ਸਾਡੇ ਪੂਰੇ ਰੱਸੀਆਂ ਲਾ ਰਹੇ ਨੇ ਧੱਕੇ ਮਾਰੇ ਵੀ ਸਾਡੇ ਰੱਸੀਆਂ ਲਾਉਣ ਵੀ ਵੋਟਾਂ ਨਹੀਂ ਪਾਉਣੀਆਂ ਕਾਂਗਰਸ ਨੂੰ ਰੱਸੀਆਂ ਲਾ ਕੇ ਰੋਕੋ ਇਹ ਸਾਨੂੰ ਅੱਜ ਰੋਕ ਰਹੇ ਨੇ। ਤੇ ਹੁਣ ਤੁਹਾਡੀ ਮੇਨ ਮੰਗ ਕੀ ਹੈ ਕਾਹਦੇ ਵਾਸਤੇ ਕਾਹਦੇ ਵਾਸਤੇ ਕਰ ਰਹੇ ਹੋ ਸਾਡੇ ਵੀਰੇ ਨੇ 5 ਵਾਅਦੇ ਕੀਤੇ ਸੀ ਸਾਡੇ ਉਹ ਪੂਰੇ ਕਰਨ ਕਿਹੜੇ ਵਾਅਦੇ ਨੇ ਸਾਡੇ ਬੱਚਿਆਂ ਸਾਡੀ ਲਾਈਟ ਸਾਡੇ ਬੱਚਿਆਂ ਨੂੰ ਘਰ ਘਰ ਨੌਕਰੀ ਸਾਡੇ ਟੀਚਰ ਟੈਟ ਦਾ ਪੇਪਰ ਕਰਕੇ ਪਟਿਆਲੇ ਰੂਲ ਰਹੇ ਨੇ ਲਾਠੀ ਚਾਰਜ ਹੋ ਰਿਹਾ ਸਾਡੇ ਬੱਚੇ ਅੱਜ ਮਰਨ ਵਰਤਨ ਰੱਖ ਰਹੇ ਨੇ ਸਾਨੂੰ ਕੋਈ ਵੀ ਸਾਡੇ ਬੱਚਿਆਂ ਨੂੰ ਕੋਈ ਸਪੋਰਟ ਨਹੀਂ ਦਿੱਤੀ ਇਹਨਾਂ ਨੇ ਜਾ ਕੇ ਸਾਡੇ ਬੱਚਿਆਂ 30 ਜੂਨ ਆ ਪਟਿਆਲੇ ਧਰਨਾ ਦਾ ਹਾਲ ਕੀ ਆ ਕੱਲ ਨੂੰ ਵੋਟਾਂ ਮੰਗਣ ਆਉਣਗੇ ਫੇਰ ਕਿਸ ਕਿਤਾਬਾਂ ਚਾੜਾਂਗੇ ਪੁਲਿਸ ਨਾਲ ਆਵੇ ਫਿਰ ਦੇਖਾਂਗੇ ਪੁਲਿਸ ਵਾਲਿਆਂ ਨੂੰ ਪੂਰਾ ਕਿਤਾਬਾਂ ਚਾੜਾਂਗੇ ਵੀਰੇ ਮੇਰਾ ਨਾਮ ਸਰਬਜੀਤ ਕੌਰ ਮੈਂ ਡਕਾਉਂਦਾ ਯੂਨੀਅਨ ਦੀ ਪ੍ਰਧਾਨ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਦਘਾਟਨ ਕਰਨ ਆਏ ਸੀ ਇਹ ਗੱਲ ਇਹ ਹੈ 30 ਸਾਲਾਂ ਦੀ ਸੜਕ ਨੂੰ ਲੋਕ ਥੱਲੇ ਕਰ ਲੈ ਯਾਰ ਤਰਸ ਰਹੇ ਸੀ ਇਲਾਕੇ ਦੇ ਖੱਲਾ ਮੰਡੀ ਪੈਂਦੀ ਹੈ 40 ਪਿੰਡਾਂ ਦੀ ਸੜਕ ਇਹ 9 ਕਰੋੜ ਰੁਪਈਆ ਲਾ ਕੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਸਪੈਸ਼ਲ ਇਹ ਸੜਕ ਪਵਾਈ ਆ ਇਹ ਕੰਮ ਚਾਲੂ ਹੋ ਗਿਆ ਕੰਮ ਚਾਲੂ ਹੋਣ ਤੋਂ ਬਾਅਦ ਅੱਜ ਅਸੀਂ ਨੈਗੋਸ਼ੀਏਸ਼ਨ ਕੀਤੀ ਹੈ ਉਦਘਾਟਨ ਕੀਤਾ ਹੈ ਔਰ ਆਮ ਪਾਰਟੀ ਦੇ ਬੰਦੇ ਕੁਝ ਸ਼ਰਾਰਤੀ ਬੰਦੇ ਕਿਸਾਨ ਯੂਨੀਅਨ ਦੇ ਜਿਨ੍ਹਾਂ ਨੂੰ ਡਿਵੈਲਪਮੈਂਟ ਚੰਗੀ ਨਹੀਂ ਲੱਗਦੀ ਜਿਨ੍ਹਾਂ ਨੂੰ ਕੰਮ ਹੁੰਦਾ ਚੰਗਾ ਨਹੀਂ ਲੱਗਦਾ ਅੱਜ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ 40 ਪਿੰਡਾਂ ਦੇ ਲੋਕ ਜਿਹੜੇ 30 ਸਾਲ ਤੋਂ ਤਰਸਦੇ ਸੀ ਸੜਕ ਨੂੰ ਅੱਜ 9 ਕਰੋੜ ਰੁਪਈਆ ਲਾ ਕੇ ਕੰਮ ਇਹ ਚਾਲੂ ਹੋਇਆ ਅੱਜ ਇਹਨਾਂ ਲੋਕਾਂ ਨੂੰ ਇਹ ਚੰਗਾ ਨਹੀਂ ਲੱਗਦਾ ਭਾਈ ਇਹਨਾਂ ਨੇ ਰੌਲਾ ਪਾਉਣਾ ਅਸੀਂ ਕੰਮ ਕਰਨਾ ਬਸ ਹਾਂਜੀ ਬਿਜਲੀ ਦੀ ਜਿਹੜੀ ਗੱਲ ਆ ਮੈਂ ਇਹਨਾਂ ਨੂੰ ਆ ਕੇ ਦੱਸਤਾ ਮੇਰੇ ਇਲਾਕੇ ਦੇ ਪਿੰਡ ਦੇ ਮੈਂ ਇਹਨਾਂ ਨੂੰ ਆ ਕੇ ਸਿੱਧਾ ਮਿਲਿਆ ਆ ਕੇ ਮੇਰੀ ਚੇਅਰਮੈਨ ਨਾਲ ਗੱਲ ਹੋਈ ਆ ਭਾਖੜਾ ਡੈਮ ਦੇ 2 ਜਿਹੜੇ ਸੀਗੇ ਯੂਨਿਟ ਖਰਾਬ ਹੋਏ ਨੇ
ਅੱਜ ਸ਼ਾਮ ਤੱਕ ਠੀਕ ਹੋ ਜਾਣੇ ਨੇ, ਕੱਲ ਤੋਂ ਰੈਗੂਲਰ ਬਿਜਲੀ ਹੋ ਜਾਏਗੀ। ਕੇਜਰੀਵਾਲ ਆਏ ਸੀ 300 ਯੂਨਿਟ ਬਿਜਲੀ ਮਾਫ ਕਰਨ ਦੀ ਗੱਲ ਕਹਿ ਰਹੇ। ਉਹ ਗੱਲਾਂ ਬਾਤਾਂ ਕਰਦੇ ਨੇ, ਅਸੀਂ ਕੰਮ ਕਰਦੇ ਆ ਬਸ। ਜਿਹਨੂੰ ਵੋਟਾਂ ਲੈਣਾ ਉਹਦੇ ਨਾਲ ਫੁੱਟਬਾਲ ਜਦੋਂ ਤੂੰ ਸੌਦੀ ਵੋਟਾਂ ਲੈਣ ਆਉਣਾ ਵਿਗੜੇ ਤੂੰ ਕੱਲਾ ਆਉਂਦਾ ਸੀ, ਤੇਰੇ ਨਾਲ ਕੋਈ ਪੁਲਿਸ ਫੋਰਸ ਨਹੀਂ ਸੀ। ਹੁਣ ਤੈਨੂੰ ਮੰਤਰੀ ਬਣ ਕੇ ਕੀ ਖਤਰਾ ਹੋ ਗਿਆ? ਨਹੀਂ ਦੱਸੋ ਭਾਈ, ਕੰਮ ਦੱਸੋ। ਨਹੀਂ ਇੱਕ ਮਿੰਟ, ਤੈਨੂੰ ਹੁਣ ਕੀ ਖਤਰਾ ਹੋ ਗਿਆ? ਸਾਡੀ ਲਾਈਟ ਦੇ ਤਾਂ ਵਾਅਦੇ ਪੂਰੇ ਕੀਤੇ। ਮੈਂ ਉਹੀ ਸੁਣ ਕੇ ਆਇਆ, ਮੈਂ ਗੱਲ ਚੇਅਰਮੈਨ ਨਾਲ ਕਰਕੇ ਆਇਆ, ਮੇਰੇ ਨਾਲ ਗੱਲ ਕਰਨਾ ਹੈ। ਤੂੰ 5 ਸਾਲ ਵਾਅਦੇ ਕਰੇ, ਹੁਣ ਵੋਟਾਂ ਆ ਗਈਆਂ, ਆਇਆ ਦਿਸ ਗਈਆਂ, ਹੁਣ ਤੂੰ ਕਿੱਥੇ ਹੋ ਗਿਆ? ਉਹੀ ਸਾਹਲੀਆਂ ਵਾਲੀ ਬੀਬੀਆਂ ਸੀ। ਇੱਕ ਮਿੰਟ ਮੰਤਰੀ ਸਾਹਿਬ ਜੀ ਮੇਰੀ ਗੱਲ ਸੁਣੋ। ਦੇਖੋ ਜੀ ਦੱਸੋ ਰਾਮ ਇੱਕ ਮੈਨੂੰ ਇੱਕ ਗੱਲ ਖੇਦ ਹੈ, ਇੱਕ ਗੱਲ ਦਾ ਵੱਡਾ ਖੇਦ ਹੈ ਤੁਹਾਡੇ ਤੇ ਪਰਸਨਲੀ। ਜਿੱਦਣ ਆਪਾਂ ਇਹ ਸੰਘਰਸ਼ ਮਤਲਬ ਵਿੱਢੇ ਆ ਜੀ, ਆਹੀ ਦਿਨ ਹੋਣਗੇ ਮੇਰੇ ਖਿਆਲ ਦੇ। ਅਸੀਂ ਮੈਮੋਰੰਡਮ ਦੇਣ ਗਏ ਸੀਗੇ ਸਾਰੇ ਜਿੰਨੇ ਵੀ ਵਿਧਾਇਕ ਸੀਗੇ, ਸਾਨੂੰ ਜੀ ਚਲੋ ਬਾਅਦ ਚ ਬਣਿਆ, ਤੇ ਉਹ ਅਸੀਂ ਇਹ ਦੇਣ ਗਏ ਸੀ ਵੀ ਸਾਨੂੰ ਵੀ ਸਾਡਾ ਜਿਹੜਾ ਮੁੱਦਾ ਹੈ ਜੀ ਅੱਗੇ ਉਧਰ ਧਿਆਨ ਦੇ, ਇੱਧਰ ਹੀ ਦੇਣਾ। ਕੋਈ ਤੁਹਾਡਾ ਵਿਰੋਧ ਨਹੀਂ ਕਰਨ ਗਏ ਤੇ ਤੁਸੀਂ ਸਾਡੇ ਉੱਪਰ ਆਪੇ ਚ ਹੁੰਦੇ ਹਲਾਉਂਦੇ ਵੀ ਤੁਸੀਂ ਅਸੀਂ 2 ਘੰਟੇ ਉੱਤੇ ਧੁੱਪ ਤੇ ਬਹਿ ਕੇ ਆਇਆ ਤੁਹਾਡੀ ਕੋਠੀ ਤੋਂ 200 ਮੀਟਰ ਪਿੱਛੇ। ਮੈਂ ਜਦੋਂ ਘਰੇ ਨਹੀਂ, ਮੇਰੀ ਗੱਲ ਨਹੀਂ, ਦੇਖੋ ਆ ਇੱਥੇ ਆ ਜਿਹੜਾ ਟੋਲ ਪਲਾਜ਼ਾ, ਮੇਰੀ ਗੱਲ ਸੁਣੋ। ਮੇਰੇ ਭਰਾ ਬੈਠੇ ਹੋਣੇ ਨੇ ਇੱਥੇ, ਖੜ ਕੇ ਮੈਂ ਔਰ ਪੁੱਛ ਕੇ ਲੰਗਰ ਵਾਸਤੇ ਪੈਸੇ ਦੇ ਕੇ ਜਾਂਦਾ ਰਿਹਾ। ਭਾਈ ਮੇਰੇ ਲਈ ਕੋਈ ਸੇਵਾ ਤਾਂ ਦੱਸੋ। ਮੇਰੀ ਗੱਲ ਸੁਣੋ ਜੀ, ਮੇਰਾ ਪੂਰਾ ਸਵਾਲ ਲਓ, ਮੇਰਾ ਪੂਰਾ ਸਵਾਲ ਲਓ, ਮੈਂ ਤਾਂ ਤੁਹਾਡੇ ਵਿੱਚ ਆ ਭਰਾ ਤੁਹਾਡਾ। ਨਹੀਂ ਮੇਰਾ ਪੂਰਾ ਸਵਾਲ ਤਾਂ ਲਓ ਨਾ, ਮੇਰਾ ਪੂਰਾ ਸਵਾਲ ਲਓ। ਦੇਖੋ ਜਦੋਂ ਤੁਸੀਂ ਸਾਡੇ ਪਿੰਡ ਦੇ ਵਿੱਚ ਵੋਟਾਂ ਲੈਣ ਜਾਂਦੇ ਜੀ, ਤੁਹਾਡੀ ਪੂਰੀ ਰਿਸਪੈਕਟ ਹੁੰਦੀ ਹੈ ਨਹੀਂ ਹੁੰਦੀ? ਬਿਲਕੁਲ ਹੁੰਦੀ ਹੈ। ਦੇਖੋ ਕਿਸਾਨ ਤੁਹਾਡੀ ਕੋਠੀ ਤੱਕ ਗਿਆ, ਸਾਡੀ ਰਿਸਪੈਕਟ ਇਹ ਹੋਈ ਵੀ ਨਾ ਸਾਨੂੰ ਪਾਣੀ ਪੁੱਛਿਆ ਤੇ ਧੁੱਪ 'ਚ ਬਹਿ ਕੇ ਅਸੀਂ ਤੋਂ ਮੁੜ ਕੇ ਮੈਂ ਉੱਥੇ ਹਾਂ ਤੁਸੀਂ ਸਾਡਾ ਇੰਟੈਲੀਜੈਂਸ ਸੀਆਈਡੀ ਨੂੰ ਸਾਡਾ ਮੈਂ ਨਹੀਂ ਸੀ, ਮੈਂ ਤਾਂ ਆਪ ਖੜ ਕੇ ਪੁੱਛੋ, ਇਮਾਨਦਾਰੀ ਨਾਲ ਪੁੱਛ ਕੇ ਕੋਈ ਟੋਲ ਪਲਾਜ਼ੇ ਤੇ ਆਪ ਖੜ ਕੇ, ਟੋਲ ਪਲਾਜ਼ੇ ਦੇ ਕੋਲ ਆਪ ਖੜ ਕੇ ਜਾ ਕੇ ਰੋਕ ਕੇ, ਕਈ ਵਾਰੀ ਮੈਂ ਪੈਸੇ ਵੀ ਦੇ ਗਿਆ ਨਾ ਭਾਈ ਲੰਗਰ ਤੇ ਪੈਸਾ ਤੁਸੀਂ ਇਹ ਗੱਲ 2 ਵਾਰ ਰਿਪੀਟ ਕਰਦੇ ਹੁਣ ਇਹ ਗੱਲ ਤੁਹਾਨੂੰ ਵੋਟਾਂ ਨਾਭੇ ਇਲਾਕੇ ਨੇ ਪਾਈਆਂ, ਚੰਡੀਗੜ੍ਹ ਤੋਂ ਨਹੀਂ ਪਾਈਆਂ। ਤੁਸੀਂ ਚੰਡੀਗੜ੍ਹ ਜਾ ਕੇ ਬੈਠੇ, ਤੁਸੀਂ ਨਾਭੇ 'ਚ ਰਹਿ ਕੇ ਨਾਭੇ ਸਾਡੀਆਂ ਗੱਲਾਂ ਰੋਜ਼ ਕਿਉਂ ਨਹੀਂ ਸੁਣਦੇ? ਚੰਡੀਗੜ੍ਹ ਹੁਣ ਵੀ ਤੁਹਾਡਾ ਗਿਆ ਨਾ, ਮੇਰੀ ਗੱਲ ਮੇਰੀ ਬੇਨਤੀ ਤਾਂ ਸੁਣ ਲਓ, ਮੇਰੀ ਗੱਲ ਤਾਂ ਸੁਣ ਲਓ। ਜਦੋਂ ਮੈਨੂੰ ਪਤਾ ਲੱਗਿਆ ਇੱਥੇ ਇਹ ਬੰਦੇ ਬੈਠੇ ਨੇ, ਮੈਂ ਜਾਊਂਗਾ ਬਿਜਲੀ ਦੀ ਜਿਹੜੇ ਸ਼ਾਮ ਨੂੰ ਠੀਕ ਹੋ ਜਾਣੇ ਨੇ, ਕੱਲ ਤੋਂ ਰੈਗੂਲਰ ਬਿਜਲੀ ਹੋ ਜਾਣੀ। ਅੱਛਾ ਜੀ, ਇੱਕ ਸਾਡੇ ਸਵਾਲ ਹੋ ਗਏ, ਕੱਲ ਤੋਂ ਰੈਗੂਲਰ ਨਾ ਹੋਈ ਜੀ। ਮੈਂ ਜ਼ਿੰਮੇਵਾਰ ਹਾਂ। ਅਸੀਂ ਰਾਸਤੇ 'ਚ ਘਰੋ ਮੈਂ ਸਰਕਾਰ ਵੱਲੋਂ ਕਹਿੰਦੇ ਟੈਲੀਵਿਜ਼ਨ ਦੇ ਸਾਰੇ ਮੈਂ ਜ਼ਿੰਮੇਵਾਰ ਹਾਂ ਗੱਲ ਤੁਹਾਡਾ। ਅੱਛਾ ਜੀ, ਮੇਰੇ ਬੇਟੇ ਦਾ ਵਜੀਫਾ ਦੇਵੋ, ਮੇਰੇ ਬੇਟੇ ਔਰ ਮੇਰੀ ਬੇਟੀ ਦਾ ਵਜੀਫਾ ਦੇਵੋ। ਹੁਣ ਤੱਕ ਸਾਨੂੰ ਵਜੀਫਾ ਨਹੀਂ ਮਿਲਿਆ, ਦੇ ਵਜੀਫਾ ਸਾਡਾ, ਸਾਨੂੰ ਹੁਣ ਤੱਕ ਵਜੀਫਾ ਨਹੀਂ ਮਿਲਿਆ। 4 ਸਾਲ ਹੋ ਗਏ ਸਾਡੇ ਬੱਚਿਆਂ ਨੂੰ ਵਜੀਫਾ ਖਾਂਦੇ ਨੇ। ਤੈਨੂੰ ਅੱਜ ਦੀ ਗਲਤੀ ਮੇਰੀ ਸੁਣੋ ਜੀ, ਕਿਸ ਘੰਟਾ ਬਿਜਲੀ ਦੀ ਆ, ਮੈਂ ਜ਼ਿੰਮੇਵਾਰੀ ਦੇਖੋ ਜੀ, ਤੁਸੀਂ ਸਾਡੇ ਪਿੰਡਾਂ ਜਾਓ ਮਰਜ਼ੀ ਆ ਜੇ ਮੈਂ ਨਾ ਮੰਤਰੀ ਸਾਹਿਬ ਜੀ ਸੁਣੋ, ਅਸੀਂ ਤੁਹਾਡੇ ਧੁੱਪ 'ਚ ਬਹਿ ਕੇ ਆਏ ਆਪੇ ਬਿਲਕੁਲ ਤੁਹਾਡੇ ਵਾਅਦੇ ਪੂਰੇ ਹੋ ਗਏ ਜੀ, ਜਿਹੜੇ ਅੱਜ ਤੋਂ 5 ਸਾਲ ਪਹਿਲਾਂ ਮੈਨੀਫੈਸਟੋ 'ਚ ਕੀਤੇ ਸੀ, ਤੁਹਾਡੇ ਵਾਅਦੇ ਪੂਰੇ ਹੋ ਗਏ ਜੀ। ਹਾਂ ਇੱਕ ਤਾਂ ਨਹੀਂ, ਦੇਖੋ ਇੱਕ ਤਾਂ ਬਾਦਲ ਪਰਿਵਾਰ ਅੰਦਰ ਬੈਠਾ ਬੇਅਦਬੀ ਦੇ ਮਾਮਲੇ 'ਚ ਬੈਠਾ ਹੀ ਅੰਦਰ। ਦੇਖੋ ਨਹੀਂ, ਦੂਜਾ ਸਾਡਾ ਸਾਰੇ ਬੱਚੇ ਨੌਕਰੀ ਤੇ ਲੱਗ ਗਏ, ਤੀਜਾ ਸਾਡਾ ਸਾਰਾ ਕਰਜ਼ਾ ਮਾਫ ਹੋ ਗਿਆ ਜੀ, ਚੌਥਾ ਸਾਨੂੰ ਬਿਜਲੀ 8 ਘੰਟੇ ਮਿਲ ਰਹੀ ਹੈ ਸਪਲਾਈ। ਦੱਸੋ ਸਾਨੂੰ ਇੱਕ ਵੀ ਵਾਅਦਾ ਪੂਰਾ। ਜਵਾਕਾਂ ਦੇ ਡੰਡੇ ਕਿਉਂ ਪੈ ਰਹੇ ਨੇ ਜੀ? ਪਟਿਆਲੇ ਜਾਂਦੇ ਨੇ, ਫੇਰ ਜ਼ਿੰਮੇਵਾਰ ਜੀ, ਕੌਣ ਜ਼ਿੰਮੇਵਾਰ ਹੈ? ਤੁਹਾਡੀ ਗੱਲ ਤੇ ਸਾਨੂੰ ਦੱਸ ਕੇ ਜਾਓ। ਇੱਥੇ ਹੀ ਮੈਂ ਕਿਤੇ ਜਾਣਾ ਤੂੰ ਭੱਜਦਾ
ਚਾਰ ਨੂੰ ਸਿੱਟਦੇ ਪਰਾਂ ਇੱਧਰ ਆ ਭੁਪਿੰਦਰ ਇੱਧਰ ਆ। ਸਾਧੂ ਸਿੰਘ ਚੋਰ ਮੁਰਦਾਬਾਦ, ਸਾਧੂ ਸਿੰਘ ਚੋਰ ਮੁਰਦਾਬਾਦ, ਸਾਧੂ ਸਿੰਘ ਚੋਰ ਮੁਰਦਾਬਾਦ, ਸਾਧੂ ਸਿੰਘ ਚੋਰ ਮੁਰਦਾਬਾਦ, ਸਾਧੂ ਸਿੰਘ ਚੋਰ ਮੁਰਦਾਬਾਦ। ਸਰ ਅਸੀਂ ਪ੍ਰੋਟੈਸਟ ਨਾ ਕਰੀਏ ਕੀ ਕਰੀਏ 5 ਸਾਲ ਹੋ ਗਏ ਸਾਡੇ ਹਲਕੇ ਦੇ ਐਮਐਲਏ ਨੇ ਅਸੀਂ ਜਿਤਾਏ ਨੇ ਕੁਰਸੀ ਤੇ ਬਿਠਾਏ ਨੇ ਪਰ ਇਹ ਸਾਡੀਆਂ ਸਰਕਾਰਾਂ 5 ਸਾਲ ਹੋ ਗਏ ਇਹ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕਦੀ। ਸਾਡੀ ਲਾਈਟ ਦਾ ਦੇਖੋ ਤੁਸੀਂ ਬੁਰਾ ਹਾਲ ਹੈ। ਸਾਡਾ ਕਰਜ਼ਾ ਮਾਫੀ ਦਾ ਵਾਅਦਾ ਕਰਿਆ ਸੀ ਇਹਨਾਂ ਨੇ ਕਿਸੇ ਕਿਸਾਨ ਦਾ ਕੋਈ ਕਰਜ਼ਾ ਨਹੀਂ ਮਾਫ ਹੋਇਆ ਕਿ ਨਵਾਂ ਪੈਸਾ ਮਾਫ ਨਹੀਂ ਹੋਇਆ। ਕਿੰਨੇ ਇਹਨਾਂ ਨੇ ਸਾਡੇ ਨਾਲ ਵਾਅਦੇ ਕਰੇ ਤੇ ਸਾਡਾ ਬਹੁਤ ਬੁਰੀ ਹਾਲਤ ਹੈ। ਸਾਡੀ ਕਿੰਨੀ ਸਕਾਲਰਸ਼ਿਪ ਕਰਕੇ ਅਸੀਂ ਇਸ ਪ੍ਰੋਟੈਸਟ ਕਰਦੇ ਹਾਂ। ਅਸੀਂ ਕਿ ਪੈਸੇ ਦਾ ਹਿਸਾਬ ਕਿਤਾਬ ਲੈਣਾ ਹੈ। ਕਿੰਨੇ ਟਾਈਮ ਤੋਂ ਬਿਜਲੀ ਨਹੀਂ ਆ ਰਹੀ? ਬਿਜਲੀ ਸਾਡੇ ਦਾ ਜੀ ਬੁਰਾ ਹਾਲ ਹੈ। ਦੇਖੋ ਅਸੀਂ ਇੱਕ ਮਿੱਠੀ ਡੇਟ ਤੋਂ 1 ਮਿੰਟ ਬਿੱਲ ਨਾ ਭਰੀਏ ਤਾਂ ਸਾਨੂੰ ਨਾਲ ਲਾ ਕੇ ਜੁਰਮਾਨਾ ਅਦਾ ਕਰਨਾ ਪੈਂਦਾ ਲੇਕਿਨ ਲਾਈਟ ਦਾ ਕੋਈ ਹਿਸਾਬ ਕਿਤਾਬ ਨਹੀਂ। 4 ਦਿਨ ਨਾ ਆਵੇ 10 ਦਿਨ ਨਾ ਆਵੇ 5 ਦਿਨ ਨਾ ਆਵੇ ਕੋਈ ਨਹੀਂ ਪੁੱਛਦਾ ਹੈਗਾ। ਅਸੀਂ ਇਹ ਮੰਗ ਕਰ ਰਹੇ ਹਾਂ ਕਿਉਂਕਿ ਅਸੀਂ ਮੰਤਰੀ ਬਣਾਉਣੇ ਆ ਅਸੀਂ ਵੋਟਾਂ ਨਾਲ ਬਣਾਉਣੇ ਨੂੰ ਕੁਰਸੀ ਤੇ ਬਿਠਾਉਣੇ ਆ ਆਪਣੇ ਵਿਕਾਸ ਵਾਸਤੇ ਜੇ ਸਾਡੀ ਦੁਰਦਸ਼ਾ ਹੁੰਦੀ ਹੈ ਫਿਰ ਸਾਨੂੰ ਜਨਤਾ ਜਿਨ੍ਹਾਂ ਨੇ ਵੋਟਾਂ ਪਾਈਆਂ ਸਾਡੇ ਘਰਾਂ ਜਾ ਕੇ ਮਿਲਦਾ ਸੀਗਾ ਸਾਨੂੰ ਹੁਣ ਮਿਲੇ ਹੁਣ ਕਿਉਂ ਇੰਨਾ ਇਹਨੂੰ ਖਤਰਾ ਹੋ ਗਿਆ। ਹੁਣ ਤਾਂ ਇਹ ਮੰਤਰੀ ਆ ਜਦ ਤੱਕ ਸਧਾਰਨ ਆਦਮੀ ਸਾਡੇ ਘਰਾਂ ਚ ਆਉਂਦਾ ਸੀ ਹੁਣ ਮੰਤਰੀ ਹੋ ਕੇ ਸਾਨੂੰ ਗੱਲ ਵੀ ਨਹੀਂ ਸਾਡੇ ਨਾਲ ਕਰਦਾ। ਸਾਤੋਂ ਹੀ ਵੋਟਾਂ ਲੈ ਕੇ ਸਾਡਾ ਹੀ ਮੰਤਰੀ ਬਣਾਇਆ ਹੋਇਆ ਅੱਜ ਸਾਡੇ ਨਾਲ ਗੱਲ ਨਹੀਂ ਕਰਦਾ ਚੰਡੀਗੜ੍ਹ ਜਾ ਕੇ ਬਹਿ ਜਾਂਦਾ ਸਾਨੂੰ ਸਪੋਰਟ ਕਰ ਸਾਡੇ ਬੱਚਿਆਂ ਦੇ ਵਜੀਫੇ ਦੇਵੇ ਚੋਰ 700 ਕਿੱਲਾ ਜ਼ਮੀਨ ਦਾ ਖਰੀਦ ਗਿਆ ਚੋਰ ਸਾਧੂ ਸਿੰਘ ਚੋਰ ਸਾਧੂ ਸਿੰਘ ਚੋਰ ਸਾਧੂ ਸਿੰਘ ਚੋਰ ਗਲੀ ਗਲੀ ਚ ਚੋਰ ਤੁਹਾਨੂੰ ਜਿਹੜਾ ਕਿੱਥੇ ਮਿਲੇ ਨਹੀਂ ਹੈਗੇ ਤੁਹਾਨੂੰ ਹੁਣ ਤੁਸੀਂ ਇੱਥੇ ਇਕੱਠੇ ਵੀਰੇ ਮਿਲੇ ਨੇ ਆਲੇ ਦੁਆਲੇ ਨੇ ਪੂਰੀ ਪੁਲਿਸ ਫੋਰਸ ਲਾਈ ਹੋਈ ਵੀਰ ਜੀ ਦਾ ਮੈਨੂੰ ਨਾਮ ਨਹੀਂ ਯਾਦ ਹੈਗਾ ਵੀਰ ਜੀ ਸਾਨੂੰ ਇੰਨੇ ਧੱਕੇ ਨਾਲ ਰੋਕ ਰਹੇ ਸੀ ਵੀ ਜਾਣਾ ਨਹੀਂ ਉਦੋਂ ਵੀਰ ਜੀ ਰੋਕਿਆ ਕਰਨ ਸਾਧੂ ਸਿੰਘ ਨੂੰ ਵੀ ਪਿੰਡਾਂ 'ਚ ਵੋਟਾਂ ਲੈਣ ਨਹੀਂ ਜਾਣਾ ਸਾਡੇ ਵਰਗੇ ਰੋਕਿਆ ਕਰਨ ਤੂੰ ਸਾਧੂ ਸਿੰਘ ਨੂੰ ਤੁਸੀਂ ਵੋਟ ਨਹੀਂ ਪਾਉਣੀ ਅੱਜ ਸਾਨੂੰ ਗੱਲ ਕਰਨ ਤੋਂ ਵੀ ਰੋਕ ਰਹੇ ਨੇ ਅੱਜ ਸਾਡੇ ਪੂਰੇ ਰੱਸੀਆਂ ਲਾ ਰਹੇ ਨੇ ਧੱਕੇ ਮਾਰੇ ਸਾਡੇ ਰੱਸੀਆਂ ਲਾਉਣ ਵੀ ਵੋਟਾਂ ਨਹੀਂ ਪਾਉਣੀਆਂ ਵੋਟਾਂ ਨਹੀਂ ਪਾਉਣੀਆਂ